ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਕਿ ਇਹਨੂੰ ਸ਼ੇਅਰ ਕਰ ਦੇਣ ਤਾਂ ਕਿ ਬਾਕੀ ਦੋਸਤ ਜਿਹੜੇ ਅਜੇ ਤੱਕ ਨਹੀਂ ਪਹੁੰਚੇ ਉਹ ਵੀ ਆ ਜਾਣ ਤੇ ਫਿਰ ਅਸੀਂ ਆਪਣਾ ਜਿਹੜੀ ਗੱਲਬਾਤ ਹੈ ਉਹਨੂੰ ਸ਼ੁਰੂ ਕਰ ਸਕੀਏ। ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਪਲੀਜ਼ ਉਹ ਇਹਨੂੰ ਸ਼ੇਅਰ ਕਰ ਦੇਣ ਔਰ ਤਾਂ ਕਿ ਬਾਕੀ ਲੋਕ ਵੀ ਆ ਸਕਣ। ਮੈਂ ਇੱਥੇ YouTube ਦਾ ਲਿੰਕ ਵੀ ਸ਼ੇਅਰ ਕੀਤਾ ਹੁੰਦਾ ਹੈ, ਉਹ ਵੀ ਕਰ ਦਿਓ ਸ਼ੇਅਰ ਤਾਂ ਕਿ ਉਹਦੇ ਤੇ ਵੀ ਕੁਝ ਕਮੈਂਟਸ ਵਗੈਰਾ ਆ ਜਾਣ ਤੇ ਉਹ ਪਰਮਾਨੈਂਟਲੀ ਉੱਥੇ ਰਹਿੰਦੇ ਨੇ, ਫਿਰ ਉਹਦੇ ਗੱਲਬਾਤ ਕਰਨੀ ਆਸਾਨ ਹੁੰਦੀ। ਇੱਕ ਉਹਦੇ ਵੀ ਇੱਕ ਤਰ੍ਹਾਂ ਦਾ ਇੱਕ ਆਰਕਾਈਵ ਹੀ ਹੁੰਦਾ ਹੈ। ਅਸੀਂ ਕਮੈਂਟਸ ਨੂੰ ਵੀ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਕਰਾਂਗੇ ਵੀ। ਔਰ ਇਸੇ ਵਿੱਚ ਅਸੀਂ ਬਲੌਗ ਦੇ ਵਿੱਚ ਵੀ ਇਹ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਨਾਂ ਦੇ ਜਿਹੜੇ ਕਮੈਂਟਸ ਨੇ, ਜਿਹੜੇ ਇੱਕ ਅੱਛਾ ਇਨਪੁਟ ਹੈ, ਉਹਨੂੰ ਵੀ ਅਸੀਂ ਨਾਲ ਨਾਲ ਆਪਣੇ ਬਲੌਗ ਦੇ ਰਾਹੀਂ ਇਹਨਾਂ ਨੂੰ ਸੇਵ ਕਰ ਸਕੀਏ। ਸੋ ਅੱਜ ਜਿਸ ਤਰ੍ਹਾਂ ਸਾਰੇ ਦੋਸਤਾਂ ਨੇ ਵੇਖਿਆ ਹੋਏਗਾ ਕਿ ਅੱਜ ਸਾਡਾ ਇੱਕ ਬਹੁਤ ਅਹਿਮ ਸੈਸ਼ਨ ਅੱਜ ਸਾਡੇ ਨਾਲ ਹੋ ਰਿਹਾ ਸੀ ਨਾਥ ਪੰਥੀਆਂ ਦੇ ਉੱਪਰ ਗੱਲਬਾਤ ਕਰਨ ਵਾਸਤੇ। ਜਿਸ ਤਰ੍ਹਾਂ ਅਸੀਂ ਗੱਲਬਾਤ ਕੀਤੀ ਸੀ ਕਿ ਜਿਹੜੇ ਸਾਡੇ ਨਾਲ ਦੋਸਤ ਇਸ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਸੀਰੀਜ਼ ਵਿੱਚ ਰਹੇ, ਉਹਨਾਂ ਨੂੰ ਤੇ ਇਹ ਪਤਾ ਹੋਏਗਾ ਕਿ ਅਸੀਂ ਬਾਰ-ਬਾਰ ਗੱਲ ਕਰਦੇ ਰਹੇ ਕਿ ਅਸੀਂ ਪੰਜਾਬ ਦੇ ਗ੍ਰੇ ਏਰੀਆਜ਼ ਦੇ ਹਵਾਲੇ ਨਾਲ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਨਹੀਂ ਵੇਖੀਆਂ ਗਈਆਂ ਅਸੀਂ ਉਹਨਾਂ ਦੇ ਉੱਪਰ ਗੱਲਬਾਤ ਕਰਾਂਗੇ। ਔਰ ਖਾਸ ਕਰ ਉਹ ਮੇਲ ਜਾਂ ਉਹ ਤਬਕੇ ਜਾਂ ਉਹ ਕਲਾਸਿਸ ਜਾਂ ਉਹ ਜਿਹੜੀਆਂ ਵੰਡਾਂ ਬਣਾਈਆਂ ਗਈਆਂ ਉਹਨਾਂ ਦੇ ਵਿੱਚ ਕੁਝ ਐਸੀਆਂ ਵੀ ਸਨ ਜਿਨ੍ਹਾਂ ਨੂੰ ਨਹੀਂ ਸਮਝਿਆ ਗਿਆ ਔਰ ਪੰਜਾਬ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਕਿਰਦਾਰ ਸੀ। ਉਹਨਾਂ ਚੋਂ ਇੱਕ ਜਿਹੜੀ ਹੈ ਉਹ ਜੋਗੀਆਂ ਦੀ ਰੀਤ ਵੀ ਹੈ ਤੇ ਅਸੀਂ ਉਹਦੇ ਹਵਾਲੇ ਨਾਲ ਮੁਖਤਲਿਫ ਲੈਕਚਰਸ ਕੀਤੇ, ਅੱਗੋਂ ਵੀ ਕਰਦੇ ਰਵਾਂਗੇ। ਤੇ ਅੱਜ ਜਿਹੜਾ ਸਾਡਾ ਇੱਕ ਟੌਪਿਕ ਹੈ ਉਹ ਨਾਥ ਪੰਥੀਆਂ ਦੇ ਹਵਾਲੇ ਨਾਲ ਹੈ ਔਰ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਪਿਆਰੇ ਔਰ ਬੜੇ ਹੀ ਸਾਡੇ ਅੱਛੇ ਸਕਾਲਰ ਜਿਹੜੇ ਸਾਡੇ ਨਾਲ ਸਾਥ ਦਿੰਦੇ ਨੇ। ਮੈਂ ਗੱਲ ਕਰ ਰਿਹਾ ਪ੍ਰੋਫੈਸਰ ਯੋਗੇਸ਼ ਸਨੇਹੀ ਜੀ ਦੀ। ਮੈਂ ਦੱਸਦਾ ਜਾਵਾਂ ਕਿ ਸਭ ਤੋਂ ਪਹਿਲਾਂ ਯੋਗੇਸ਼ ਸਨੇਹੀ ਜੀ ਨੇ ਸਾਡੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਸਭ ਤੋਂ ਪਹਿਲਾ ਲੈਕਚਰ ਜਿਹੜਾ ਹੈ ਉਹ ਈਸਟ ਪੰਜਾਬ ਦੇ ਵਿੱਚ ਜਿਹੜੇ ਸ਼ਰਾਈਨਸ ਨੇ ਉਹਨਾਂ ਦੇ ਹਵਾਲੇ ਨਾਲ ਸੀ। ਬਾਅਦ ਵਿੱਚੋਂ ਅਸੀਂ ਫਿਰ ਜਿਹੜੇ ਬੁੱਕ ਆਫ ਦਾ ਵੀਕ ਦੇ ਵਿੱਚ ਰਹਿੰਦੀ ਕਿਤਾਬ ਦੇ ਹਵਾਲੇ ਨਾਲ ਅਸੀਂ ਬੁੱਕ ਆਫ ਦਾ ਵੀਕ ਡਿਕਲੇਅਰ ਕੀਤੀ ਔਰ ਉਹਦੇ ਤੇ ਬਹੁਤ ਖੂਬਸੂਰਤ ਸੈਸ਼ਨ ਹੋਇਆ। ਅੱਜ ਸਾਡੇ ਨਾਲ ਯੋਗੇਸ਼ ਜੀ ਦਾ ਇੱਕ ਬਹੁਤ ਹੀ ਅਹਿਮ ਸੈਸ਼ਨ, ਜਿੱਦਾਂ ਕਿ ਮੈਂ ਮੌਜੂ ਟਾਪਿਕਸ ਨਾਂ ਦੱਸ ਚੁੱਕਿਆ। ਪ੍ਰੋਫੈਸਰ ਸਾਹਿਬ ਦਾ ਜਿਹੜਾ ਤਾਰਫ ਹੈ ਉਹ ਸੀ ਇਸ ਤਰ੍ਹਾਂ ਹਰ ਇੱਕ ਲੈਕਚਰ 'ਚ ਦੱਸਿਆ, ਅੱਜ ਵੀ ਇੱਕ ਰਸਮੀ ਤੌਰ ਤੇ ਗੱਲਬਾਤ ਅਸੀਂ ਕਰ ਸਕਦੇ ਹਾਂ ਕਿ ਪ੍ਰੋਫੈਸਰ ਯੋਗੇਸ਼ ਸਨੇਹੀ ਜੀ ਜਿਹੜੇ ਨੇ ਉਹ ਹਿਸਟਰੀ ਪੜ੍ਹਾ ਰਹੇ ਨੇ ਸਕੂਲ ਆਫ ਲਿਬਰਲ ਸਟੱਡੀਜ਼ ਅੰਬੇਦਕਰ ਯੂਨੀਵਰਸਿਟੀ 'ਚ। ਇਸ ਤੋਂ ਵੱਖ ਉਹ ਐਜ਼ ਏ ਫੈਲੋ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਦੇ ਵਿੱਚ ਰਹੇ। ਆਪ ਦਾ ਜਿਹੜਾ ਰਿਸਰਚ ਏਰੀਆ ਔਰ ਇੰਟਰਸਟ ਏਰੀਆ ਜਿਹਦੇ 'ਚ ਆਪਨੇ ਬਹੁਤ ਬਿਹਤਰੀਨ ਕੰਮ ਕੀਤਾ ਉਹਦੇ ਵਿੱਚ ਹੈ ਵੀ ਪੰਜਾਬ ਨੂੰ ਫੋਕਸ ਕਰਕੇ ਇਹਦੇ ਪਾਪੂਲਰ ਰਿਲੀਜਨਸ ਦੇ ਉੱਪਰ ਔਰ ਇਹਨਾਂ ਦੀਆਂ ਪ੍ਰੈਕਟਿਸਿਸ ਦੇ ਉੱਪਰ ਜਿਹੜਾ ਉਹਨਾਂ ਦਾ ਕੰਮ ਹੈ। ਸੋ ਅੱਜ ਅਸੀਂ ਜਿਹੜੀ ਗੱਲਬਾਤ ਉਹ ਨਾਥ ਪੰਥੀਆਂ ਦੇ ਸਰ ਦੇ ਨਾਲ ਸਰ ਕੋਲੋਂ ਸੁਣਾਂਗੇ। तो मैं रिक्वेस्ट करांगा सर ਨੂੰ ਕਿ ਉਹ ਆਣ ਸਾਡੇ ਨਾਲ। ਜੀ ਸਰ, ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਸਰ। ਥੈਂਕ ਯੂ ਵੈਰੀ ਮਚ ਤੋਹੀਦ, ਜੀ ਆਇਆਂ ਨੂੰ ਸਾਰਿਆਂ ਨੂੰ। ਮੈਂ ਤੀਜੀ ਵਾਰੀ ਆ ਰਿਹਾ ਤਾਂ ਤੀਜੀ ਵਾਰੀ ਮੇਰਾ ਪਲੇਜ਼ਰ ਹੈ ਆਪਣੀ ਕੁਝ ਗੱਲਬਾਤ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਪਲੇਟਫਾਰਮ ਤੇ ਸ਼ੇਅਰ ਕਰਨ। ਇਹ ਬਹੁਤ ਚੰਗਾ ਪਲੇਟਫਾਰਮ ਹੈ, ਮੈਂ ਹਰ ਵਾਰੀ ਕਹਿੰਦਾ ਹੀ ਰਹਿਣਾ। ਤੇ ਇਹ ਯੂਨੀਕ ਐਕਸਪੈਰੀਮੈਂਟ ਹੈ। ਇੱਕ ਜਿਹੜੀ ਕਿ ਬੋਲੀ ਹੈ ਯਾਨੀ ਸਪੋਕਨ ਲੈਂਗੁਏਜ ਹੈ ਉਹਦੇ ਵਿੱਚ ਇੱਕ ਮੇਰੇ ਖਿਆਲ ਚਲਦੇ ਚਲਦਿਆਂ ਅੱਜ 1 ਸਾਲ ਪੂਰਾ, ਮਤਲਬ ਜਦੋਂ 1 ਸਾਲ ਪੂਰਾ ਹੋ ਜਾਏ, ਇੱਕ ਬਹੁਤ ਵੱਡਾ ਰਿਸੋਰਸ ਜਿਹੜਾ ਹੈ ਯੰਗ ਸਕਾਲਰਸ ਲਈ, ਨੈਕਸਟ ਜਨਰੇਸ਼ਨ ਲਈ ਕ੍ਰੀਏਟ ਹੋਏਗਾ, ਜਿਹੜੀ ਕਿ ਵਰਨੈਕੂਲਰ ਦੇ ਵਿੱਚ ਹਿਸਟਰੀ ਕਿਸ ਤਰ੍ਹਾਂ ਪੜ੍ਹਾਈ ਜਾ ਸਕਦੀ ਹੈ, ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ, ਉਹਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ ਵਰਨੈਕੂਲਰ ਦੇ ਵਿੱਚ। ਉਹਦਾ ਬਹੁਤ ਵੱਡਾ ਰਿਸੋਰਸ ਬਣ ਗਿਆ। ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ, ਤੋਹੀਦ ਖੋਲਾ ਤੇ ਮਨੀਸ਼ ਦਾ, ਕਿ ਇੱਕ ਗ੍ਰੇਟ ਇਨੀਸ਼ੀਏਟਿਵ ਹੈ ਇਸ ਡਾਇਰੈਕਸ਼ਨ ਦੇ ਵਿੱਚ। ਸਰ ਬਹੁਤ ਸ਼ੁਕਰੀਆ ਸਰ, ਤੁਹਾਡੀ ਬਹੁਤ ਮਿਹਰਬਾਨੀ ਕਿ ਤੁਸੀਂ ਸਾਡਾ ਟਾਈਮ ਦਿੰਦੇ ਹੋ ਔਰ ਸਾਡੇ ਨਾਲ ਇੰਨੀ ਜ਼ਬਰਦਸਤ ਲਈ ਨਾ ਸਰ ਤੁਹਾਡੇ ਵੱਲੋਂ ਇੱਕ ਕੰਟਰੀਬਿਊਸ਼ਨ ਸਾਡੇ ਇਸ ਆਰਕਾਈਵ ਦੇ ਵਿੱਚ ਆ ਰਹੀ ਹੈ। ਤੇ ਸਰ ਹੁਣ ਤੁਸੀਂ ਲੈਕਚਰ ਤੇ ਗੱਲਬਾਤ ਕਰੋ, ਅਸੀਂ ਸਰ ਮਿਲਨੇ ਤੁਹਾਡੀ ਲੈਕਚਰ। ਥੈਂਕ ਯੂ ਤੋਹੀਦ। ਅੱਜ ਜਿਹੜੀ ਗੱਲ ਮੈਂ ਕਰਨ ਦੀ ਕੋਸ਼ਿਸ਼ ਕਰਾਂਗਾ ਉਹ ਮੇਰੇ ਖਿਆਲ ਉਹਦੀ ਸ਼ੁਰੂਆਤ ਜਿਹੜੀ ਹੈ ਦੇਸਰਾਜ ਕਾਲੀ ਜੀ ਪਹਿਲਾਂ ਕਰ ਚੁੱਕੇ ਨੇ।
ਤੇ ਉਹਦੀ ਉसी ਕੜੀ ਦੇ ਵਿੱਚ ਕਹਿ ਲਓ ਕਿ ਮੈਂ ਕੁਝ ਅੱਜ ਹਿਸਟੋਰੀਕਲ ਪਰਸਪੈਕਟਿਵ ਤੋਂ ਇਤਿਹਾਸਕ ਇੱਕ ਦਾਇਰੇ ਦੇ ਵਿੱਚ ਨਾਥ ਪੰਥ ਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਇਹ ਪਤਾ ਨਹੀਂ ਸਾਡੇ ਵਾਲੇ ਪਾਸੇ ਤਾਂ ਹੁੰਦਾ ਹੈ, ਸ਼ਾਇਦ ਤੁਹਾਡੇ ਵਾਲੇ ਪਾਸੇ ਵੀ ਹੋਏਗਾ। ਇਹ ਇੱਕ ਬਹੁਤ ਕਾਮਨ ਫਰੇਜ਼ ਹੈ, ਮੈਂ ਸ਼ੇਅਰ ਕਰ ਰਿਹਾ ਤੁਹਾਨੂੰ ਇਸ ਕਰਕੇ ਸ਼ੇਅਰ ਕਰ ਰਿਹਾ ਕਿ ਆਪਾਂ ਕੋਈ ਲਿੰਕ ਜਿਹੜਾ ਹੈ ਕਾਮਨ ਉਹ ਉਸ ਲਿੰਕ ਤੋਂ ਥੋੜੀ ਗੱਲਬਾਤ ਕਰ ਸਕੀਏ। ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਇੱਕ ਫਰੇਜ਼ ਯੂਜ਼ ਕੀਤਾ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਉਹਨੂੰ ਸਾਹ ਮਤਲਬ ਬ੍ਰੈਥ ਜਿਹੜੀ ਹੈ ਉਹਦੇ ਵਿੱਚ ਮਾਪਿਆ ਜਾਂਦਾ ਹੈ ਨਾ, ਜਿਵੇਂ ਕਿ ਜਿੰਨੀ ਕੁ ਸਾਹ ਲਿਖੀ ਹੈ ਕਿ ਜ਼ਿੰਦਗੀ ਉਨੀ ਹੈ ਜਿੰਨੀ ਕੁ ਸਾਹ ਲਿਖੀ ਹੈ। ਤੇ ਇਹ ਇੱਕ ਬੜਾ ਇੰਟਰਸਟਿੰਗ ਫਰੇਜ਼ ਹੈ ਜਿਹੜਾ ਕਿ ਅਕਸਰ ਅਸੀਂ ਕੋਲੋਕੀਅਲ ਲੈਂਗੁਏਜ ਦੇ ਵਿੱਚ ਆਮ ਜ਼ਿੰਦਗੀ ਦੇ ਵਿੱਚ ਬੜਾ ਇਸਤੇਮਾਲ ਕਰਦੇ ਹਾਂ, ਪਰ ਸ਼ਾਇਦ ਕਦੇ ਅਸੀਂ ਸੋਚਿਆ ਨਹੀਂ ਹੋਵੇਗਾ ਇਹ ਸਾਹ ਦਾ ਜ਼ਿੰਦਗੀ ਦੇ ਨਾਲ ਰਿਸ਼ਤਾ ਕੀ ਹੈ। ਕਿ ਜ਼ਿੰਦਗੀ ਸਾਹ ਨਾਲ ਚੱਲਦੀ ਹੈ? ਹਾਂ, ਬਿਲਕੁਲ ਚੱਲਦੀ ਹੈ, ਪਰ ਸਾਹ ਯਾਨੀ ਬ੍ਰੈਥ ਦੇ ਉੱਤੇ ਉਹ ਲਿਖੀ ਹੋਈ ਹੈ। ਇਹ ਅਸੀਂ ਸ਼ਾਇਦ ਗੱਲ ਬਹੁਤੀ ਵਾਰੀ ਸੋਚੀ ਨਹੀਂ ਹੋਏਗੀ। ਇੰਟਰਸਟਿੰਗਲੀ ਜਿਹੜੀ ਗੱਲ ਮੈਂ ਅੱਜ ਕਰਨ ਜਾ ਰਿਹਾ ਹਿਸਟਰੀ ਮੈਮਰੀ ਪ੍ਰੈਕਟਿਸ ਨਾਥ ਪੰਥ ਦੇ ਉੱਤੇ, ਤੇ ਉਹਦੇ ਵਿੱਚ ਇਹ ਜਿਹੜੀ ਸਾਹ ਵਾਲੀ ਗੱਲ ਹੈ ਉਹਦੇ ਵਿੱਚ ਥੋੜਾ ਜਿਹਾ ਫੋਕਸ ਕਰਕੇ ਵੀ ਵੇਖਾਂਗੇ ਕਿ ਇਹਦੀ ਇਨਹੈਰੀਟੈਂਸ ਕੀ ਹੈ ਤੇ ਇਹ ਕਿਸ ਤਰ੍ਹਾਂ ਇੱਕ ਲੌਂਗ ਹਿਸਟੋਰੀਕਲ ਨੈਰੇਟਿਵ ਦੇ ਵਿੱਚ ਟਰੈਵਲ ਕਰਦੀ ਹੈ ਤੇ ਅੱਜ ਵੀ ਕਿਸ ਤਰ੍ਹਾਂ ਜਿਉਂਦੀ ਹੈ। ਇਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਕਿੱਸੇ ਸ਼ੇਅਰ ਕਰ ਲੈਂਦਾ। ਉਹ ਕਿੱਸੇ ਬੇਸਿਕਲੀ ਮੈਂ ਇਸ ਕਰਕੇ ਸ਼ੇਅਰ ਕਰ ਰਿਹਾ ਕਿਉਂਕਿ ਮੈਨੂੰ ਲੱਗਦਾ ਨਾਥ ਪੰਥ ਜਾਂ ਕਿਸੇ ਵੀ ਥੀਮ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ, ਉਹ ਪਾਰਟੀਸ਼ਨ ਤੋਂ ਇਲਾਵਾ ਬਹੁਤ ਸਾਰੀਆਂ ਇਹੋ ਜਿਹੀਆਂ ਇਨਹੈਰੀਟੈਂਸ ਨੇ ਜਿਨ੍ਹਾਂ ਤੇ ਉਹ ਫੋਕਸ ਕਰਦਾ ਹੈ। ਪਰ ਇਹ ਕਹਿ ਲਓ ਕਿ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਪਾਰਟੀਸ਼ਨ ਤੋਂ ਜ਼ਿਆਦਾ ਗੱਲ ਪੰਜਾਬ ਦੇ ਉੱਤੇ ਬਹੁਤੀ ਕਰਦੇ ਨਹੀਂ ਹੈਗੇ। ਮੇਰੇ ਹਿਸਟੋਰੀਓਗ੍ਰਾਫੀ ਜਿਹੜੀ ਹੈ ਪੰਜਾਬ ਦੀ ਉਹ ਪਾਰਟੀਸ਼ਨ ਦੇ ਇਰਦ ਗਿਰਦ ਹੀ ਤੁਰਦੀ ਰਹਿੰਦੀ ਹੈ ਤੇ ਉਹਦੇ ਤੋਂ ਦੂਰ ਜਿਹੜੀ ਹੈ ਇੱਕ ਲੰਬੀ ਹਿਸਟੋਰੀਕਲ ਜਿਹਨੂੰ ਅਸੀਂ ਇੱਕ ਲੰਬਾ ਸਫ਼ਰ ਜਿਹੜਾ ਹੈ ਇਸ ਰੀਜਨ ਨੇ ਕਵਰ ਕੀਤਾ ਹੈ ਉਹਦੀ ਗੱਲ ਬਹੁਤ ਜ਼ਿਆਦਾ ਨਹੀਂ ਕਰਦੇ ਹਾਂ। ਤੇ ਉਸੇ ਨੂੰ ਧਿਆਨ ਰੱਖਦੇ ਹੋਏ ਮੈਂ ਕੁਝ ਐਨੈਕਡੋਟਸ ਕੁਝ ਕਹਾਣੀਆਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਇੱਕ ਦਿਨ ਕੀ ਹੋਇਆ, ਇੱਕ ਜਾਣਕਾਰ ਨੇ ਨਾਂ ਨਹੀਂ ਲਿਆਂਗਾ ਬਟ ਉਹਨਾਂ ਨੇ ਭਾਈ ਵੀਰ ਸਿੰਘ ਇੱਕ ਬਹੁਤ ਵੱਡੇ ਸਕਾਲਰ ਹੋਏ ਨੇ ਪੰਜਾਬੀ ਸਾਹਿਤ ਦੇ, ਤੁਸੀਂ ਸਭੀ ਜਾਣਦੇ ਹੀ ਹੋਣਗੇ, ਤੇ ਉਹਨਾਂ ਨੇ ਭਾਈ ਵੀਰ ਸਿੰਘ ਦੀ ਫੋਟੋ ਫੇਸਬੁੱਕ ਤੇ ਸ਼ੇਅਰ ਕੀਤੀ ਤੇ ਉਸ ਫੋਟੋ ਦੇ ਵਿੱਚ ਭਾਈ ਵੀਰ ਸਿੰਘ ਜਿਹੜੇ ਸੀਗੇ ਉਹ ਆਸਨ ਲਗਾ ਕੇ ਬੈਠੇ ਸੀਗੇ। ਹੁਣ ਆਸਨ ਨਾਲ ਤੁਸੀਂ ਸਮਝ ਸਕਦੇ ਹੋ ਯੋਗਿਕ ਪੋਸਚਰ ਦੇ ਵਿੱਚ ਬੈਠੇ ਸੀ, ਜਿਵੇਂ ਕੋਈ ਧਿਆਨ ਕਰ ਰਹੇ ਨੇ। ਤੇ ਇਹ ਲੱਗਦਾ ਸੀ ਕਿ ਉਹ ਫੋਟੋ ਖਿਚਵਾਈ ਗਈ ਹੈ, ਔਰ ਨੈਚੁਰਲ ਨਹੀਂ ਲੱਗ ਰਹੀ ਸੀ, ਉਹ ਖਿਚਵਾਈ ਗਈ। ਬਟ ਫੈਕਟ ਇਹ ਸੀਗਾ ਕਿ ਭਾਈ ਵੀਰ ਸਿੰਘ ਜਿਹੜੇ ਸੀ ਉਹ ਇੱਕ ਯੋਗਿਕ ਪੋਸਚਰ ਦੇ ਵਿੱਚ ਬੈਠੇ ਹੋਏ। ਹੁਣ ਉਸ ਫੇਸਬੁੱਕ ਦੀ ਫੋਟੋ ਦੇ ਉੱਤੇ ਇੰਟਰਸਟਿੰਗ ਡਿਸਕਸ਼ਨ ਚੱਲ ਪਈ ਕਿ ਨਹੀਂ ਜੀ ਇਹ ਫੋਟੋ ਜਿਹੜੀ ਹੈ ਇਹ ਫੋਟੋਸ਼ਾਪ ਹੈ ਤੇ ਇਹ ਰੀਅਲ ਨਹੀਂ ਹੋ ਸਕਦੀ। ਉਹ ਰੀਅਲ ਨਾ ਹੋਣ ਦੀ ਕਾਰਨ ਵੀ ਦਿੱਤੇ ਗਏ ਨੇ ਜੀ, ਭਾਈ ਵੀਰ ਸਿੰਘ ਇਹੋ ਜਿਹਾ ਕੰਮ ਨਹੀਂ ਕਰ ਸਕਦੇ ਸੀਗੇ ਤੇ ਸਿੱਖ ਧਰਮ ਜਾਂ ਸਿੱਖ ਇਨਹੈਰੀਟੈਂਸ ਦੇ ਵਿੱਚ ਯੋਗਾ ਦੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ। ਤੇ ਇਸੇ ਤਰ੍ਹਾਂ ਹੀ ਤੁਸੀਂ ਵੇਖੋਗੇ ਇੰਡੀਆ ਦੇ ਵਿੱਚ ਖਾਸ ਤੌਰ ਤੇ ਯੋਗਾ ਦੇ ਉੱਤੇ, ਕਿਉਂਕਿ ਯੋਗਾ ਬੜਾ ਕਮਿਊਨਲਾਈਜ਼ ਵੀ ਹੋਇਆ ਰੀਸੈਂਟ ਟਾਈਮ ਦੇ ਵਿੱਚ, ਇਨ ਦ ਸੈਂਸ ਕਿ ਕਿਉਂਕਿ ਸਕਾਲਰਸ਼ਿਪ ਨੇ, ਇੰਟੈਲੈਕਚੁਅਲਸ ਨੇ ਯੋਗਾ ਐਜ਼ ਅ ਟ੍ਰੈਡੀਸ਼ਨ ਨੂੰ ਅਬੈਂਡਨ ਕੀਤਾ। ਉਹਦਾ ਖਾਮਿਆਜਾ ਕੀ ਹੁੰਦਾ ਹੈ ਕਿ ਜਿਹੜਾ ਰੈਡੀਕਲ ਡਿਸਕੋਰਸ ਹੈ ਉਹ ਸਪੇਸ ਨੂੰ ਆਕੂਪਾਈ ਕਰ ਲੈਂਦਾ। ਇੰਡੀਆ ਦੇ ਵਿੱਚ ਤੁਸੀਂ ਵੇਖੋਗੇ ਕਿ ਕਿਉਂਕਿ ਯੋਗਾ ਅੱਜ ਖਾਸ ਤੌਰ ਤੇ ਇੱਕ ਖਾਸ ਪੋਲੀਟੀਕਲ ਡਿਸਕੋਰਸ ਨਾਲ ਜੁੜਿਆ ਹੋਇਆ, ਇਹਦੇ ਕਰਕੇ ਯੋਗਾ ਨੂੰ ਰਿਜੈਕਟ ਕਰਨ ਦਾ ਵੀ ਡਿਸਕੋਰਸ ਜਿਹੜਾ ਹੈ ਉਹ ਵੀ ਕਾਫੀ ਗਰਮ ਰਹਿੰਦਾ ਹੈ। ਤੇ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਸਿੱਖ ਰਿਜੈਕਸ਼ਨ ਯੋਗਾ ਦੀ ਤੁਹਾਨੂੰ ਪਪੂਲਰ ਡਿਸਕੋਰਸ ਦੇ ਵਿੱਚ ਦਿਸਦੀ ਹੈ, ਇਸੇ ਤਰ੍ਹਾਂ ਮੁਸਲਿਮ ਰਿਫਾਰਮਿਸਟ ਜਿਹੜੀ ਰਿਜੈਕਸ਼ਨ ਹੈ ਯੋਗਾ ਦੀ ਉਹ ਵੀ ਸਾਨੂੰ ਕੰਟੈਂਪਰਰੀ ਇੰਡੀਆ ਦੇ ਵਿੱਚ ਦਿਸਦੀ ਹੈ ਨਾ। ਇਹ ਜਿਹੜੀ ਦੂਰੀ ਹੈ ਨਾਥ ਪੰਥ ਟ੍ਰੈਡੀਸ਼ਨ ਤੇ ਜਿਹਨੂੰ ਅਸੀਂ ਅੱਜ ਯੋਗਾ ਕਹਿੰਦੇ ਆ, ਬੇਸਿਕਲੀ ਉਹ ਟਰਮ ਆ ਰਹੀ ਹੈ ਹਠ ਯੋਗ ਤੋਂ। ਮੈਂ ਇਹਦੇ ਤੇ ਆਵਾਂਗਾ ਇਹਦਾ ਮਤਲਬ ਕੀ ਹੈ, ਪਰ ਇਹ ਜਿਹੜਾ ਡਿਸਟੈਂਸਿੰਗ ਹੈ, ਡਿਸਟੈਂਸਿੰਗ ਬੜੀ ਕਲੀਅਰ ਹੈ ਤੇ ਇਸ ਡਿਸਟੈਂਸਿੰਗ ਦੇ ਪਿੱਛੇ ਜਿਹੜੀ ਇੱਕ ਮੇਜਰ ਕੰਸਟਰਕਸ਼ਨ ਹੈ ਉਹ ਯੋਗਾ ਜਿਹੜਾ ਹੈ ਜਾਂ ਯੋਗਿਕ ਟ੍ਰੈਡੀਸ਼ਨ ਜਿਹੜਾ ਹੈ ਉਹ ਹਿੰਦੂ ਹੈ, ਇਸ ਦੇ ਬੇਸਿਸ ਤੇ ਇਹ ਡਿਸਟੈਂਸਿੰਗ ਆਮ ਤੌਰ ਤੇ ਕ੍ਰੀਏਟ ਕੀਤੀ ਜਾਂਦੀ ਹੈ। ਮੈਂ ਆਰਗਿਊ ਕਰਾਂਗਾ ਪਹਿਲਾਂ ਤਾਂ ਇਹ ਕਿ ਯੋਗਾ ਨੂੰ ਪਾਰਟਿਕੂਲਰਲੀ ਹਿੰਦੂ ਕਹਿਣਾ
ਆਪਣੇ ਆਪ ਦੇ ਵਿੱਚ ਯੋਗਾ ਦੀ ਇਨਹੈਰੀਟੈਂਸ ਜਿਹੜੇ ਜਿਹਨੂੰ ਜੇ ਉਸ ਨੂੰ ਤੁਸੀਂ ਵੇਖੋਗੇ ਤਾਂ ਇਹ ਗਲਤ ਸਾਬਿਤ ਹੁੰਦਾ ਹੈ, ਕਿਉਂਕਿ ਯੋਗਾ ਦੀ ਇਨਹੈਰੀਟੈਂਸ ਜਿਹੜੀ ਹੈ ਉਹ ਟਰੈਵਲ ਕਰਦੀ ਹੈ ਅਕ੍ਰੋਸ ਰਿਲੀਜੀਅਸ ਟ੍ਰੈਡੀਸ਼ਨਸ। ਮੈਂ ਉਹਦੇ ਬੁੱਧਿਸਟ ਓਰੀਜਨ ਦੀ ਵੀ ਥੋੜੀ ਜਿਹੀ ਬੜੀ ਮਾਈਨਿਊਟਲੀ ਛੋਟੇ ਰੈਫਰੈਂਸ ਦੇ ਤੌਰ ਤੇ ਗੱਲ ਕਰਾਂਗਾ, ਤੇ ਮੋਟੀ ਗੱਲ ਜਿਹੜੀ ਕਹਿਣ ਦੀ ਕੋਸ਼ਿਸ਼ ਕਰਾਂਗਾ ਕਿ ਰਿਲੀਜੀਅਸ ਇਨਹੈਰੀਟੈਂਸਸ ਜਿਹੜੀਆਂ ਨੇ, ਰਿਲੀਜੀਅਸ ਟ੍ਰੈਡੀਸ਼ਨਸ ਜਿਹੜੇ ਨੇ, ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਇੱਕ ਕਨੈਕਟਡ ਕਲਚਰਲ ਇਨਹੈਰੀਟੈਂਸਸ ਜਾਂ ਉਹਨਾਂ ਜੋੜ ਮੇਲ ਜੋਲ ਨਾਲ ਦੇਖ ਸਕਦੇ ਹਾਂ, ਉਹ ਸਾਨੂੰ ਉਹਦੇ ਤੇ ਸਾਨੂੰ ਫੋਕਸ ਕਰਨਾ ਚਾਹੀਦਾ। ਨਾ ਇੱਕ ਹੋਰ ਕਹਾਣੀ ਤੁਹਾਨੂੰ ਦੱਸ ਦੇਣਾ, ਇਹ ਮੇਰੇ ਟੀਚਰ ਹੋਏ ਨੇ ਸੁਰਿੰਦਰ ਸਿੰਘ, ਪੰਜਾਬ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਨੇ। ਉਹਨਾਂ ਨੇ ਇੱਕ ਵਾਰੀ ਮੈਨੂੰ ਗੱਲ ਇਹ ਦੱਸੀ ਸੀ ਕਿ ਜਲੰਧਰ ਦੇ ਵਿੱਚ ਜਦੋਂ ਪੜ੍ਹਿਆ ਕਰਦੇ ਸੀਗੇ ਤੇ ਸ਼ਾਇਦ ਪੜ੍ਹਾ ਵੀ ਰਹੇ ਸੀਗੇ, ਤੇ ਉਹਨਾਂ ਦੇ ਇੱਕ ਪਰਸ਼ੀਅਨ ਦੇ ਟੀਚਰ ਹੋਇਆ ਕਰਦੇ ਸੀਗੇ, ਜਿਹਨਾਂ ਨਾਂ ਤਾਂ ਮੈਨੂੰ ਯਾਦ ਨਹੀਂ ਉਹਨਾਂ ਦਾ, ਪਰ ਉਹ ਟੀਚਰ ਹਿੰਦੂ ਸੀਗੇ। ਸੁਰਿੰਦਰ ਸਰ, ਜੇ ਮੈਂ ਹਾਲਾਂਕਿ ਉਹ ਆਪਣੇ ਆਪ ਨੂੰ ਸਿੱਖ ਨਹੀਂ ਕਹਿਣਗੇ ਆਪਣੇ, ਪਰ ਮੈਂ ਉਹਨਾਂ ਨੂੰ ਕਹਿ ਰਿਹਾ, ਉਹ ਇਨ ਕੋਟਸ ਮੈਂ ਕਹਿ ਰਿਹਾ ਕਿ ਸੁਰਿੰਦਰ ਸਰ ਸਿੱਖ, ਉਹਨਾਂ ਦੇ ਪਰਸ਼ੀਅਨ ਦੇ ਟੀਚਰ ਹਿੰਦੂ। ਪਰ ਉਹਨਾਂ ਨੇ ਇੱਕ ਜਿਹੜੀ ਇੰਟਰਸਟਿੰਗ ਗੱਲ ਦੱਸੀ ਇਹਦੇ ਨਾਲ ਜੁੜੀ ਹੋਈ, ਉਹ ਪ੍ਰੀ ਪਾਰਟੀਸ਼ਨ ਟਾਈਮ ਦੀ ਸੀਗੀ। ਉਹ ਪ੍ਰੀ ਪਾਰਟੀਸ਼ਨ ਟਾਈਮ ਦੀ ਜਿਹੜੇ ਇੰਟਰਸਟਿੰਗ ਕਿੱਸਾ ਉਹਨਾਂ ਨੇ ਮੈਨੂੰ ਸੁਣਾਇਆ ਸੀ, ਉਹ ਇਹ ਸੀ ਕਿ ਉਸੇ ਹੀ ਪਰਸ਼ੀਅਨ ਟੀਚਰ ਦੇ ਜਿਹੜੇ ਇੱਕ ਹੋਰ ਸਟੂਡੈਂਟ ਸੀਗੇ, ਉਹ ਇੱਕ ਮੁਸਲਮਾਨ ਸੀਗੇ, ਤੇ ਉਹਨਾਂ ਦਾ ਨਾਂ ਸੀ ਜ਼ਿਆ ਉਲ ਹਕ, ਜਿਹੜੇ ਬਾਅਦ ਦੇ ਵਿੱਚ ਪਾਕਿਸਤਾਨ ਦੇ, ਤੁਸੀਂ ਜਾਣਦੇ ਹੋ, ਇੱਕ ਇੰਪੋਰਟੈਂਟ ਪੋਲੀਟੀਸ਼ੀਅਨ ਬਣਦੇ ਨੇ, ਪਾਕਿਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਪਲੇ ਕਰਦੇ ਨੇ। ਤੇ ਇਹ ਕਲਚਰਲ ਇਨਹੈਰੀਟੈਂਸ ਜਿਹੜੀ ਹੈ ਨਾ, ਉਹਦੇ ਉੱਤੇ ਜਿਹੜੀ ਗੱਲ ਕਰਨਾ ਤੇ ਉਹਦੀ ਕਨੈਕਟਡ ਨਾ ਹਿਸਟਰੀਜ਼ ਨੂੰ ਦੇਖਣਾ, ਇਹ ਬੜਾ ਇੱਕ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਮੁਸ਼ਕਿਲ ਕੰਮ ਲੱਗਦਾ। ਤੇ ਜਦੋਂ ਪਾਕਿਸਤਾਨ ਇੱਕ ਬੜੀ ਤੇਜ਼ੀ ਨਾਲ ਚੇਂਜ ਟ੍ਰਾਂਸਫਾਰਮ ਹੋ ਰਿਹਾ ਸੀ, ਉਹ ਇਧਰਲਾ ਪੰਜਾਬ ਵੀ ਬਹੁਤ ਉਸੇ ਸਮੇਂ ਦੇ ਦੌਰਾਨ ਬੜੀ ਤੇਜ਼ੀ ਨਾਲ ਟ੍ਰਾਂਸਫਾਰਮ ਹੋ ਰਿਹਾ ਸੀ, ਤੇ ਇਹਨਾਂ ਕਲਚਰਲ ਇਨਹੈਰੀਟੈਂਸਸ ਨੂੰ ਟਾਰਗੇਟ ਵੀ ਕੀਤਾ ਜਾ ਰਿਹਾ ਸੀ। ਮੈਂ ਐਗਜ਼ਾਮਪਲ ਦੇ ਦਿੰਦਾ, ਜ਼ਿਆ ਉਲ ਹਕ ਸਾਹਿਬ ਦੇ ਟਾਈਮ ਦੇ ਉੱਤੇ ਤੁਸੀਂ ਜਾਣਦੇ ਹੋ ਹਿੰਦੁਸਤਾਨੀ ਮਿਊਜ਼ਿਕ ਜਿਹੜੀ ਹੈ, ਟ੍ਰੈਡੀਸ਼ਨ ਜਿਹੜੀ ਹੈ, ਉਹ ਪਾਕਿਸਤਾਨ ਦੇ ਵਿੱਚ ਕਿਸ ਤਰ੍ਹਾਂ ਉਹਦੇ ਵਿੱਚ ਸੋ ਕਾਲਡ ਹਿੰਦੂ ਕੰਪੋਨੈਂਟ ਜਿਹੜਾ ਹੈ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਇਸੇ ਤਰ੍ਹਾਂ ਇਸ ਈਸਟ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ ਦੇ ਵਿੱਚ ਵੀ ਜਿਹੜੀ ਕਿ ਸੂਫੀ ਅਤੇ ਡੇਰਿਆਂ ਦੀ ਇਨਹੈਰੀਟੈਂਸ ਹੈ, ਉਹ ਜਿਹਨੂੰ ਤੁਸੀਂ ਕਹੋਗੇ ਫਾਈਨਲੀ ਇੱਕ ਗਾਲੀ ਦੇ ਤੌਰ ਤੇ ਗਾਲ ਦੇ ਤੌਰ ਤੇ ਰਿਡਿਊਸ ਕਰ ਦਿੱਤੀ। ਅੱਜ ਵੀ ਦੇਖੋ ਤੁਸੀਂ ਡੇਰਾ ਸ਼ਬਦ ਜਿਹੜਾ ਗਾਲ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ ਨਾ, ਇਟਸ ਉਹਦੀ ਪੋਜ਼ਿਟਿਵ ਕਲਚਰਲ ਕੋਨੋਟੇਸ਼ਨ ਨਹੀਂ ਹੈਗੀ। ਤੇ ਇਸ ਤਰ੍ਹਾਂ ਦੀ ਜਿਹੜੀ ਕੰਟੈਸਟੇਸ਼ਨਸ ਨੇ, ਉਹ ਕਿਸ ਤਰ੍ਹਾਂ ਕਲਚਰਲ ਇਨਹੈਰੀਟੈਂਸਿਸ ਦੇ ਇਤਿਹਾਸ ਨੂੰ ਉਹ ਪਿੱਛੇ ਛੱਡਦੀ ਜਾਂਦੀ ਹੈ, ਇਹ ਇੱਕ ਚਿੰਤਾ ਦਾ ਵਿਸ਼ਾ ਸਾਡੇ ਲਈ ਹੋਣਾ ਚਾਹੀਦਾ ਹੈ, ਇਤਿਹਾਸਕਾਰਾਂ ਲਈ ਵੀ ਹੋਣਾ ਚਾਹੀਦਾ ਤੇ ਐਜ਼ ਹਿਊਮਨਸ ਵੀ ਸਾਡੇ ਲਈ ਇੱਕ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ। ਤੇ ਇਸੇ ਲਈ ਅੱਜ ਮੈਂ ਸੋਚਿਆ ਕਿ ਨਾਥ ਪੰਥ ਤੇ ਥੋੜੀ ਗੱਲ ਕਰਦੇ ਹਾਂ, ਕਿਉਂਕਿ ਇਹ ਇਹੋ ਜਿਹਾ ਟ੍ਰੈਡੀਸ਼ਨ ਹੈ ਜਿਹਨੂੰ ਅਸੀਂ ਸੋਚਦੇ ਹਾਂ ਜਿਵੇਂ ਇਹਦੀ ਮੌਤ ਹੋ ਗਈ ਹੈ ਪੰਜਾਬ ਦੇ ਵਿੱਚ, ਇਹ ਖਤਮ ਹੋ ਚੁੱਕਿਆ ਹੈ, ਪਰ ਇਹ ਸਹੀ ਨਹੀਂ ਹੈ, ਇਹ ਟਰੂ ਨਹੀਂ ਹੈ। ਕਿਉਂਕਿ ਜੇ ਤੁਸੀਂ ਨਾਥ ਪੰਥ ਤੇ ਉਹਦੇ ਅੱਜ ਦੇ ਲਿੰਕਸ ਦੀ ਗੱਲ ਕਰਨੀ ਹੈ ਤੇ ਪੰਜਾਬ ਦੀ ਲੌਂਗ ਹਿਸਟਰੀ ਜਿਹੜੀ ਅਨਫੋਲਡਿੰਗ ਹੈ ਉਹਦੀ ਥੋੜੀ ਬਹੁਤ ਗੱਲ ਕਰਦੇ ਹਾਂ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਨ ਦੀ ਲੋੜ। ਮੈਂ ਜਲਦੀ ਇੱਕ ਵਾਰੀ ਜਿਸ ਪੰਜਾਬ ਦੀ ਮੈਂ ਗੱਲ ਕਰ ਰਿਹਾ ਉਹਦੇ ਬਾਰੇ ਮੈਂ ਕੋਈ ਇੱਕ ਦੋ ਚੀਜ਼ਾਂ ਦੱਸ ਦੇਣਾ। ਇੱਕ ਤਾਂ ਇਹ ਕਿ ਨਾਥ ਪੰਥ ਦੀ ਸ਼ੁਰੂਆਤ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਉਹਦਾ ਇਤਿਹਾਸ ਜਿਹੜਾ ਸਲਤਨਤ ਕਾਲ ਤੋਂ ਸ਼ੁਰੂ ਹੋ ਜਾਂਦਾ ਹੈ। ਤੇ ਜੇ ਮੈਂ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਜੋੜਦਾ ਕਿ ਸਲਤਨਤ ਕਾਲ ਦੇ ਵਿੱਚ ਵੀ ਮੇਜਰ ਜਿਹੜਾ ਏਰੀਆ ਜਿਹਦੇ ਵਿੱਚ ਮੇਜਰ ਟਾਊਨਸ ਐਂਡ ਸਿਟੀਜ਼ ਨੇ, ਉਹ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ, ਉਹ ਇੱਕ ਟ੍ਰੇਡ ਰੂਟ ਜਿਹੜਾ ਹੈ ਉਹ ਵੱਖਰਾ ਹੈ। ਅੱਜ ਦੇ ਟ੍ਰੇਡ ਰੂਟ ਜਿਹੜਾ ਕਿ ਜਿਹਨੂੰ ਅਸੀਂ GT ਰੋਡ ਕਹਿੰਦੇ ਹਾਂ ਉਹ ਤੋਂ ਵੱਖਰਾ ਹੈ, ਤੇ ਉਹ ਸਲਤਨਤ ਟ੍ਰੇਡ ਰੂਟ ਹੈ। ਤੇ ਉਹ ਸਹਿਵਾਨ, ਸੁੱਕਰ, ਉੱਚ ਮੁਲਤਾਨ, ਪਾਕਪਟਨ ਹੁੰਦਿਆਂ ਅਬੋਹਰ, ਭਾਟਨੇ ਜਿਹਨੂੰ ਹਨੂੰਮਾਨਗੜ੍ਹ ਅੱਜ ਕਹਿੰਦੇ ਆ, ਬਠਿੰਡਾ ਜਿਹਨੂੰ ਪਹਿਲਾਂ ਤਵਰਿੰਦਾ ਕਹਿੰਦੇ, ਸਿਰਸਾ ਹੁੰਦਿਆਂ ਦਿੱਲੀ ਜਾਂਦਾ ਹੈ। ਤੇ ਇੱਕ ਇੰਪੋਰਟੈਂਟ ਟ੍ਰੇਡ ਰੂਟ। ਇਸੇ ਟ੍ਰੇਡ ਰੂਟ ਦੇ ਵਿੱਚ ਬਾਅਦ ਦੇ ਉੱਤੇ ਸਲਤਨਤ ਕਾਲ ਦੇ ਵਿੱਚ ਅਸੀਂ ਦੇਖਾਂਗੇ ਬਹੁਤ ਇੰਪੋਰਟੈਂਟ ਸੂਫੀ ਮਿਸਟਿਕ ਸੈਂਟਰਸ ਵੀ ਐਮਰਜ ਕਰਦੇ ਨੇ, ਪਰ ਇੱਕ ਇੰਪੋਰਟੈਂਟ ਟ੍ਰੇਡ ਰੂਟ ਹੈ। ਇਹਦੇ ਨਾਲ ਪੰਜਾਬ ਜਿਹੜਾ ਹੈ ਜਦੋਂ ਮੁਗਲ ਜ਼ਮਾਨਾ ਆਉਂਦਾ ਹੈ, ਜਦੋਂ ਮੁਗਲ ਕਾਲ ਆਉਂਦਾ ਹੈ, ਉਹਦੇ ਵਿੱਚ ਇਹ ਟ੍ਰੇਡ ਰੂਟ ਜਿਹੜਾ ਹੈ ਆਲਮੋਸਟ ਅਬੈਂਡਨ ਹੋ ਜਾਂਦਾ ਹੈ ਨਾ। ਕਾਰਨ ਕਈ ਨੇ ਕਿ ਥਾਰ ਡੈਜ਼ਰਟ ਜਿਹੜਾ ਹੈ ਵੱਧ ਰਿਹਾ ਹੈ,
ਤੇ ਇਹਦੇ ਕਰਕੇ ਕੀ ਹੁੰਦਾ ਹੈ, ਨਦਰਨ ਟ੍ਰੇਡ ਰੂਟ ਇਮਰਜ ਕਰਦਾ ਜਿਹਨੂੰ ਅਸੀਂ ਮੁਗਲ ਇੰਪੀਰੀਅਲ ਹਾਈਵੇ ਕਹਿ ਦਿੰਦੇ ਹਾਂ। ਸੁਭਾਸ਼ ਬਿਹਾਰ ਸਾਹਿਬ ਨੇ ਪੂਰੀ ਕਿਤਾਬ ਲਿਖੀ ਹੈ ਮੁਗਲ ਇੰਪੀਰੀਅਲ ਹਾਈਵੇ ਤੇ ਇਹ ਮੁਗਲ ਟ੍ਰੇਡ ਰੂਟ ਜਿਹੜਾ ਹੈ ਹੁਣ ਮੁਲਤਾਨ ਜਿਹੜਾ ਕਨੈਕਟਿੰਗ ਸੈਂਟਰ ਸੀਗਾ ਉਹਦੇ ਤੋਂ ਹੁਣ ਲਾਹੌਰ ਨੂੰ ਸਿੱਧੇ ਤੌਰ ਤੇ ਤਾਂ ਜੁੜਦਾ ਉਹਦੇ ਨਾਲ ਪਿਸ਼ਾਵਰ ਤੱਕ ਇੱਕ ਲੰਬੀ ਜਿਹੜੀ ਟ੍ਰੇਡ ਤੇ ਕਲਚਰਲ ਕਨੈਕਟ ਨੇ ਉਸ ਨੂੰ ਜਨਮ ਦਿੰਦਾ। ਮੈਂ ਇੱਕ ਛੋਟੀ ਇਹ ਚੀਜ਼ਾਂ ਇਸ ਕਰਕੇ ਦੱਸ ਰਿਹਾ ਕਿਉਂਕਿ ਜਿਹੜਾ ਕੁਝ ਨਾਥ ਪੰਥ ਦੇ ਵਿੱਚ ਹੁੰਦਾ ਹੈ ਉਹ ਇਹ ਸਾਰੇ ਸਟਰਕਚਰਲ ਜਿਹੜੇ ਟ੍ਰਾਂਸਫਰਮੇਸ਼ਨ ਨੇ, ਪੋਲੀਟੀਕਲ ਟ੍ਰਾਂਸਫਰਮੇਸ਼ਨ ਦੇ ਉਹਦੇ ਨਾਲ ਹੀ ਉਹ ਇਮਰਜ ਹੁੰਦਾ ਸਾਨੂੰ ਦਿਸਦਾ ਹੈ। ਤੇ ਇਸ ਕਰਕੇ ਮੇਰੀ ਕੋਸ਼ਿਸ਼ ਇਸ ਲੈਕਚਰ 'ਚ ਇਹ ਰਹੇਗੀ ਕਿ ਸਿਰਫ ਕਲਚਰਲ ਇਨਹੈਰੀਟੈਂਸ ਤੇ ਗੱਲ ਨਾ ਕਰਾਂ, ਪਰ ਉਹਦੇ ਨਾਲ ਜਿਹੜੇ ਸਟਰਕਚਰਲ ਚੇਂਜ ਨੇ ਜਿਹੜੇ ਕਿ ਸਟੇਟ ਫਾਰਮੇਸ਼ਨ ਦੇ ਵਿੱਚ ਹੋ ਰਹੇ ਨੇ, ਸੱਤਾ ਜਿਵੇਂ ਬਦਲ ਰਹੀ ਹੈ ਤੇ ਨਾਲ ਦੇ ਨਾਲ ਉਹਦੇ ਕਲਚਰਲ ਲਾਈਫ ਦੇ ਵਿੱਚ ਕੀ ਇੰਪਲੀਕੇਸ਼ਨਸ ਨੇ ਉਹਦੇ ਬਾਰੇ ਵੀ ਥੋੜੀ ਬਹੁਤ ਗੱਲ ਕਰਾਂਗੇ। ਅੱਛਾ, ਨਾਥ ਪੰਥ ਜਿਹੜਾ ਹੈ ਪੰਜਾਬ ਦੇ ਵਿੱਚ ਜੇ ਤੁਸੀਂ ਇਹਦੀ ਇਨਹੈਰੀਟੈਂਸ ਦੇਖੋ, ਇਹਦੀ ਮੋਟੀ ਇਨਹੈਰੀਟੈਂਸ ਜਿਹੜੀ ਹੈ ਸ਼੍ਰਮਣਿਕ ਬੁੱਧਿਸਟ ਟ੍ਰੈਡੀਸ਼ਨ ਤੋਂ ਆਉਂਦੀ ਹੈ। ਇਹ ਵੀ ਗੱਲ ਕਰਾਂਗੇ ਬੁੱਧਿਜ਼ਮ ਦਾ ਪੰਜਾਬ ਦੇ ਵਿੱਚ ਕੀ ਲਿੰਕ ਹੈ, ਕੀ ਰੋਲ ਹੈ। ਤੇ ਦੂਜੀ ਜਿਹੜੀ ਹੈ ਉਹ ਸ਼ੈਵਿਜ਼ਮ। ਤੁਸੀਂ ਜਾਣਦੇ ਨਾਥ ਪੰਥ ਸਾਰੇ ਸ਼ਿਵ ਦੇ ਉਪਾਸਕ ਹੋਏ ਨੇ, ਨਾਥ ਜੋਗੀ। ਤੇ ਇਹ ਗੱਲ ਮੈਂ ਇਸ ਕਰਕੇ ਵੀ ਐਮਫਸਾਈਜ਼ ਕਰ ਰਿਹਾ ਕਿਉਂਕਿ ਦੇਸਰਾਜ ਕਾਲੀ ਜੀ ਨੇ ਜਦੋਂ ਲੈਕਚਰ ਦਿੱਤਾ ਸੀ ਪਿਛਲਾ, ਤੇ ਉਹਨਾਂ ਨੇ ਉਦਾਸੀਆਂ ਦੇ ਰੈਫਰੈਂਸ ਦੇ ਤੌਰ ਤੇ ਇੱਕ ਗੱਲ ਇੰਟਰਸਟਿੰਗ ਕਹੀ ਸੀ ਕਿ ਜਦੋਂ ਉਹ ਬੁੱਧ ਦੀ ਗੱਲ ਸੋਚਦੇ ਨੇ ਜਾਂ ਬੁੱਧ ਤੇ ਧਿਆਨ ਕਰਦੇ ਨੇ ਤੇ ਉਹ ਬੁੱਧ ਜਿਹੜੇ ਨੇ ਉਹਨਾਂ ਕੋਲ ਨਾਥਾਂ ਤੋਂ ਆਉਂਦੇ ਨੇ। ਤੇ ਮੈਨੂੰ ਐਨੈਕਡੋਟ ਦੇ ਤੌਰ ਤੇ ਯਾਦ ਸੀਗਾ ਕਿਉਂਕਿ ਮੈਂ ਪਿਛਲਾ ਲੈਕਚਰ ਉਹਨਾਂ ਦਾ ਬੜਾ ਕੇਅਰਫੁਲੀ ਸੁਣਿਆ ਸੀ। ਤੇ ਲਿੰਕ ਕੀ ਹੈ ਨਾਥ ਤੇ ਬੁੱਧਿਸਟ ਟ੍ਰੈਡੀਸ਼ਨ ਨਾਲ, ਉਹਦੀ ਥੋੜੀ ਬਹੁਤ ਗੱਲ ਵੀ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਰੀ ਨਜ਼ਰ ਘੜੀ ਤੇ ਵੀ ਹੈ, ਇਸ ਕਰਕੇ ਮੈਂ ਥੋੜੀ ਛੇਤੀ ਇਹ ਗੱਲਾਂ ਕਹਿ ਦੇਣਾ ਜਿਸ ਕਰਕੇ ਅਸੀਂ ਕੋਰ ਥੀਮ ਤੇ ਆ ਜਾਣ। ਅੱਛਾ, ਨਾਥ ਪੰਥ ਜਿਹੜਾ ਹੈ ਉਹ ਨਿਰਗੁਣੀ ਭਗਤੀ ਤੇ ਸੈਂਟਰਡ ਹੈ। ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ 3 ਇਹੋ ਜਿਹੇ ਮੇਜਰ ਇੰਪੋਰਟੈਂਟ ਰਿਲੀਜੀਅਸ ਟ੍ਰੈਡੀਸ਼ਨਸ ਹੋਏ ਨੇ। ਇੱਕ ਤਰਫ ਇਸਲਾਮ ਹੈ ਜਿਹਦੇ ਵਿੱਚ ਮੇਜਰ ਇਨਹੈਰੀਟੈਂਸ ਦੇ ਤੌਰ ਤੇ ਸੂਫੀਜ਼ਮ ਆਉਂਦਾ ਹੈ, ਉਹ ਮੋਨੋਥੀਸਟਿਕ ਜਿਹੜਾ ਕਿ ਜਿਹਨੂੰ ਅਸੀਂ ਨਿਰਗੁਣ ਈਸ਼ਵਰ ਕਹਿੰਦੇ ਆ, ਨਿਰਗੁਣ ਰੱਬ ਕਹਿੰਦੇ ਆ, ਉਹਦੇ ਤੇ ਆਧਾਰਿਤ ਹੈ। ਫਿਰ ਅਸੀਂ ਵੇਖਦੇ ਹਾਂ ਕਿ ਸਿੱਖ ਧਰਮ ਉਹ ਵੀ ਨਿਰਗੁਣ ਟ੍ਰੈਡੀਸ਼ਨ ਤੇ ਟਿਕਿਆ ਹੋਇਆ ਹੈ ਨਾ, ਈਸ਼ਵਰ ਜਿਹੜਾ ਨਿਰਾਕਾਰ ਹੈ। ਤੇ ਤੀਜਾ ਜਿਹੜਾ ਮੇਜਰ ਟ੍ਰੈਡੀਸ਼ਨ ਸਾਨੂੰ ਦਿਸਦਾ ਹੈ ਉਹ ਨਾਥ ਪੰਥੀਆਂ ਦਾ ਹੈ। ਨਾਥ ਪੰਥ ਜਿਹੜਾ ਹੈ ਪੰਜਾਬ ਦੇ ਵਿੱਚ ਇਸਲਾਮ ਅਤੇ ਸਿੱਖ ਧਰਮ ਆਉਣ ਤੋਂ ਪਹਿਲਾਂ ਮੌਜੂਦ ਸੀਗਾ। ਤੇ ਇਸ ਕਰਕੇ ਇਹ ਮੈਂਸ਼ਨ ਕਰਨਾ ਜ਼ਰੂਰੀ ਹੈ ਕਿ ਨਿਰਗੁਣ ਭਗਤੀ ਜਿਹੜੀ ਟ੍ਰੈਡੀਸ਼ਨ ਹੈ ਪੰਜਾਬ ਦੇ ਵਿੱਚ ਉਹਦੀ ਰੂਟਸ ਪਹਿਲਾਂ ਤੋਂ ਸੀਗੀ। ਇਸ ਕਰਕੇ ਨਾਥ ਪੰਥ ਜਿਹੜਾ ਹੈ ਕਿ ਮੇਜਰ ਰੋਲ ਪਲੇ ਕਰਦਾ ਹੈ ਨਵੀਆਂ ਰਿਲੀਜੀਅਸ ਟ੍ਰੈਡੀਸ਼ਨਸ ਦੇ ਇਮਰਜ ਹੋਣ ਦੇ ਵਿੱਚ ਵੀ, ਤੇ ਉਹਦੇ ਨਾਲ ਉਹਨਾਂ ਨੂੰ ਡਿਫਾਈਨ ਕਰਦੇ। ਮੈਂ ਉਹਦੀ ਵੀ ਗੱਲ ਥੋੜੀ ਬਹੁਤ ਕਰਾਂਗਾ। ਇਸ ਕਰਕੇ ਸੂਫੀ ਤੇ ਸਿੱਖ ਟ੍ਰੈਡੀਸ਼ਨਸ ਦੇ ਉੱਤੇ ਇਹਦਾ ਬਹੁਤ ਮੇਜਰ ਅਸਰ ਪੈਂਦਾ। ਇੱਕ ਛੋਟਾ ਜਿਹਾ ਕਨੈਕਟ ਮੈਂ ਦੱਸ ਦੇਣਾ, ਜਿਵੇਂ ਜੇ ਇੱਕ ਫਰੇਜ਼ਸ ਨੇ ਕਿ ਕਿਸ ਤਰ੍ਹਾਂ ਇਹ ਸੂਫੀ ਨਾਥ ਤੇ ਸਿੱਖ ਟ੍ਰੈਡੀਸ਼ਨ ਕਨੈਕਟ ਹੁੰਦੀ ਹੈ। ਮੈਂ 3 ਲਫ਼ਜ਼ਾਂ ਵਿੱਚ ਕਹਿ ਦੇਣਾ। ਅਲਖਨਾਥ ਇੱਕ ਨਾਥ ਇਨਹੈਰੀਟੈਂਸ ਹੈ। ਅਲਖ ਮਤਲਬ ਅਗੇਨ ਨਿਰੰਕਾਰ। ਅਲਖ ਨਿਰੰਜਨ ਇੱਕ ਸੂਫੀ ਇਨਹੈਰੀਟੈਂਸ ਹੈ। ਨਿਰੰਜਨ ਮਤਲਬ ਜਿਹੜਾ ਕਿ ਮਿਟ ਨਹੀਂ ਸਕਦਾ, ਜਿਹੜਾ ਕਿ ਜੰਮਿਆ ਨਹੀਂ ਹੈ। ਇੱਕ ਓਮਕਾਰ ਵਨਸ ਅਗੇਨ ਸਿੱਖ ਇਨਹੈਰੀਟੈਂਸ। ਪਰ ਦਿਨਾਂ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਕਨੈਕਟ ਹੈ ਉਹ ਨਿਰਗੁਣੀ ਤੇ ਮੋਨੋਥੀਸਟਿਕ ਜਿਹੜੀ ਰਿਲੀਜੀਅਸ ਟ੍ਰੈਡੀਸ਼ਨਸ ਨੇ ਉਹਨਾਂ ਦਾ। ਇਹ ਇਨਹੈਰੀਟੈਂਸ ਜਿਹੜੀ ਹੈ ਸਾਨੂੰ ਖਾਸ ਤੌਰ ਤੇ ਧਿਆਨ ਰੱਖਣੀ ਚਾਹੀਦੀ ਹੈ। ਨਾਥ ਟ੍ਰੈਡੀਸ਼ਨ ਦੇ ਬਾਰੇ, ਓਰੀਜਨਸ ਦੇ ਬਾਰੇ ਬਹੁਤ ਸਾਰੇ ਮਿਥ ਨੇ, ਬਹੁਤ ਸਾਰੀ ਜੀਓਗ੍ਰਾਫੀਜ਼ ਨੇ। ਸਾਨੂੰ ਸਿੱਧੇ ਤੌਰ ਤੇ ਪਤਾ ਨਹੀਂ ਚੱਲਦਾ ਕਿ ਕਿਸ ਵੇਲੇ ਐਗਜ਼ੈਕਟਲੀ ਇਹ ਸ਼ੁਰੂ ਹੁੰਦਾ ਹੈ, ਪਰ ਇਹ ਸਾਰੀ ਕਨੈਕਟਿਡ ਟ੍ਰੈਡੀਸ਼ਨਸ ਨੇ ਕਿ ਪੰਜਾਬ ਦੇ ਵਿੱਚ ਆ ਰਹੀਆਂ ਨੇ ਪਰ ਇਮਰਜ ਕਿਤੇ ਹੋਰ ਵੀ ਹੋ ਰਹੀਆਂ ਨੇ। ਇਸ ਕਰਕੇ ਨੇਪਾਲ ਦੇ ਨਾਲ, ਯੂਪੀ ਦੇ ਨਾਲ ਉਹਦਾ ਸਟਰੋਂਗ ਕਨੈਕਟ ਹੁੰਦਾ। ਪਰ ਇਹ ਗੱਲ ਵੀ ਇੰਪੋਰਟੈਂਟ ਹੈ ਕਿ ਪੰਜਾਬ ਦੇ ਵਿੱਚ ਇਹਦੇ ਬਹੁਤ ਸਾਰੇ ਡੇਰੇ ਇਮਰਜ ਕਰਦੇ ਨੇ। ਤੇ ਇਹ ਰਿਲੀਜੀਅਸ ਟ੍ਰੈਡੀਸ਼ਨ ਜਿਹੜਾ ਹੈ ਇਹਨੂੰ ਅਸੀਂ 9th to 12th ਸੈਂਚਰੀ 9ਵੀਂ ਤੇ 12ਵੀਂ ਸ਼ਤਾਬਦੀ ਦੇ ਵਿਚਕਾਰ ਇਹਨੂੰ ਇਮਰਜ ਹੁੰਦਾ ਦੇਖਦੇ ਹਾਂ। ਇਹ ਇੱਕ ਪੀਰੀਅਡ ਇੰਪੋਰਟੈਂਟ ਪੀਰੀਅਡ ਹੈ, ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ। ਤੇ ਇਹ ਪੀਰੀਅਡ ਇਸ ਲਈ ਵੀ ਇੰਪੋਰਟੈਂਟ ਹੈ ਦੇਖੋ ਕਿ ਕਿਉਂਕਿ ਪੰਜਾਬ ਇਸੇ ਪੀਰੀਅਡ ਦੇ ਵਿੱਚ ਇੱਕ ਮੇਜਰਲੀ ਡਿਫਾਈਨ ਵੀ ਹੋ ਰਿਹਾ ਹੈ। ਇਹ ਉਹ ਪੀਰੀਅਡ ਹੈ ਜਿਹਦੇ ਵਿੱਚ ਸਲਤਨਤ ਸਟੇਟ ਵੀ ਐਸਟੈਬਲਿਸ਼ ਹੋ ਰਹੀ ਹੈ। ਇਹ ਉਹ ਪੀਰੀਅਡ ਵੀ ਹੈ ਜਿਹਦੇ ਵਿੱਚ ਅਰਬਸ ਨੇ,
ਉਹ ਸਿੰਧ ਦੇ ਵਿੱਚ ਵੀ ਐਸਟੈਬਲਿਸ਼ ਹੋ ਚੁੱਕੇ ਨੇ। ਹੈ ਇਹ ਪੁਆਇੰਟ ਥੋੜੇ ਯਾਦ ਰੱਖਿਓ, ਮੈਂ ਬਾਅਦ ਦੇ ਵਿੱਚ ਇਹਨਾਂ ਤੇ ਆਵਾਂਗਾ। अपीयरेंस के तौर पर देखिए तो नाथ जोगी, आई विश मैं तुहानू कुछ फोटो दिखा देना, पर एक टिपिकल नाथ जोगी किस तरह दिसदा है, ਉਹ ਲੰਗੋਟ ਪਾ ਕੇ ਰੱਖਦਾ ਹੈ, ਲਾਈਨ ਕਲੌਥ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ, ਸਰੀਰ ਤੇ ਭਸਮ ਲਾ ਕੇ ਰੱਖਦਾ, ਰਾਖ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਵਾਲ ਜਿਹੜੇ ਹੈ ਉਹ ਡਰੈਡਲੌਕ ਯਾਨੀ ਜਟਾ ਦੇ ਤੌਰ ਤੇ ਬਣ ਕੇ ਰੱਖਦਾ ਹੈ, ਅਨਕੈਪਟ ਜਿਹਨੂੰ ਕਹਿ ਦਿੰਦੇ ਅਨਕੈਪਟ ਹੈਅਰਸ ਹੈ, ਜਾਂ ਤੇ ਫਿਰ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਉਹ ਧੁਨੀ ਦੇ ਨੇੜੇ ਰਹਿੰਦੇ ਨੇ। ਧੁਨੀ ਮਤਲਬ ਅੱਗ ਨੂੰ ਕਹਿੰਦੇ ਨੇ, ਹਰਥ ਅੰਗਰੇਜ਼ੀ ਦੇ ਵਿੱਚ ਜਿਹਨੂੰ ਕਹਿੰਦੇ ਆ, ਉਹ ਗਾਂਜਾ ਕੰਜ਼ਿਊਮ ਕਰਦੇ ਨੇ। ਉਹਨਾਂ ਦੇ ਇੰਪੋਰਟੈਂਟ ਸਿੰਬਲਸ ਦੇ ਵਿੱਚ ਤੋਤਾ ਹੈ, ਕੇਜਡ ਪੈਰਟ ਹੈ, ਉਹ ਪਿੰਜਰੇ 'ਚ ਰੱਖਿਆ ਤੋਤਾ ਹੈ, ਤੇ ਬੈਗਿੰਗ ਬੋਲ ਹੈ, ਇਹ ਬੁੱਧਿਸਟ ਇਨਹੈਰੀਟੈਂਸ ਹੈ, ਤੁਸੀਂ ਕਿਉਂਕਿ ਉਹ ਮੰਗ ਕੇ ਖਾਣਾ ਖਾਂਦੇ ਨੇ। ਤੇ ਇੱਕ ਹੋਰ ਜਿਹੜਾ ਲਾਸਟ ਇੰਪੋਰਟੈਂਟ ਸਿੰਬਲ ਹੈ ਉਹ ਲਿੰਗ ਦਾ ਹੈ। ਉਹ ਲਿੰਗ ਜਿਹੜਾ ਹੈ ਉਹ ਗਲੇ ਦੇ ਵਿੱਚ ਇੱਕ ਛੋਟੀ ਜੀ ਕੀ ਕਹਿ ਲਓ ਤਵੀਜ਼ ਦੇ ਤੌਰ ਤੇ ਕਹਿ ਲਓ ਤੁਸੀਂ, ਇੱਕ ਸਿੰਬਲ ਦੇ ਤੌਰ ਤੇ ਵੀਅਰ ਪਾ ਕੇ ਰੱਖਦੇ ਨੇ। ਤੇ ਨਾਥ ਜੋਗੀ ਜਿਹੜੇ ਨੇ ਉਹ ਆਮ ਤੌਰ ਤੇ ਇਸੇ ਤਰ੍ਹਾਂ ਦੇ ਅਪੀਅਰੈਂਸ ਦੇ ਦਿਸਦੇ ਨੇ। ਉਹਨਾਂ ਦੇ ਮੇਜਰ, ਜੇ ਤੁਸੀਂ ਕਹੋਗੇ ਕਿ ਇੱਕ ਤਾਂ ਮੈਂ ਜਿਸ ਤਰ੍ਹਾਂ ਕਿਹਾ ਕਿ ਪਿੱਛਾ ਯਾਨੀ ਮੰਗ ਕੇ ਖਾਣਾ ਖਾਣਾ, ਵੰਸ ਅਗੇਨ ਤੁਸੀਂ ਦੇਖੋਗੇ ਇਹ ਬੁੱਧਿਸਟ ਇਨਹੈਰੀਟੈਂਸ ਹੈ ਨਾਥ ਜੋਗੀਆਂ ਦੇ ਵਿੱਚ। ਫਿਰ ਮੈਡੀਟੇਸ਼ਨ, ਧਿਆਨ ਕਰਨਾ, ਤੇ ਰਿਨੰਸੀਏਸ਼ਨ, ਦੁਨੀਆ ਨੂੰ ਜਿਹਨੂੰ ਅਸੀਂ ਐਸਥੈਟਿਕ ਕਹਿ ਦਿੰਦੇ ਹਾਂ, ਦੁਨੀਆ ਨੂੰ ਤਿਆਗ ਦੇਣਾ, ਰਿਨੰਸੀਏਸ਼ਨ। ਇਹ ਦੇਖੋ ਜੀ ਜਿਹੜੀ ਇਹ ਵੈਲਿਊਜ਼ ਨੇ, ਰਿਨੰਸੀਏਸ਼ਨ, ਮੈਡੀਟੇਸ਼ਨ ਤੇ ਮੰਗ ਕੇ ਖਾਣਾ, ਆਮਸ ਤੇ ਜੀਣਾ, ਇਹ ਤਿੰਨੇ ਜਿਹੜੀਆਂ ਨੇ ਉਹ ਜਿਹੜੇ ਮਿਡੀਵਲ ਪੰਜਾਬ ਹੈ ਜਿਹੜਾ ਕਿ ਮੁਗਲ ਜ਼ਮਾਨੇ ਦੇ ਵਿੱਚ ਇਮਰਜ ਹੋਣ ਲੱਗ ਪੈਂਦਾ ਹੈ, ਉਸ ਦੇ ਵੈਲਿਊਜ਼ ਤੋਂ ਬਿਲਕੁਲ ਡਿਫਰੈਂਟ ਨੇ। ਕਿਉਂਕਿ ਜੇ ਤੁਸੀਂ ਮੁਗਲ ਜ਼ਮਾਨੇ ਦੇ ਪੰਜਾਬ ਦੀ ਗੱਲ ਕਰੋਗੇ ਤਾਂ ਉਹਦੇ ਵਿੱਚ ਪ੍ਰੋਪਰਟੀ ਰਿਲੇਸ਼ਨਸ ਜਿਹੜੇ ਨੇ ਉਹ ਇਮਰਜ ਕਰ ਜਾਂਦੇ ਨੇ। ਜੱਟ ਐਜ਼ ਜ਼ਮੀਂਦਾਰ ਜਿਹੜੀ ਹੈ ਇੱਕ ਬਹੁਤ ਵੱਡੀ ਕੌਮ ਜਿਹੜੀ ਹੈ ਇਮਰਜ ਕਰ ਜਾਂਦੀ ਹੈ। ਫੈਮਿਲੀ ਲਾਈਫ, ਸੈਟਲਡ ਲਾਈਫ ਇਮਰਜ ਕਰ ਜਾਂਦੀ ਹੈ, ਤੇ ਉਹਨਾਂ ਦੀ ਵੈਲਿਊਜ਼ ਤੋਂ ਇਹ ਬੜੇ ਵੱਖਰੇ ਵੈਲਿਊਜ਼ ਨੇ। ਜੇ ਇਹਨਾਂ ਦੇ ਕੋਰ ਐਥਿਕਸ, ਰਿਲੀਜੀਅਸ ਐਥਿਕਸ ਦੀ ਗੱਲ ਕਰੀਏ ਤਾਂ ਕਾਸਟ ਦਾ ਕ੍ਰਿਟੀਕ ਬਹੁਤ ਇੰਪੋਰਟੈਂਟ ਹੈ, ਤੇ ਰਿਚੁਅਲ ਜਿਹੜਾ ਪ੍ਰੈਕਟਿਸ ਹੈ ਉਹਦੇ ਤੇ ਇੱਕ ਸਟਰੋਂਗ ਕ੍ਰਿਟੀਕ ਜਿਹੜੇ ਨਾਥ ਪੰਥ ਦਿੰਦਾ ਹੈ ਨਾ। ਰਿਚੁਅਲ ਪ੍ਰੈਕਟਿਸ ਜਦੋਂ ਗੱਲ ਕਰਦੇ ਹਾਂ ਉਹ ਸਿਰਫ ਬ੍ਰਹਮੈਨਿਕ ਰਿਚੁਅਲ ਪ੍ਰੈਕਟਿਸ ਦੀ ਗੱਲ ਨਹੀਂ ਕਰ ਰਹੇ ਕਿ ਜਿਹੜਾ ਕਿ ਜਿਹਨੂੰ ਅਸੀਂ ਸਨਾਤਨੀ ਹਿੰਦੂ ਟ੍ਰੈਡੀਸ਼ਨ ਕਹਿ ਦਿੰਦੇ ਹਾਂ ਨਾ, ਸਿਰਫ ਉਹਦੀ ਗੱਲ ਨਹੀਂ, ਉਹ ਇਸਲਾਮਿਕ ਰਿਚੁਅਲਿਜ਼ਮ ਨੂੰ ਵੀ ਕ੍ਰਿਟੀਕ ਕਰਦੇ ਨੇ। ਤੇ ਇਸ ਕਰਕੇ ਦੇਖੀਏ ਤੇ ਨਾਥ ਪੰਥ ਜਿਹੜਾ ਹੈ ਇੱਕ ਡੋਮੀਨੈਂਟ ਰਿਲੀਜੀਅਸ ਟ੍ਰੈਡੀਸ਼ਨਸ ਦੇ ਕ੍ਰਿਟੀਕ ਦੇ ਤੌਰ ਤੇ ਐਗਜ਼ਿਸਟ ਕਰਦਾ ਹੈ। ਤੇ ਉਹਨਾਂ ਦੀ ਬੇਸਿਕ ਰਿਲੀਜੀਅਸ ਜਿਹੜੀ ਪ੍ਰੈਕਟਿਸ ਨੇ, ਜੇ ਪ੍ਰੈਕਟਿਸ ਦੀ ਗੱਲ ਕਰੀਏ, ਕਿਉਂਕਿ ਬਹੁਤ ਸਾਰਾ ਰਿਚੁਅਲਿਜ਼ਮ ਇਹਦੇ ਤੇ ਹੈ ਨਹੀਂ, ਉਹ ਬੋਡੀਲੀ ਤੇ ਬ੍ਰੈਥ ਕੰਟਰੋਲ ਜਿਹਨੂੰ ਅਸੀਂ ਪ੍ਰਾਣਾਯਾਮ ਕਹਿ ਦਿੰਦੇ ਹਾਂ ਉਹਦੇ ਤੇ ਟਿਕਿਆ ਹੋਇਆ ਹੈ ਨਾ। ਇਹ ਪ੍ਰਾਣਾਯਾਮ ਦੀ ਗੱਲ ਡਿਟੇਲ ਦੇ ਵਿੱਚ ਵੀ ਅਸੀਂ ਕਰਾਂਗੇ। ਤੇ ਪ੍ਰਾਣਾਯਾਮ ਦਾ ਮਤਲਬ ਕੀ ਹੈ, ਕਿ ਇਹਦੇ ਕੋਰ ਐਥਿਕਸ ਕੀ ਨੇ, ਇਹਦਾ ਮਤਲਬ ਇਹਦਾ ਜ਼ਿੰਦਗੀ ਨਾਲ ਕੀ ਮੇਲਜੋਲ ਹੈ। ਤੇ ਇਹਦੇ ਬੇਸਿਕ ਐਥਿਕਸ ਦੇ ਵਿੱਚ ਗੱਲ ਕਰੀਏ, ਇਹ ਬਿਲੀਫ ਹੈ ਕਿ ਜਿਹੜਾ ਹਿਊਮਨ ਬੋਡੀ ਹੈ ਉਹਨੂੰ ਕੰਟਰੋਲ ਜਿਹੜਾ ਹੈ ਉਹ ਸਵਾਸ ਜਿਹਨੂੰ ਜਾਂ ਸਾਹ ਕਹਿ ਦਿੰਦੇ ਆ ਜਾਂ ਬ੍ਰੈਥ ਨੇ ਉਹ ਕਰਦਾ ਹੈ। ਤੇ ਜੇ ਬ੍ਰੈਥ ਨੂੰ ਕੰਟਰੋਲ ਦੇ ਵਿੱਚ ਲੈ ਆਇਆ ਜਾਏ ਤੇ ਈਸ਼ਵਰ ਦੀ ਪ੍ਰਾਪਤੀ ਹੋ ਸਕਦੀ ਹੈ, ਬੋਡੀ ਤੇ ਕੰਟਰੋਲ ਹੋ ਸਕਦਾ ਹੈ, ਤੇ ਸਾਡਾ ਜਿਹਨੂੰ ਇੰਦਰੀਆਂ ਵੀ ਕਹਿੰਦੇ ਨੇ, ਇੰਦਰੀਆਂ ਤੇ ਕੰਟਰੋਲ ਹੋ ਸਕਦਾ ਹੈ, ਤੇ ਅਸੀਂ ਰੱਬ ਨੂੰ ਪਾ ਸਕਦੇ ਹਾਂ। ਇਹ ਕੋਰ ਐਥਿਕਸ ਨੇ ਉਹਨਾਂ ਦੇ, ਹੈ ਨਾ, ਕਿ ਰਿਨੰਸੀਏਸ਼ਨ ਦੇ ਨਾਲ ਜੁੜਦੇ ਜਿਹੜੇ ਗੱਲ ਕਰ। ਇਹ ਕੋਰ ਐਥਿਕਸ ਜਿਹੜੇ ਨੇ, ਇੱਕ ਟੈਕਸਟ ਹੈ ਅੰਮ੍ਰਿਤ ਕੁੰਡ, ਹਠ ਯੋਗਿਕ ਟੈਕਸਟ ਹੈ, ਉਹਦੇ ਜਿਹੜਾ ਕਿ ਵੰਸ ਅਗੇਨ 10ਵੀਂ ਤੇ 12ਵੀਂ ਸ਼ਤਾਬਦੀ ਦੇ ਦੌਰਾਨ ਜਿਹੜਾ ਹੈ ਇਮਰਜ ਕਰਦਾ ਹੈ, ਉਹਦੇ ਵਿੱਚ ਵੀ ਇਹਦਾ ਬਿਊਰਾ ਸਾਨੂੰ ਮਿਲਦਾ ਹੈ, ਇਹਦੇ ਵਿੱਚ ਡਿਟੇਲਸ ਮਿਲਦੀਆਂ ਨੇ। ਪਰ ਇਹ ਟੈਕਸਟ ਜਿਹੜਾ ਹੈ ਵਾਈਡ, ਔਰ ਜਿਹੜਾ ਇਹ ਟੈਕਸਟ ਹੈ ਵਾਈਡ ਸਰਕੂਲੇਸ਼ਨ ਦੇ ਵਿੱਚ, ਇਹ ਟੈਕਸਟ ਸਿਰਫ ਨਾਥ ਜੋਗੀ ਕੰਜ਼ਿਊਮ ਨਹੀਂ ਕਰਦੇ ਇਹਨੂੰ, ਇਹ ਅਰਬਿਕ ਦੇ ਵਿੱਚ, ਅਰਬੀ ਦੇ ਵਿੱਚ ਵੀ ਟ੍ਰਾਂਸਲੇਟ ਹੋਇਆ, ਇਹ ਫਾਰਸੀ ਦੇ ਵਿੱਚ ਵੀ ਟ੍ਰਾਂਸਲੇਟ ਹੋਇਆ ਹੈ, ਇਹ ਤੁਰਕੀ ਦੇ ਵਿੱਚ ਵੀ ਟ੍ਰਾਂਸਲੇਟ ਹੋਇਆ, ਤੇ ਬਾਅਦ ਦੇ ਵਿੱਚ ਉਰਦੂ ਦੇ ਵਿੱਚ ਵੀ ਟੈਕਸਟ ਟ੍ਰਾਂਸਲੇਟ ਹੁੰਦਾ ਹੈ, ਤੇ ਪਰਸ਼ੀਆ ਅਰੇਬੀਆ ਤੱਕ ਵੀ ਇਹ ਟੈਕਸਟ ਜਿਹੜਾ ਹੈ ਇਨ ਸਰਕੂਲੇਸ਼ਨ ਰਹਿੰਦਾ ਹੈ। ਤੇ ਮਜ਼ੇਦਾਰ ਗੱਲ ਇਹ ਹੈ ਕਿ ਇਹ ਟੈਕਸਟ ਜਿਹੜਾ ਹੈ ਜਦੋਂ ਇਧਰ ਸੂਫੀ ਭਾਰਤ ਵਾਲੇ ਪਾਸੇ ਆਉਂਦੇ ਨੇ, ਤੇ ਉਸ ਵੇਲੇ
ਇਹ ਇੱਕ ਸੂਫੀ ਟੈਕਸਟ ਦੇ ਤੌਰ ਤੇ ਵੀ ਟ੍ਰਾਂਸਲੇਟ ਕੀਤਾ ਜਾਂਦਾ ਜਦੋਂ ਕਿ ਸੂਫੀਜ਼ਮ ਭਾਰਤ ਵਿੱਚ ਇਮਰਜ ਕਰ ਚੁੱਕਾ ਤੇ ਇਹ ਇੱਕ ਰਿਸਾਲਾ ਮੈਂ ਹੈਗਾ, ਮੈਂ ਉਹਦਾ ਜ਼ਿਕਰ ਕਰ ਰਿਹਾ, ਰਿਸਾਲਾ ਹੈ ਵਜੂਦੀਆ, ਰਿਸਾਲਾ ਵਜੂਦੀਆ ਦ ਟ੍ਰੈਟਿਸ ਆਫ ਹਿਊਮਨ ਬਾਡੀ। ਇਹ ਯੋਗਿਕ ਟੈਕਸਟ ਹੈ ਤੇ ਇਹਦਾ ਬੇਸਿਸ ਬੇਸਿਕਲੀ ਪ੍ਰਾਣਾਯਾਮ ਦੇ ਉੱਤੇ ਹੀ ਹੈ। ਤੇ ਇਹ ਟੈਕਸਟ ਜਿਹੜਾ ਹੈ ਹਾਲਾਂਕਿ ਲਿਖਿਆ ਬਾਅਦ ਦੇ ਵਿੱਚ ਗਿਆ ਹੈ, ਪਰ ਇਹਨੂੰ ਕਿਹਾ ਜਾਂਦਾ ਹੈ ਕਿ ਮੁਈਨੁਦੀਨ ਚਿਸ਼ਤੀ ਨੇ ਲਿਖਿਆ ਹੈ। ਤੁਸੀਂ ਜਾਣਦੇ ਹੋ ਮੁਈਨੁਦੀਨ ਚਿਸ਼ਤੀ ਸੂਫੀਆਂ ਦੇ ਵਿੱਚ ਵੱਡੇ ਸੂਫੀ ਹੋਏ ਨੇ ਤੇ ਉਹਨਾਂ ਦੇ ਨਾਲ ਇਹਨੂੰ ਜੋੜ ਕੇ ਦੇਖਿਆ ਜਾਂਦਾ ਹੈ। ਪਰ ਬੇਸਿਕ ਪ੍ਰੈਕਟਿਸਿਸ ਜਿਹੜੀਆਂ ਨੇ ਇਸ ਟੈਕਸਟ ਦੇ ਵਿੱਚ ਵੀ ਰਿਸਾਲਾ ਵਜੂਦੀਆ ਇਹਦੇ ਵਿੱਚ ਨਾਥ ਜੋਗੀਆਂ ਦੇ ਨੇ, ਉਹ ਬ੍ਰੈਥ ਕੰਟਰੋਲ ਦੇ ਨੇ, ਪਰ ਇੱਕ ਸੂਫੀ ਇਨਹੈਰੀਟੈਂਸ ਨਾਲ ਜੋੜ ਕਰ ਇੱਕ ਸੂਫੀ ਟੈਕਸਟ ਦੇ ਤੌਰ ਤੇ ਵੀ ਇਹ ਪੇਸ਼ ਕੀਤਾ ਜਾਂਦਾ ਹੈ। ਨਾਓ ਸਮਝਣ ਦੀ ਗੱਲ ਇਹ ਹੈ ਕਿ ਇਹ ਜਿਹੜੀ ਮਿਊਚੁਅਲ ਬੋਰੋਇੰਗਸ ਨੇ ਨਾਥਪੰਥੀਆਂ ਤੇ ਸੂਫੀਆਂ ਦੇ ਵਿੱਚ ਇਹ ਕਿਸ ਤਰ੍ਹਾਂ ਆਉਂਦੀਆਂ ਨੇ, ਕਿ ਕਿਉਂ ਆਉਂਦੀਆਂ ਨੇ, ਇਹ ਕਿਉਂ ਜ਼ਰੂਰਤ ਪੈਂਦੀ ਹੈ ਕਿ ਨਾਥਪੰਥ ਨੂੰ ਸੂਫੀ ਜਿਹੜੇ ਨੇ ਅਡਾਪਟ ਕਰਨ, ਜਾਂ ਉਹਨਾਂ ਦੀ ਜਿਹੜੇ ਸੀਕ੍ਰੇਟਸ ਨੇ ਜਾਂ ਉਹਨਾਂ ਦੇ ਐਥਿਕਸ ਨੇ ਉਹਨਾਂ ਨੂੰ ਉਹਦੇ ਨਾਲ ਇੰਗੇਜ ਕਰਨ। ਇਸ ਗੱਲ ਨੂੰ ਅੱਗੇ ਵਧਾਉਣ ਨੂੰ ਪਹਿਲਾਂ ਇੱਕ ਹੋਰ ਗੱਲ ਮੈਂ ਦੱਸ ਦੇਣਾ ਕਿ ਤੁਸੀਂ ਜਾਣਦੇ ਹੋ ਕਿ ਬਾਬਾ ਫਰੀਦ ਇੱਕ ਇੰਪੋਰਟੈਂਟ ਪ੍ਰੈਕਟਿਸ ਕਰਿਆ ਕਰਦੇ ਸੀ ਕਿ ਜਿਸ ਨੂੰ ਅਸੀਂ ਚਿੱਲਾ ਮਾਕੂਸ ਕਹਿੰਦੇ ਨੇ। ਉਹਦੇ ਕੁਝ ਪੇਂਟਿੰਗਸ ਵੀ ਹੈਗੀਆਂ ਮਿਡੀਵਲ ਟਾਈਮਸ ਦੀ, ਉਹ ਸਾਨੂੰ ਮਿਲਦੀਆਂ ਨੇ। ਚਿੱਲਾ ਮਾਕੂਸ ਉਹਨੂੰ ਕਹਿੰਦੇ ਨੇ। ਉਹ ਚਿੱਲਾ ਕਿਸ ਤਰ੍ਹਾਂ ਪਰਫਾਰਮ ਕਰਦੇ ਸੀ, ਮੈਡੀਟੇਸ਼ਨ ਕਹਿ ਲਓ ਤੁਸੀਂ, ਧਿਆਨ ਕਹਿ ਲਓ। ਉਹ ਖੂਹ ਦੇ ਉੱਤੇ ਪੁੱਠਾ ਲਟਕ ਕੇ ਹੈ ਨਾ, ਤੁਸੀਂ ਪੇੜ ਦੇ ਉੱਪਰ ਆਪਣੇ ਆਪ ਨੂੰ ਬੰਨ ਲਿਆ ਤੇ ਖੂਹ ਦੇ ਨਾਲ, ਖੂਹ ਦੇ ਵਿੱਚ ਪੁੱਠਾ ਤੁਸੀਂ ਲਟਕ ਗਏ। ਉਹ ਇੱਕ ਸਾਧਨਾ ਹੈ, ਇਹਨਾਂ ਚਿੱਲਾ ਮਾਕੂਸ ਕਹਿੰਦੇ ਨੇ। ਇਹ ਨਾਥਪੰਥੀਆਂ ਦੇ ਟ੍ਰੈਡੀਸ਼ਨ ਤੋਂ ਪ੍ਰੈਕਟਿਸ ਬਾਬਾ ਫਰੀਦ ਅਡਾਪਟ ਕਰਦੇ ਨੇ, ਜਿਹਨੂੰ ਅਸੀਂ ਉਲਟੀ ਸਾਧਨਾ ਵੀ ਕਹਿੰਦੇ ਨੇ। ਉਲਟੀ ਸਾਧਨਾ, ਉਲਟਾ ਪੁੱਠਾ ਹੋ ਕੇ ਕੀਤੀ ਗਈ ਸਾਧਨਾ। ਤੇ ਇਵਨ ਇਨ ਟਰਮਸ ਆਫ ਜੇ ਤੁਸੀਂ ਦੇਖੋਗੇ ਪ੍ਰੈਕਟਿਸਿਸ ਜਿਹੜੀਆਂ ਨੇ ਸੂਫੀਆਂ ਤੇ ਨਾਥਾਂ ਦੇ ਵਿੱਚ ਮਿਊਚੁਅਲ ਬੋਰੋਇੰਗ ਸਾਨੂੰ ਦਿਸਦੀਆਂ ਨੇ। ਇਹ ਬਹੁਤ ਹੀ ਕਾਮਨ ਸੀਗਾ ਸੂਫੀ ਖਾਨਕਾਹਾਂ ਦੇ ਵਿੱਚ ਨਾਥਾਂ ਦਾ ਆਣਾ ਤੇ ਲੰਗਰ ਛਕਣਾ ਜਾਂ ਉੱਥੇ ਗੱਲਬਾਤ ਕਰਨਾ। ਇਹ ਬਹੁਤ ਕਾਮਨ ਸਾਨੂੰ ਮਿਡੀਵਲ ਟੈਕਸਟ ਦੇ ਵਿੱਚ ਇਹਦੇ ਰੈਫਰੈਂਸ ਮਿਲਦੇ ਨੇ। ਜੇ ਗੋਰਖ ਬਾਣੀ ਦੀ ਗੱਲ ਕਰੀਏ ਕਿ ਹੋਰ ਇੰਪੋਰਟੈਂਟ ਟੈਕਸਟ ਹੈ ਗੋਰਖਨਾਥ ਨਾਲ ਜੁੜਿਆ ਹੋਇਆ, ਉਹਦੇ ਵਿੱਚ ਵੀ ਇੰਟਰਸਟਿੰਗ ਐਨੈਕਡੋਟਸ ਮਿਲਦੇ ਨੇ ਸਾਨੂੰ ਨਾਥਾਂ ਬਾਰੇ। ਜਿਵੇਂ ਕਿ ਮੈਂ ਇੱਕ ਦੋ ਕੋਟਸ ਜਿਹੜੇ ਨੇ ਮਹੇਸ਼ ਸ਼ਰਮਾ ਦੀ ਇੱਕ ਕਿਤਾਬ ਹੈ ਉਹਨਾਂ ਦੇ ਵਿੱਚੋਂ ਮੈਂ ਸ਼ੇਅਰ ਕਰ ਰਿਹਾ। ਜਿਵੇਂ ਗੋਰਖਨਾਥ ਕਹਿੰਦਾ ਕਿ ਜਨਮ ਤੋਂ ਮੈਂ ਹਿੰਦੂ ਹਾਂ, ਪ੍ਰੈਕਟੀਸ਼ਨਰ ਯਾਨੀ ਮੇਰੀ ਜਿਹੜੀ ਆਰਾਧਨਾ ਹੈ, ਸਾਧਨਾ ਹੈ, ਉਹ ਜੋਗੀਆਂ ਦੀ ਹੈ, ਪਰ ਮੇਰਾ ਥਾਟ ਜਿਹੜਾ ਹੈ, ਥਾਟ ਮੇਰੀ ਉਹ ਇਸਲਾਮਿਕ ਹੈ, ਉਹ ਮੁਸਲਿਮ ਹੈ। ਤਾਂ ਹੁਣ ਵੇਖੋ ਇਹ ਕਿਸ ਤਰ੍ਹਾਂ ਗੋਰਖ ਬਾਣੀ ਇਹਨਾਂ ਤਿੰਨਾਂ ਇਨਹੈਰੀਟੈਂਸ ਨੂੰ ਜੋੜਦਿਆਂ ਹੋਇਆ ਇਹ ਗੱਲ ਕਹਿੰਦੀ ਹੈ। ਪਰ ਉਹਦੇ ਵਿੱਚ ਕ੍ਰਿਟੀਕ ਵੀ ਹੈ। ਉਹ ਇਹ ਸਿਰਫ ਗੱਲ ਨਹੀਂ ਕਰ ਰਿਹਾ ਕਿ ਵੀ ਇਨਹੈਰੀਟੈਂਸ ਦੇ ਨਾਲ ਕੋਈ ਬਲਾਈਂਡਲੀ ਉਹਨੂੰ ਇਨਹੈਰਿਟ ਕਰ ਰਿਹਾ, ਉਹਦੇ ਵਿੱਚ ਕ੍ਰਿਟੀਕ ਵੀ ਵੀਵ ਕਰਦਾ। ਜਿਵੇਂ ਇੱਕ ਹੋਰ ਮੈਂ ਕੋਟ ਕਰਦਾ ਤੁਹਾਨੂੰ, ਉਹ ਕਹਿੰਦੇ ਗੁਰਖ ਬਾਣੀ ਕਹਿੰਦੀ ਹੈ ਹਿੰਦੂ ਮੰਦਿਰ ਜਾਂਦੇ ਨੇ, ਔਰ ਦੇਖੋਗੇ ਤੁਸੀਂ ਇਹ ਇਸ ਤਰ੍ਹਾਂ ਦੀ ਬਾਣੀ ਤੁਹਾਨੂੰ ਗੁਰੂ ਨਾਨਕ ਵੀ ਕਰਦੇ ਦਿਸਦੇ ਨੇ, ਤੁਹਾਨੂੰ ਬੁੱਲੇ ਸ਼ਾਹ ਦੀ ਕਾਫੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਬਾਣੀ ਵੀ ਤੁਹਾਨੂੰ ਮਿਲੇਗੀ, ਜਿਹੜੀ ਕਿ ਤੁਹਾਨੂੰ ਇੱਕ ਪੈਰਲਲ ਬਣਾਉਂਦੀ ਹੋਈ ਦਿਸਦੀ ਹੈ। ਤੇ ਗੁਰਖ ਬਾਣੀ ਕਹਿੰਦੀ ਹੈ, ਆਈ ਐਮ ਕੋਟਿੰਗ, ਹਿੰਦੂ ਮੰਦਿਰ ਜਾਂਦੇ ਨੇ, ਮੁਸਲਮਾਨ ਮਸਜਿਦ ਜਾਂਦੇ ਨੇ, ਜੋਗੀ ਮੈਡੀਟੇਟ ਕਰਦੇ ਨੇ ਜਾਂ ਜੋਗੀ ਸਾਧਨਾ ਕਰਦੇ ਨੇ ਅਲਟੀਮੇਟ ਟਰੂਥ ਦੀ, ਅਲਖ ਦੀ, ਜਿਹਦੇ ਲਈ ਨਾ ਮੰਦਿਰ ਦੀ ਜ਼ਰੂਰਤ ਹੈ ਨਾ ਮਸਜਿਦ ਦੀ ਜ਼ਰੂਰਤ ਹੈ। ਹੁਣ ਇਹ ਉਹ ਕ੍ਰਿਟੀਕ ਵੀ ਫਾਰਮਲ ਰਿਚੁਅਲਿਜ਼ਮ ਜਿਹੜਾ ਹੈ, ਫਾਰਮਲ ਰਿਚੁਅਲ ਟ੍ਰੈਡੀਸ਼ਨ ਜਿਹੜਾ ਹੈ, ਉਹਦਾ ਵੀ ਕੰਸਟਰਕਟ ਕਰਦੇ ਨੇ। ਤੇ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਨਾਥ ਡੇਰੇ ਹੋਏ ਨੇ। ਮੈਂ ਜਲਦੀ ਕੁਝ ਨਾਥ ਡੇਰਿਆਂ ਦਾ ਨਾਂ ਲੈ ਲੈਣਾ। ਪਾਕਿਸਤਾਨ ਦੇ ਵਿੱਚ ਟਿੱਲਾ ਜੋਗੀਆਂ ਸਾਨੂੰ ਪਤਾ ਹੀ ਹੈ ਸਾਰਿਆਂ ਨੂੰ, ਪਿਸ਼ਾਵਰ ਦੇ ਨੇੜੇ। ਪਰ ਇਧਰਲੇ ਪਾਸੇ ਜੇ ਤੁਸੀਂ ਆ ਜਾਓ ਤਾਂ ਥੋੜਾ ਜਿਹਾ ਨੇੜੇ ਤੇ ਸਿਆਲਕੋਟ ਦੇ ਵਿੱਚ ਭਗਤ ਪੂਰਨ ਚੌਰੰਗੀ ਨਾਥ ਦਾ ਤੁਹਾਨੂੰ ਇਨਹੈਰੀਟੈਂਸ ਹੈ। ਅਛਲ ਬਟਾਲਾ, ਫਿਰ ਤੁਸੀਂ ਨੇੜੇ ਬਾਰਡਰ ਦੇ ਨੇੜੇ ਇੱਥੇ ਕਹਿੰਦੇ ਨੇ ਕਿ ਗੁਰੂ ਨਾਨਕ ਅਤੇ ਨਾਥ ਜੋਗੀਆਂ ਦਾ ਸਿੱਧ ਗੋਸ਼ਟ ਵੀ ਹੋਇਆ। ਮੈਂ ਉਹਦੀ ਗੱਲ ਕਰਾਂਗਾ। ਇੱਕ ਇੰਪੋਰਟੈਂਟ ਟੈਕਸਟ ਹੈ ਸਿੱਖ ਟ੍ਰੈਡੀਸ਼ਨ ਦਾ। ਫਿਰ ਬਠਿੰਡਾ ਦੇ ਵਿੱਚ ਰਤਨਨਾਥ ਹੋਏ ਨੇ। ਐਕਚੁਅਲੀ ਰਤਨਨਾਥ ਤਾਂ ਦੀ ਸਟੋਰੀਜ਼ ਤਾਂ ਪੰਜਾਬ ਦੇ ਵਿੱਚ ਇਸਲਾਮ ਆਉਣ ਤੋਂ ਬਹੁਤ ਹੋਰ ਵੀ ਪਹਿਲਾਂ ਦੀਆਂ ਨੇ। ਸੁਰਿੰਦਰ ਸਿੰਘ ਇਹਦੀ ਥੋੜੀ ਡਿਟੇਲ ਤੇ ਡਿਸਕਸ਼ਨ ਕਰਦੇ ਨੇ ਆਪਣੀ ਨਵੀਂ ਕਿਤਾਬ ਦੇ ਵਿੱਚ। ਉਹ ਕਿਉਂਕਿ ਰਤਨਨਾਥ ਨੂੰ ਤਾਂ
ਮੁਹੰਮਦ ਸਾਹਿਬ ਨਾਲ ਵੀ, ਪ੍ਰੋਫੈਟ ਮੁਹੰਮਦ ਨਾਲ ਵੀ ਜੋੜ ਕੇ ਦੇਖਿਆ ਗਿਆ ਕਿ ਉਹ ਉਹਨਾਂ ਦੇ ਕੰਪੈਨੀਅਨ ਹੈਗੇ ਨੇ। ਤੇ ਉਹ ਇੰਟਰਸਟਿੰਗ ਗੱਲ ਹੈ ਕਿ ਜਿਹੜੀ ਇਹ ਇਨਹੈਰੀਟੈਂਸ ਹੈ ਰਤਨਨਾਥ ਦੀ, ਇਹ ਹੈਗੇ ਨੇਪਾਲ ਦੇ ਨੇ ਪਰ ਵਸਦੇ ਪੰਜਾਬ ਦੇ ਵਿੱਚ ਨੇ, ਪਰ ਇਹਦੇ ਕਨੈਕਟ ਜਿਹੜੇ ਨੇ ਉਹ ਇਸਲਾਮ ਦੇ अर्ਲੀ ਟ੍ਰੈਡੀਸ਼ਨਸ ਨਾਲ ਵੀ ਸਾਨੂੰ ਜੁੜਦਾ ਦਿਸਦਾ ਹੈ। ਫਿਰ ਤੁਸੀਂ ਚੰਬਾ ਦੀ ਗੱਲ ਕਰ ਲਓ, ਪਹਾੜਾਂ ਦੇ ਵਿੱਚ ਇੰਪੋਰਟੈਂਟ ਚਰਪਟਨਾਥ ਦੀ ਇੱਕ ਸ਼ਰਾਈਨ ਹੈ, ਜਖਬਾਰ ਦੇ ਵਿੱਚ ਜੋਗੀਆਂ ਪਠਾਨਕੋਟ ਦੇ ਨੇੜੇ। ਤੇ ਅੱਜ ਜਿਹੜੀ ਮਾਡਰਨ ਸ਼ਰਾਈਨ ਕਹ ਲਓ ਤੇ ਮੇਰੇ ਖਿਆਲ ਹੈ ਇਹਦੀ 19ਵੀਂ ਸ਼ਤਾਬਦੀ ਤੇ ਸ਼ੁਰੂਆਤ ਦੀ ਸ਼ਾਇਦ ਹੈਗੀ ਹੈ, ਅਸਥਲ ਬੋਹੜ, ਇਹ ਰੋਹਤਕ ਦੇ ਕੋਲ ਮਸਤਨਾਥ ਦੀ ਇੱਕ ਵੱਡਾ ਡੇਰਾ ਹੈ। ਤੇ ਪੰਜਾਬ ਦੇ ਵਿੱਚ ਇਸ ਕਰਕੇ ਤੁਸੀਂ ਦੇਖੋਗੇ ਲਗਭਗ ਪੂਰੇ ਪੰਜਾਬ ਦੇ ਵਿੱਚ ਨਾਥਾਂ ਦੇ ਕਈ ਵੱਡੇ ਡੇਰੇ ਨੇ। ਮੈਂ ਵੱਡੀਆਂ ਡੇਰਿਆਂ ਦੀ ਗੱਲ ਕਰ ਰਿਹਾ, ਛੋਟੇ ਡੇਰੇ ਨਹੀਂ ਹੈਗੇ, ਵੱਡੇ ਡੇਰੇ ਨੇ। ਇਹਨਾਂ ਨੂੰ ਨਾਥ ਜੋਗੀ ਵੀ ਕਿਹਾ ਜਾਂਦਾ ਹੈ, ਇਹਨਾਂ ਨੂੰ ਕੰਨ ਫਟਾ ਜੋਗੀ ਵੀ ਕਿਹਾ ਜਾਂਦਾ ਹੈ ਕਿ ਕੰਨ ਫਟਾ ਕਿਉਂਕਿ ਇਹਨਾਂ ਦੇ ਕਾਰਟਿਲੇਜ ਜਿਹੜੇ ਨੇ ਉੱਪਰਲਾ ਹਿੱਸਾ ਕੰਨ ਦਾ, ਉਹਦੇ ਵਿੱਚ ਮੁਰਾ ਹੁੰਦਾ ਤੇ ਫਟੇ ਹੁੰਦੇ ਨੇ, ਉਹਦੇ ਤੇ ਇੱਕ ਇਹ ਰਿੰਗ ਪਾ ਕੇ ਰੱਖਦੇ ਨੇ। ਇਹਨਾਂ ਨੂੰ ਸਿੱਧ ਵੀ ਕਿਹਾ ਜਾਂਦਾ, ਇਹਨਾਂ ਨੂੰ ਯੋਗੀ ਜੋਗੀ ਵੀ ਕਿਹਾ ਜਾਂਦਾ। ਇਹਨਾਂ ਦੇ ਇੰਪੋਰਟੈਂਟ ਫਿਗਰਸ ਦੇ ਵਿੱਚ ਤੁਸੀਂ ਵੇਖੋ ਸ਼ਿਵ ਮਸਤੇਂਦਰਨਾਥ, ਸ਼ਿਵ ਤੇ ਉਹਨਾਂ ਦੇ ਡਿਸਾਈਪਲ ਹੋਏ ਗੋਰਖਨਾਥ, ਉਹਦੇ ਬਾਅਦ ਚੌਰੰਗੀਨਾਥ ਹੈ ਜਿਹਦਾ ਸਿਆਲਕੋਟ ਨਾਲ ਮੈਂ ਐਸੋਸੀਏਸ਼ਨ ਦੱਸ ਰਿਹਾ ਸੀ, ਤੇ ਫਿਰ ਗੋਰਖਨਾਥ ਤੇ ਉਹਨਾਂ ਦੇ ਡਿਸਾਈਪਲ ਜਲੰਧਰਨਾਥ, ਗੋਪੀ ਚੰਦ, ਭਰਤੀਹਰੀ ਹੈ। ਫਿਰ ਇਹ ਚਲੋ ਇਹ ਪੰਜਾਬ ਦੇ ਇਨਹੈਰੀਟੈਂਸ ਨਹੀਂ ਨੇ ਪਰ ਫਿਰ ਵੀ ਮੈਂ ਦੱਸ ਰਿਹਾ ਕਿਉਂਕਿ ਇਹਦੇ ਟ੍ਰੋਪ ਬੜੇ ਇੰਟਰਸਟਿੰਗ ਨੇ। ਚਰਪਟਨਾਥ, ਰਤਨਨਾਥ, ਗੁੱਗਾ, ਬਾਲਕਨਾਥ, ਬਾਲਨਾਥ, ਤੇ ਚਲਦਿਆਂ ਅਸੀਂ ਵੇਖੀਏ ਇਨਹੈਰੀਟੈਂਸ ਦੇ ਵਿੱਚ ਅਸੀਂ ਰਾਂਝੇ ਨੂੰ ਵੀ ਇਨਕਲੂਡ ਕਰ ਸਕਦੇ ਹਾਂ। ਸਟੋਰੀਜ਼ ਇਹਨਾਂ ਦੀ ਬੜੀ ਇੰਟਰਸਟਿੰਗ ਨੇ। ਇਹਨਾਂ ਬਹੁਤ ਸਾਰੀਆਂ ਸਟੋਰੀਜ਼ ਦੇ ਵਿੱਚ ਦੇਖੋਗੇ ਬਹੁਤ ਸਾਰੇ ਰਾਜੇ ਜਿਹੜੇ ਹੋਏ ਨੇ ਉਹ ਨਾਥ ਜੋਗੀ ਬਣੇ। ਇਹ ਬੜੀ ਇੰਟਰਸਟਿੰਗ ਚੀਜ਼ ਹੈ ਕਿਉਂਕਿ ਇਹ ਰੈਫਰੈਂਸ ਸਾਨੂੰ ਗੋਪੀ ਚੰਦ ਦੇ ਨੈਰੇਟਿਵ ਦੇ ਵਿੱਚ ਵੀ ਆਉਂਦਾ ਹੈ, ਸਾਨੂੰ ਭਰਤੀਹਰੀ ਦੇ ਨੈਰੇਟਿਵ ਦੇ ਵਿੱਚ ਵੀ ਆਉਂਦਾ ਹੈ, ਇਹ ਗੁੱਗਾ ਦੇ ਨੈਰੇਟਿਵ ਦੇ ਵਿੱਚ ਵੀ ਆਉਂਦਾ, ਜਿਹੜਾ ਚੌਹਾਨ ਰਾਜਾ ਹੈ ਉਹ ਨਾਥ ਬਣ ਜਾਂਦਾ ਹੈ। ਤੇ ਇਹ ਪੂਰਨ ਭਗਤ ਦੇ ਨੈਰੇਟਿਵ ਦੇ ਵਿੱਚ ਵੀ ਆਉਂਦਾ ਹੈ। ਤੇ ਸਾਡੇ ਕੋਲ ਇਹ ਇੰਟਰਸਟਿੰਗ ਨੈਰੇਟਿਵ ਹੈ ਜਿਹਦੇ ਵਿੱਚ ਬਹੁਤ ਸਾਰੇ ਰਾਜੇ ਜਿਹੜੇ ਨੇ ਉਹ ਜੋਗੀ ਬਣਦੇ ਨੇ, ਉਹ ਐਸਥੈਟਿਕ ਲਾਈਫ ਸਟਾਈਲ ਉਹ ਅਡਾਪਟ ਕਰਦੇ ਨੇ। ਤੇ ਇਹ ਟੈਂਪਲੇਟ ਇੰਟਰਸਟਿੰਗ ਨੇ ਕਿ ਕਿਸ ਤਰ੍ਹਾਂ ਇਹ ਕੰਟੀਨਿਊਸਲੀ ਕਈ ਸੈਂਚੁਰੀਜ਼ ਦੇ ਵਿੱਚ ਇਹ ਟੈਂਪਲੇਟ ਰਿਪੀਟਡਲੀ ਜਿਹੜਾ ਹੈ ਆਪਰੇਟ ਕਰਦਾ ਹੈ। ट्रैवल एक बहुत इंपॉर्टेंट नैरेटिव है देखो क्योंकि नाथ जोगी ट्रैवल बहुत करते हैं, इन्हों के कई डेरे ने उन्होंने वो ट्रैवल करते रहते हैं, कई इंपॉर्टेंट कुंभ ने वो अटेंड करते हैं, उन्होंने पार्टिसिपेट करते हैं। तो ट्रैवल जिहड़ा है एक इंपॉर्टेंट वंस अगेन जिन्होंने असीं अंग्रेजी कहते हैं ट्रोप है ट्रोप है। इस ट्रैवल भी जिहड़ा है बुद्धिस्ट ट्रेडिशन तो तुसीं इहदा लिंक देख सकते हो। बुद्ध अपने आप दे विच भारत घूमते रहे ते ट्रैवल ਨੂੰ ਨੌਲੇਜ ਗੇਨ ਕਰਨ ਨਾਲ ਜੁੜਨਾ ਹੈ ਨਾ, ਤੇ ਨੌਲੇਜ ਗੇਨ ਕਰਨ ਦੀ ਇੱਕ ਐਂਟਰਪ੍ਰਾਈਜ਼ ਹੋਣਾ, ਇਹਦਾ ਇੱਕ ਬਹੁਤ ਵੱਡਾ ਇਤਿਹਾਸ ਪੰਜਾਬ ਦੇ ਵਿੱਚ ਰਿਹਾ ਹੈ। ਤੇ ਇਹ ਗੁਰੂ ਨਾਨਕ ਨਾਲ ਵੀ ਜੁੜਦਾ ਹੈ। ਇਹ ਹੋਰ ਵੀ ਸੰਤ ਹੋਏ ਨੇ, ਸ਼ੰਕਰਾਚਾਰਿਆ ਹੋਏ ਨੇ, ਤੇ ਬਹੁਤ ਰੀਸੈਂਟ ਟਾਈਮ ਦੇ ਵਿੱਚ ਇੱਕ ਸਕਾਲਰ ਹੋਣੇ ਰਾਹੁਲ ਸੰਕਰ ਤੇ ਹਨ, ਉਹ ਵੀ ਟਰੈਵਲ ਅਤੇ ਨੌਲੇਜ ਜਿਹੜਾ ਹੈ ਉਹਦਾ ਰਿਲੇਸ਼ਨਸ਼ਿਪ ਸਾਨੂੰ ਇੱਕ ਖਾਸ ਤੌਰ ਤੇ ਦਿਸਦਾ। ਮੁਗਲ ਜ਼ਮਾਨੇ ਤੱਕ ਨਾਥ ਜਿਹੜੇ ਨੇ ਬਹੁਤ ਇੰਪੋਰਟੈਂਟ ਹੋ ਜਾਂਦੇ ਨੇ ਤੇ ਇੱਕ ਪੈਟਰਨੇਜ ਦੀ ਪਰੰਪਰਾ ਵੀ ਇਹਨਾਂ ਚਾਲੂ ਹੋ ਜਾਂਦੀ ਹੈ। ਮੁਗਲ ਪੈਟਰਨੇਜ ਦਿੱਤਾ ਜਾਂਦਾ ਹੈ ਨਾਥਾਂ ਨੂੰ। ਇਹਦੇ ਕੁਝ ਐਗਜ਼ਾਮਪਲ ਨੇ, ਪਠਾਨਕੋਟ ਦੀ ਸ਼ਰਾਈਨ ਜਿਹੜੀ ਇੱਕ ਬਹੁਤ ਵੱਡੀ ਹੈ, ਜਖਬਾਰ ਦੇ ਵਿੱਚ ਉਹਨਾਂ ਨੂੰ ਮੁਗਲ ਪੈਟਰਨੇਜ ਮਿਲਦਾ ਰਿਹਾ, ਤੇ ਛੋਟੇ ਵੱਡੇ ਹੋਰ ਵੀ ਬਹੁਤ ਸਾਰੇ ਡੇਰੇ ਨੇ ਉਹਨਾਂ ਨੂੰ ਮੁਗਲ ਪੈਟਰਨੇਜ ਇਸ ਤਰ੍ਹਾਂ ਮਿਲਦਾ ਰਿਹਾ। ਇਹ ਸਮਝਣ ਦੀ ਗੱਲ ਇਹ ਹੈ ਕਿ ਇਹਨਾਂ ਬਹੁਤ ਸਾਰੀਆਂ ਜਿਹੜੀ ਸਟੱਡੀਜ਼ ਅੱਜ ਕੱਲ੍ਹ ਰੀਸੈਂਟਲੀ ਹੋ ਰਹੀਆਂ ਨੇ ਯੋਗਾ ਦੇ ਉੱਤੇ ਤੇ ਨਾਥ ਪੰਥ ਯੋਗਾ ਦੇ ਉੱਤੇ ਪਾਰਟਿਕੂਲਰਲੀ, ਉਹਦੇ ਵਿੱਚ ਨਾਥਾਂ ਦੀ ਬਹੁਤ ਵੱਡੀ ਗੱਲ ਨਹੀਂ ਹੈ। ਉਹ ਇੱਕ ਟੈਕਸਚੁਅਲ ਟ੍ਰੈਡੀਸ਼ਨ ਦੇ ਬਾਰੇ ਜ਼ਿਆਦਾ ਗੱਲ ਹੋ ਰਹੀ ਹੈ। ਸਵੈਸ ਦੇ ਵਿੱਚ ਤਾਂ ਇੱਕ ਬਹੁਤ ਵੱਡਾ ਪ੍ਰੋਗਰਾਮ ਯੋਗਾ ਸਟੱਡੀਜ਼ ਤੇ ਚੱਲ ਰਿਹਾ, ਤੇ ਜੇਮਸ ਮੈਲਿਨਸਨ ਇੱਕ ਸਕਾਲਰ ਨੇ, ਉਹਨਾਂ ਦੇ ਨਾਂ ਤੇ ਕੁਝ ਕਿਤਾਬਾਂ ਵੀ ਰੀਸੈਂਟ ਟਾਈਮਸ ਦੇ ਵਿੱਚ ਲਿਖੀਆਂ ਗਈਆਂ, ਜਿਵੇਂ ਯੋਗਾ ਇਨ ਪ੍ਰੈਕਟਿਸ ਇੱਕ ਕਿਤਾਬ ਵੀ ਲਿਖੀ ਗਈ ਹੈ। ਪਰ ਇਹ ਬਹੁਤ ਮੋਟੇ ਤੌਰ ਤੇ ਟੈਕਸਚੁਅਲ ਟ੍ਰੈਡੀਸ਼ਨ ਜਿਹੜਾ ਹੈ ਉਹਦੇ ਤੇ ਗੱਲ ਕਰਦਾ ਹੈ। ਪਰ ਯੋਗਾ ਜਿਹੜਾ ਪ੍ਰੈਕਟਿਸ ਜਾਂ ਕਹੋਗੀ ਜਿਵੇਂ ਜਿਉਂਦਾ ਹੈ, ਉਹਦੀ ਗੱਲ ਉਹ ਬਹੁਤ ਜ਼ਿਆਦਾ ਨਹੀਂ ਕਰਦਾ। ਪਰ ਇਸ ਟੈਕਸਚੁਅਲ ਟ੍ਰੈਡੀਸ਼ਨ ਦੇ ਵਿੱਚ ਵੀ ਬਹੁਤ ਵਾਈਬ੍ਰੈਂਟ ਡਿਬੇਟਸ ਹੈਗੀਆਂ, ਮੈਂ ਪੂਰੇ ਤੌਰ ਤੇ ਇਹਨੂੰ ਨਕਾਰ ਨਹੀਂ ਰਿਹਾ। ਜਿਵੇਂ ਕਿ ਅਸੀਂ ਜਾਣਦੇ ਹਾਂ ਗੁਰੂ ਨਾਨਕ ਦਾ ਡਿਸਕੋਰਸ ਜਿਹੜਾ ਹੈ, ਗੁਰੂ ਨਾਨਕ ਦੀ
डिबेट जिहड़ी है एक सिद्धा नाल हुंदी है अछल बटाला दे विच ते गोरखमठ ते मेरू दे पहाड़ दे उत्ते ते उन्हां दे ये डिस्कोर्स चरपटनाथ भंगरनाथ ते लोहारी पा ये 3 नाथ जो कि हुए उन्हां नाल हुंदी है ते इन्हां डिबेट्स दे विच कुछ इंटरेस्टिंग अंडर करंट्स ने जिन्हां दी मैं थोड़ी बहुत गल अगे वधाउण दी कोशिश करदा पर उस गल नूं अगे वधाउण तो पहलां एक वारी एक जर्नी करदे हां असीं पंजाब दी चेंजिंग जिहड़ी स्ट्रक्चरल गल मैं पहलां कही सी चेंजिंग स्ट्रक्चरल लैंडस्केप दे बारे ते उहदे लई असीं फिर वापस चलदे हां अर्ली मिडीवल पंजाब ते सल्तनत पंजाब ते जिहड़ा कि तुसीं देखो कि प्रीडोमिनेंटली जिहड़ा है वो पेस्टोरल इकोनॉमी नाल जुड़िया होया है उहदे उत्ते मवेशी आम तौर पर खेती बहुत वड्डा एक एंटरप्राइज नहीं हैगा अर्ली मिडीवल यानी सल्तनत काल तो पहला ते सल्तनत काल दे शुरुआती समय तुगलक तो पहला भी खेतीबाड़ी एक बहुत वड्डा एंटरप्राइज नहीं हैगा ये पूरा इलाका जिहड़ा है बाढ़ है बाढ़ टेरिटरी है जिन्हों असीं कह दिंदे आ वो इलाका जिहड़ा कि 2 नदियां विशाल नदियां दे विचकार एक अपलैंड है उभरिया इलाका है जंगल ने इत्थे ये इलाका आम तौर ते तुसीं वेखोगे ये जानवरां नाल इन्फेस्टेड है ते बहुत बार रेफरेंस देखो सप्पां दा आंदा है इस करके देखो गुग्गा बहुत इंपॉर्टेंट हो जाता है क्योंकि गुग्गा सप्पां नूं कंट्रोल करता है ना सप्पां नूं ठंडा रखता है या इस तरह बहुत सारे ऐसे पीर हुए ने खास तौर कुछ इलाकों के शेर शाह वली जिहड़े कि हुण शेर जिन्हां दा वाहन है या उन्हां दा ते ओह शेर नूं कंट्रोल करदे ने ते ये इंडिकेट करदा है खास तरह दे लैंडस्केप नूं ये लैंडस्केप जिहड़ा है ओह अग्रेरियन लैंडस्केप नहीं ये एग्रीकल्चरल लैंडस्केप नहीं है ये विच खेतीबाड़ी हले नहीं हो रही है ते हौली हौली तुसीं देखोगे कि बाकी इलाका जिहड़ा है जिहड़ा जिथे थोड़ा उपजाऊ जमीन है वो सेंट्रल पंजाब है जिहड़े कोर माझा ते जलंधर दोआब इलाका है पर यह इलाका भी मुगल काल दे विच ही वड्डे पद्धर ते विकसित होंदा है इस सल्तनत काल दे विच इह इलाका बहुत वड्डे पद्धर ते विकसित नहीं होंदा इसे करके जिहड़ा मोटा इलाका है पंजाब का उन्होंने सैमी एरिड असी इंग्लिश कहने हैं कि अद्धा रेगिस्तान ही है ते डोमिनेंट कम्यूनिटी जिहड़ी अज असी पंजाब दे विच देखदे हां जट्टां दी भावें वो मुसलमान होण भावें हिंदू होण या भावें सिख होण वो कम्यूनिटी पंजाब दे विच 1000 सन 1000 तो पहला हैगी ही नहीं ਉਹਦਾ रेफरेंस ही नहीं आंदा हां ट्रेडिंग कम्यूनिटीज ने शहर ने ट्रेडिंग कास्ट ने खत्री ने अरोड़ा ने पर जट्टां दा रेफरेंस तुहानूं जिहड़ा है पंजाब दे विच आंदा ही नहीं ते हुण सोचो मैं गल क्यों कह रहा क्योंकि मैं स्ट्रक्चरल चेंज की गल कर रहा कि बदल रहा है पंजाब दे विच ਉਹਦੇ ਨਾਲ ਅਸੀਂ ਨਾਥ ਪੰਥ ਨਾਲ ਜੀ ਜੋੜ ਕੇ ਇਹਦੀ ਗੱਲ ਕਰਾਂਗੇ 8ਵੀਂ ਸ਼ਤਾਬਦੀ ਦੇ ਸ਼ੁਰੂਆਤ ਦੇ ਵਿੱਚ ਸਾਨੂੰ ਛੱਛਨਾਮਾ ਤੋਂ ਪਤਾ ਚੱਲਦਾ ਹੈ ਕਿ ਇਹ ਜੱਟ ਜਿਹੜੇ ਨੇ ਇਹ ਸਿੰਧ ਨਦੀ ਜੇ लागे रहिंदे ने ते सिंधु नदी दे लागे रहिंदे ने ते सेंट्रल सिंध दे विच पर्टिकुलरली कंसंट्रेटेड उधर ज्यादा दिसदे ने ते ये बड़ी इंटरेस्टिंग गल पता चलदी है कि असीं अज्यूम कर लैंदे हां कि पंजाब ते जट जिहड़े ने या पंजाब जिहड़ा या पंजाब या पेजेंट जिहड़ा है जिन्हें क्योंकि पेजेंट क्लास प्रीडोमिनेंट है वो सिनोनिमस ने वो पंजाब कहो तां खेती कहो तां पंजाब हां ते पंजाब कहो तां जट कहो तां पंजाब ते ये जिहड़ा रिलेशनशिप है सानू आम तौर ते तुहानूं देखोगे बड़ा नैचुरल तौर ते पेश कीता जांदा है जबकि ये हिस्टोरिकली ट्रू नहीं है ना क्योंकि इस वेले जिहड़े जट जिहड़ा प्रीडोमिनेंट कम्यूनिटी पंजाब दी है वो असल च सिंध दे विच रहिंदी है लोअर सिंध हां सिंध दा निचला इलाका जिहड़ा है ओहदे भी सिंध सिंधु नदी दे आले दुआले वो रहिंदे ने ਉਹ ਤੇ ਚੱਚਨਾਮਾ ਕਹਿੰਦਾ ਹੈ ਕਿ ਉਹ ਬੇਸਿਕਲੀ ਦਸ਼ਤੀ ਨੇ ਹੈ ਦਸ਼ਤੀ ਮਤਲਬ ਉਹ ਵੇਸਟਲੈਂਡ ਤੇ ਰਹਿੰਦੇ ਨੇ ਉਹਨਾਂ ਦੇ ਕੋਈ ਸ਼ਾਦੀ ਵਿਆਹ ਦੇ ਕਸਟਮ ਬਹੁਤੇ ਇੰਪੋਰਟੈਂਟ ਨਹੀਂ ਨੇ ਉਹ ਆਪਣੇ ਸਟੈਂਡਰਡ ਨਾਲ ਗੱਲ ਕਹਿ ਰਹੇ ਹੋਣੇ ਉਹ ਉਹਨਾਂ ਕੋਲ ਬਹੁਤ ਇੰਪੋਰਟੈਂਟ ਫਾਈਨੈਂਸ਼ੀਅਲ ਰਿਸੋਰਸਿਸ ਵੀ ਨਹੀਂ ਨੇ ਹੈ ਉਹ ਕਹਿੰਦੇ ਉਹ ਟੈਕਸ ਪੇ ਕਰਨਾ ਤਾਂ ਉਹਨਾਂ ਕੋਲ ਲੱਕੜੀ ਲੈ ਸਕਦੇ ਆ ਤੁਸੀਂ ਹੈ ਫਾਇਰਵੁੱਡ ਹੀ ਹੈ ਉਹਨਾਂ ਕੋਲ ਹੋਰ ਕੁਝ ਹੈ ਨਹੀਂ
पर एक इंटरेस्टिंग गल वो जिहड़ी कहंदा है चर्चनामा, वो कहंदा है कि ये बुद्धिस्ट ने, है जट्टां बारे वो कहंदा है ये बुद्धिस्ट ने। ਤਾਂ ਇਹ ਸਮਝਣ ਦੀ ਗੱਲ ਸਾਨੂੰ ਹੈ ਕਿ ਜੱਟ ਜਿਸ ਵੇਲੇ ਜੱਟ ਪੰਜਾਬ ਦੇ ਵਿੱਚ ਆਉਣ ਤੋਂ ਪਹਿਲਾਂ, ਜੱਟ ਸਿੱਖ ਹਿੰਦੂ ਜਾਂ ਮੁਸਲਮਾਨ ਹੋਣ ਤੋਂ ਪਹਿਲਾਂ ਅਸਲ ਦੇ ਵਿੱਚ ਬੁੱਧਿਸਟ ਨੇ, ਉਹ ਬੁੱਧਿਕ ਸ਼ਮਣਿਕ ਨੇ, ਤੇ ਪੈਸਟੋਰਲ ਨੋਮੈਡਿਕ ਲਾਈਫ ਸਟਾਈਲ ਜਿਹੜਾ ਹੈ ਉਹ ਪ੍ਰੀਡੋਮੀਨੈਂਟਲੀ ਕਰਦੇ ਨੇ। ਚਚਨਾਮਾ ਉਹਨਾਂ ਨੂੰ ਬੋਟਸਮੈਨ ਵੀ ਕਹਿੰਦਾ, ਕਸ਼ਤੀਆਂ ਚਲਾਉਂਦੇ ਨੇ। ਤੇ ਇਹ ਸਿਲਸਿਲਾ ਚੱਲਦਾ ਰਹਿੰਦਾ। 9ਵੀਂ ਸ਼ਤਾਬਦੀ ਦੇ ਵਿੱਚ ਵੀ ਅਰਬ ਗਵਰਨਰ ਉਹਨਾਂ ਨੂੰ ਸਿੰਧ ਦੇ ਵਿੱਚ ਹੀ ਮਿਲਦਾ ਹੈ। ਉਹ ਪਰ ਸਿੰਧ ਦੇ ਲੋਅਰ ਪਾਰਟ ਤੋਂ ਥੋੜਾ ਜਿਹਾ ਉੱਪਰ ਆ ਗਏ ਨੇ, ਉਹ ਸੈਂਟਰਲ ਸਿੰਧ ਦੇ ਵਿੱਚ ਆ ਗਏ ਨੇ, ਸਿੰਧ ਪ੍ਰੋਪਰ ਜਿਹਨੂੰ ਕਹਿ ਦਿੰਦੇ। ਤੇ ਉਹਨਾਂ ਤੋਂ ਜਜ਼ੀਆ ਵੀ ਡਿਮਾਂਡ ਕਰਦਾ ਹੈ ਅਰਬ ਗਵਰਨਰ ਉਹਦਾ। ਤੇ ਉਦੋਂ ਬਾਅਦ ਤੁਸੀਂ ਇਸ ਪੂਰੇ ਪੀਰੀਅਡ ਦੇ ਵਿੱਚ ਮੈਂ ਜਿਹੜਾ ਕਹਿ ਰਿਹਾ 8ਵੀਂ 9ਵੀਂ ਸ਼ਤਾਬਦੀ ਦੇ ਵਿੱਚ ਪੰਜਾਬ ਦੇ ਵਿੱਚ ਜੱਟਾਂ ਦਾ ਕੋਈ ਰੈਫਰੈਂਸ ਨਹੀਂ ਹੈ, ਤੇ ਕੋਈ ਇਨਹੈਰੀਟੈਂਸ ਨਹੀਂ। ਇਹ ਸਿਰਫ ਤੁਸੀਂ ਦੇਖੋਗੇ, ਮੈਂ ਕੁਝ ਪੋਰਸ਼ਨ ਮਿਸ ਸਕਿਪ ਕਰ ਰਿਹਾ, ਕੋਈ ਟਾਈਮ ਲੰਘਦਾ ਜਾ ਰਿਹਾ। ਇਹ 11ਵੀਂ ਸ਼ਤਾਬਦੀ ਦੇ ਵਿੱਚ ਅਸੀਂ ਦੇਖਦੇ ਹਾਂ ਪਹਿਲੀ ਵਾਰੀ ਅਸੀਂ ਜੱਟਾਂ ਨੂੰ ਮੁਲਤਾਨ ਦੇ ਨੇੜੇ ਸਾਨੂੰ ਉਹਦਾ ਰੈਫਰੈਂਸ ਮਿਲਦਾ ਹੈ, ਮੁਲਤਾਨ ਦੇ ਨੇੜੇ ਪਹਿਲੀ ਵਾਰੀ। ਤੇ ਉਹ ਕਹਿੰਦਾ ਰੈਫਰੈਂਸ ਕਦੋਂ ਆਉਂਦਾ ਕਿ ਮਹਿਮੂਦ ਗਜ਼ਨੀ 1026 ਦੇ ਵਿੱਚ ਆਇਆ ਹੈ, ਤੇ ਮਹਿਮੂਦ ਗਜ਼ਨੀ ਨੂੰ ਦੇ ਖਿਲਾਫ ਜੱਟ ਲੜ ਰਹੇ ਨੇ। ਤੇ ਉਹ ਲੜ ਰਹੇ ਨੇ, ਉਹ ਕੀ ਹੈ ਕਿ ਇਹਦੇ ਨੇਵਲ ਐਕਸਪੀਡੀਸ਼ਨ ਹੈ, ਬੋਟਸ ਦੇ ਉੱਤੇ ਲੜਾਈ ਹੋ ਰਹੀ ਹੈ, ਤੇ ਜੱਟਾਂ ਕੋਲ 4 ਤੋਂ 8000 ਕਸ਼ਤੀਆਂ ਨੇ। ਇੱਥੇ ਵੀ ਰੈਫਰੈਂਸ ਜਿਹੜਾ ਹੈ ਕਸ਼ਤੀ ਚਲਾਉਣ ਵਾਲਿਆਂ ਦਾ ਵੀ ਆ ਰਿਹਾ ਕਿ ਇਹਨਾਂ ਦਾ ਜਿਹੜਾ ਪ੍ਰੀਡੋਮੀਨੈਂਟ ਲਾਈਫ ਸਟਾਈਲ ਹੈ ਉਹ ਹਲੇ ਵੀ ਜਿਹੜਾ ਹੈ ਐਗਰੀਕਲਚਰ ਦਾ ਨਹੀਂ ਹੈ। ਇਹ ਤੋਂ ਬਾਅਦ ਜੱਟ ਜਿਹੜੇ ਨੇ ਸਲੋਲੀ ਗ੍ਰੈਜੂਅਲੀ ਅਸੀਂ ਦੇਖੇ ਉੱਪਰਲੇ ਪਾਸੇ ਨਾਰਥਵਰਡ ਜਿਹੜੇ ਨੇ ਮਾਈਗ੍ਰੇਟ ਕਰਨ ਲੱਗ ਪੈਂਦੇ ਨੇ। ਤੇ ਬਾਏ ਦ ਟਾਈਮ ਆਫ ਸਲੋਲੀ ਗ੍ਰੈਜੂਅਲੀ ਦੇਖਦੇ ਆ ਤੁਗਲਕ ਜ਼ਮਾਨੇ ਤੱਕ ਇਹ ਮੁਲਤਾਨ ਤੇ ਜਿਹਨੂੰ ਅਸੀਂ ਬਿਆਸ ਦੇ ਥੱਲੇ ਵਾਲਾ ਇਲਾਕਾ ਬੋਲਦੇ ਆ, ਉਧਰ ਇਹ ਸੈਟਲ ਹੋਣ ਲੱਗ ਪੈਂਦੇ ਨੇ। ਪਰ ਇਹ ਵੀ ਸਲੋ ਗ੍ਰੈਜੂਅਲ ਪ੍ਰੋਸੈਸ ਹੈ, ਕੋਈ ਇੱਕਦਮ ਨਹੀਂ ਹੋ ਜਾਂਦਾ। ਸਲੋਲੀ ਐਂਡ ਗ੍ਰੈਜੂਅਲੀ ਉੱਪਰ ਵਾਲੇ ਪਾਸੇ ਦੇ ਆ ਰਹੇ ਨੇ। ਤੇ ਉਹਨਾਂ ਇਸ ਟ੍ਰਾਂਸਫੋਰਮੇਸ਼ਨ ਦਾ ਇਸ ਮੂਵਮੈਂਟ ਦਾ ਇੱਕ ਰਿਜ਼ਲਟ ਇਹ ਹੁੰਦਾ ਹੈ ਕਿ ਜੱਟ ਪਹਿਲੀ ਵਾਰੀ ਪੈਸਟੋਰਲ ਤੋਂ ਦੇ ਨਾਲ ਖੇਤੀਬਾੜੀ ਵੀ ਕਰਨ ਲੱਗ ਪੈਂਦੇ ਨੇ। ਇਹਦੇ ਕਾਰਨ ਨੇ ਤੁਗਲਕ ਜਿਹੜੇ ਨੇ ਮੁਲਤਾਨ ਦੇ ਵਿੱਚ ਖੇਤੀਬਾੜੀ ਨੂੰ ਵਿਕਸਿਤ ਕਰਦੇ ਨੇ। ਪਾਕਪਟਨ ਦੇ ਵਿੱਚ ਦੀਵਾਨ ਜਿਹੜੇ ਨੇ ਬਾਬਾ ਫਰੀਦ ਦੇ ਮਰਨ ਤੋਂ ਬਾਅਦ ਜਿਹੜੇ ਦੀਵਾਨ ਨੇ ਉਹਨਾਂ ਨੂੰ ਤੁਗਲਕ ਬਹੁਤ ਸਾਰੀਆਂ ਜ਼ਮੀਨਾਂ ਦਿੰਦੇ ਨੇ, ਉਹਦੇ ਉੱਤੇ ਖੇਤੀ ਸ਼ੁਰੂ ਹੋਣ ਲੱਗ ਪੈਂਦੀ ਤੇ ਖੇਤੀ ਉੱਥੇ ਕਰਨ ਵਾਲੇ ਜੱਟ ਨੇ। ਤੇ ਇਧਰ ਤੋਂ ਇੱਕ ਪੰਜਾਬ ਦੇ ਵਿੱਚ ਮੇਜਰ ਸਟਰਕਚਰਲ ਟ੍ਰਾਂਸਫੋਰਮੇਸ਼ਨ ਸ਼ੁਰੂ ਹੁੰਦਾ ਹੈ। ਇਹ ਸਟਰਕਚਰਲ ਟ੍ਰਾਂਸਫੋਰਮੇਸ਼ਨ ਦੇ ਸਭ ਤੋਂ ਵੱਡੇ ਬੈਨੀਫੀਸ਼ਰੀ ਜੱਟ ਹੀ ਹੁੰਦੇ ਨੇ। ਮੁਗਲ ਜ਼ਮਾਨੇ ਦੇ ਵਿੱਚ ਆਉਂਦੇ ਆਇਨ ਅਕਬਰੀ ਸਾਨੂੰ ਕਹਿੰਦਾ ਕਿ ਉਹ ਮੈਂਸ਼ਨ ਕਰਦਾ ਹੈ ਕਿ ਜੱਟ ਤੇ ਜ਼ਮੀਂਦਾਰ ਸਿਨੋਨਿਮਸ ਟਰਮ ਦੇ ਤੌਰ ਤੇ ਯੂਜ਼ ਕਰਦਾ ਹੈ ਕਿ ਜੱਟ ਜ਼ਮੀਂਦਾਰ ਹੈ, ਜ਼ਮੀਂਦਾਰ ਜੱਟ ਹੈ। ਤੇ ਉਹਦੇ ਨਾਲ ਇੱਕ ਹੋਰ ਚੀਜ਼ ਕਹਿੰਦਾ ਕਿ ਜੱਟ ਪ੍ਰੀਡੋਮੀਨੈਂਟਲੀ ਪ੍ਰੈਜ਼ੈਂਟ ਹੈ, ਤੇ ਜੱਟ ਹੁਣ ਜਿਹੜਾ ਹੈ ਪ੍ਰੀਡੋਮੀਨੈਂਟਲੀ ਪ੍ਰੈਜ਼ੈਂਟ ਹੋ ਜਾਂਦਾ। ਤੇ ਇਹ ਜਿਹੜੀ ਲੰਬੀ ਹਿਸਟਰੀ ਹੈ ਪੰਜਾਬ ਦੇ ਟ੍ਰਾਂਸਫੋਰਮੇਸ਼ਨ ਦੀ, ਇਹਦੇ ਦੋ ਹਿੱਸੇ ਮੈਂ ਜੋੜ ਕੇ ਹੁਣ ਤੁਹਾਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਪੈਰਲਲ ਚੱਲ ਰਹੀ ਹੈ। ਇੱਕ ਤਾਂ ਨਾਥ ਪੰਥ ਹੈ ਜਿਹੜਾ ਐਗਜ਼ਿਸਟ ਕਰਦਾ ਇੱਥੇ, ਜਿਹਦੀ ਪ੍ਰੀਡੋਮੀਨੈਂਸ ਜਿਹੜੀ ਹੈ ਇਸ ਇਲਾਕੇ ਵਿੱਚ ਸਾਨੂੰ ਇੱਕ ਰਿਲੀਜੀਅਸ ਟ੍ਰੈਡੀਸ਼ਨ ਦੇ ਤੌਰ ਤੇ ਦਿਸਦੀ ਹੈ, ਜਿਹਦੇ ਆਈਡੀਅਲਸ ਨੇ ਉਹ ਅਸੈਟਿਸਿਜ਼ਮ ਹੈ, ਉਹ ਤਿਆਗ ਹੈ। ਉਹਦੇ ਨਾਲ ਜਿਹੜੇ ਕਿ ਜੱਟ ਪੰਜਾਬ ਦੇ ਵਿੱਚ ਆ ਰਹੇ ਨੇ ਉਹ ਨੋਮੈਡਿਕ ਨੇ, ਉਹ ਸੈਟਲਡ ਨਹੀਂ ਨੇ। ਹੁਣ ਦੋਨੋਂ ਜਿਹੜੇ ਕਿ ਨਾਨ ਸੈਟਲਡ, ਇੱਕ ਰਿਲੀਜੀਅਸ ਟ੍ਰੈਡੀਸ਼ਨ ਨਾਨ ਸੈਟਲਡ ਹੈ ਤੇ ਇੱਕ ਜਿਹੜਾ ਕਿ ਲਾਈਫ ਜਿਹੜੀ ਹੈ ਅਨਸੈਟਲਡ ਹੈ, ਉਹ ਨਾਲ ਦੇ ਨਾਲ ਤੁਰ ਰਹੇ ਨੇ। ਤੇ ਅਸੀਂ ਦੇਖਦੇ ਹਾਂ ਕਿ ਇਹ ਅਗਰੇਰੀਅਨ ਫਰੰਟੀਅਰ ਜਿਹੜਾ ਹੈ, ਖੇਤੀਬਾੜੀ ਦਾ ਜਿਹੜਾ ਇੰਪੋਰਟੈਂਟ ਐਕਸਪੈਂਸ਼ਨ ਹੈ ਮੱਧਕਾਲ ਤੋਂ ਜਿਹੜਾ ਸ਼ੁਰੂ ਹੁੰਦਾ ਹੈ, ਤੇ ਇਹ ਕੀ ਕਰਦਾ ਹੈ ਕਿ ਪੈਸਟੋਰਲਿਜ਼ਮ ਨੂੰ ਇਹ ਕਿਨਾਰੇ ਕਰਨ ਲੱਗ ਪੈਂਦਾ ਹੈ। ਪੈਸਟੋਰਲਿਜ਼ਮ ਆਈਡੀਅਲ ਪ੍ਰੋਫੈਸ਼ਨ ਨਹੀਂ ਰਹਿੰਦਾ। ਡਿਸਕੋਰਸ ਨਵਾਂ ਜਿਹੜਾ ਸ਼ੁਰੂ ਹੋਣ ਲੱਗ ਪੈਂਦਾ ਉਹ ਹੁੰਦਾ ਕਿਰਤ ਦਾ, ਉਹ ਕੰਮ ਦਾ ਹੁੰਦਾ ਕਿ ਕਿਰਤ ਕਰੋ, ਕੰਮ ਕਰੋ। ਤੁਸੀਂ ਜਾਣਦੇ ਹੋ ਗੁਰੂ ਨਾਨਕ ਦਾ ਰੈਫਰੈਂਸ ਦੇ ਕੇ ਮੈਂ ਗੱਲ ਕਹਿ ਰਿਹਾ। ਤੇ ਆਈਡੀਅਲ ਜਿਹੜਾ ਹੈ ਉਹ ਹਾਊਸ ਹੋਲਡਰ ਦਾ ਐਮਰਜ ਕਰਨ ਲੱਗ ਪੈਂਦਾ ਕਿ ਨਹੀਂ ਘਰ ਬਾਹਰ ਵਸਾਉਣਾ ਚਾਹੀਦਾ ਹੈ। ਇਹ ਅਸੈਟਿਸਿਜ਼ਮ ਜਾਂ ਤਿਆਗ ਨਹੀਂ ਚੱਲਣਾ, ਘਰ ਦਾ ਤਿਆਗ ਨਹੀਂ ਚੱਲੇਗਾ।
ਤੇ ਇਹ ਜਿਹੜੇ ਨਵੇਂ ਐਨਕਾਊਂਟਰਸ ਨੇ ਇਹ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਸੂਫੀਜ਼ਮ ਤੇ ਸਿੱਖ ਧਰਮ ਦੇ ਰਾਈਜ਼ ਦੇ ਦੌਰਾਨ ਸਾਨੂੰ ਦਿਸਦੇ ਨੇ। ਤੇ ਨਾਥ ਪੰਥ ਜਿਹੜਾ ਹੈ ਐਸਥੈਟਿਕ ਟ੍ਰੈਡੀਸ਼ਨ ਨਾਲ ਜੁੜਿਆ ਹੋਇਆ ਹੈ, ਪਰ ਜੱਟ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਐਂਟਰ ਕਰਦੇ ਨੇ ਤੇ ਸੂਫੀਜ਼ਮ ਨਾਥ ਪੰਥ ਸੂਫੀਜ਼ਮ ਅਤੇ ਸਿੱਖੀਜ਼ਮ ਦੇ ਨਾਲ ਇਮਰਜੈਂਸ ਤੋਂ ਇੱਕ ਤਾਂ ਸਟਰਕਚਰਲ ਚੇਂਜ ਪੰਜਾਬ ਦੇ ਵਿੱਚ ਆਉਂਦਾ ਹੈ, ਖੇਤੀ ਦਾ ਵਿਕਾਸ ਹੁੰਦਾ ਹੈ, ਪਰ ਉਹਦੇ ਨਾਲ ਨਾਲ ਜਿਹੜੇ ਕਿ ਓਲਡ ਵੈਲਿਊਜ਼ ਨੇ ਪੈਸਟੋਰਲਿਜ਼ਮ, ਨੋਮੈਡਿਜ਼ਮ, ਐਸਥੈਟਿਸਿਜ਼ਮ ਉਹ ਰਿਪਲੇਸ ਕਰਦਾ ਹੈ ਇੱਕ ਸੈਟਲਡ ਲਾਈਫ, ਇੱਕ ਸੀਡੈਂਟਰੀ ਲਾਈਫ, ਉਹ ਉਸ ਟ੍ਰਾਂਸਫਰਮੇਸ਼ਨ ਵਿੱਚ ਸਾਨੂੰ ਦਿਸਦਾ ਹੈ। ਇਸੇ ਕਰਕੇ ਹੀ ਤੁਸੀਂ ਦੇਖੋਗੇ ਗੁਰੂ ਨਾਨਕ ਦੇ ਸਿੱਧ ਗੋਸ਼ਟੀ ਦੇ ਵਿੱਚ ਸਾਨੂੰ ਨਾਥ ਜੋਗੀ ਜਿਹੜਾ ਹੈ ਉਹ ਇੱਕ ਆਈਡੀਅਲ ਦੇ ਤੌਰ ਤੇ ਪੇਸ਼ ਨਹੀਂ ਕੀਤਾ ਜਾਂਦਾ ਹੈ ਨਾ, ਪਰ ਇਹਦੇ ਹੋਰ ਵੀ ਡਾਇਨਾਮਿਕਸ ਨੇ। ਮੈਂ ਜਲਦੀ ਸ਼ੇਅਰ ਕਰ ਦੇਣਾ। ਜਿਵੇਂ ਇੱਕ ਡਾਇਨਾਮਿਕ ਹੈ ਕਿਉਂਕਿ ਗੁਰੂ ਨਾਨਕ ਲੰਬੀ ਉਹਨਾਂ ਦੀ ਜਿਹੜੀ अर्ਲੀ ਹਿਸਟਰੀ ਦੇਖ ਲਈਏ, ਉਦਾਸੀ ਉਹਨਾਂ ਦੇ ਟਰੈਵਲਸ ਦੇ ਦੌਰਾਨ ਦੀ ਹਿਸਟਰੀ ਦੇਖ ਲਈਏ ਤੇ ਉਹ ਬਹੁਤ ਟਰੈਵਲ ਕਰਦੇ ਨੇ। ਉਹਨਾਂ ਦੇ ਬਹੁਤ ਸਾਰੇ ਕਾਮਨ ਲਿੰਕੇजेस ਨੇ ਨਾਥ ਪੰਥ ਨਾਲ ਨੇ। ਮੈਂ ਤੁਹਾਨੂੰ ਮੋਨੋਥੀਜ਼ਮ ਦੇ ਨਾਲ ਦੀ ਗੱਲ ਵੀ ਕੀਤੀ, ਮੈਂ ਕਾਸਟ ਤੇ ਕ੍ਰਿਟੀਕ ਦੀ ਵੀ ਗੱਲ ਕੀਤੀ ਹੈ, ਇੱਕ ਸਟਰੋਂਗ ਕ੍ਰਿਟੀਕ ਬ੍ਰਹਮੈਨਿਕ ਰਿਚੁਅਲਿਜ਼ਮ ਦਾ ਹੈ। ਉਹ ਸਾਰੀ ਗੱਲਾਂ ਹੈਗੀਆਂ ਨੇ ਨਾ ਉਹਨਾਂ ਦੇ अर्ਲੀ ਟੀਚਿੰਗਸ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਦਿਸਦੀਆਂ ਨੇ। ਪਰ ਗੁਰੂ ਨਾਨਕ ਇੱਕ ਖਾਸ ਮੋੜ ਤੇ ਉਹਨੂੰ ਡੇਟ ਕਰਨਾ ਬਹੁਤ ਮੁਸ਼ਕਿਲ ਹੈ, ਪਰ ਇਹ ਕਹੋ ਕਿ ਦੂਜੀ ਉਦਾਸੀ ਤੋਂ ਬਾਅਦ ਇੱਕ ਸਟਰੋਂਗ ਕ੍ਰਿਟੀਕ ਆਫ ਨਾਥ ਪੰਥ ਦੇਣ ਲੱਗ ਪੈਂਦੇ ਨੇ। ਇਹ ਮੈਂ ਹੀ ਅੰਦਾਜ਼ਾ ਲਾਇਆ ਹੈ, ਇਹਦੇ ਤੇ ਬਹੁਤਾ ਕੰਮ ਨਹੀਂ ਹੋਇਆ ਹੈ। ਇਹ ਅੰਦਾਜ਼ਾ ਮੈਂ ਇਸ ਕਰਕੇ ਲਾਇਆ ਹੈ ਕਿਉਂਕਿ ਦੂਜੀ ਉਦਾਸੀ ਤੋਂ ਜਦੋਂ ਗੁਰੂ ਨਾਨਕ ਵਾਪਸ ਆਉਂਦੇ ਨੇ ਉਸ ਵੇਲੇ ਸ਼੍ਰੀ ਚੰਦ ਜਿਹੜਾ ਗੁਰੂ ਨਾਨਕ ਦਾ ਵੱਡਾ ਪੁੱਤਰ ਹੈ ਉਹ ਸ਼ੈਵਿਜ਼ਮ ਨੂੰ ਅਡਾਪਟ ਕਰ ਲੈਂਦਾ ਹੈ। ਉਹ ਨਾਥ ਜੋਗੀ ਬਣ ਜਾਂਦਾ ਹੈ, ਉਹ ਰਿਨੰਸੀਏਟ ਹੋ ਜਾਂਦਾ ਹੈ, ਐਸਥੈਟਿਕ ਬਣ ਜਾਂਦਾ ਹੈ। ਤੇ ਉਦੋਂ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬਹੁਤ ਸਾਰਾ ਡਿਸਕੋਰਸ ਜਿਹੜਾ ਹੈ ਸਿੱਧਾਂ ਦੇ ਨਾਲ ਗੁਰੂ ਨਾਨਕ ਕਰਦੇ ਨੇ। ਐਂ ਲੱਗਦਾ ਕਦੇ ਕਦੇ ਸ਼ਾਇਦ ਗੁਰੂ ਨਾਨਕ ਉਹ ਡਿਸਕੋਰਸ ਆਪਣੇ ਬੇਟੇ ਨਾਲ ਹੀ ਕਰ ਰਹੇ ਨੇ, ਕਿ ਬੇਟੇ ਦੀ ਚੋਇਸ ਆਫ ਐਸਥੈਟਿਸਿਜ਼ਮ ਜਿਹੜਾ ਹੈ ਉਹਦੇ ਨਾਲ ਹੀ ਇਹ ਰਲਦਾ ਮਿਲਦਾ ਸਾਨੂੰ ਦਿਸਦਾ, ਜਿਹਦੇ ਵਿੱਚ ਉਹ ਬੇਟੇ ਦੀ ਜਿਹੜੀ ਚੋਇਸ ਹੈ ਉਹਨੂੰ ਰਿਜੈਕਟ ਕਰ ਰਹੇ ਨੇ, ਹਨਾ। ਇਹ ਸਾਨੂੰ ਸਿੱਧ ਗੋਸ਼ਟੀ ਦੇ ਵਿੱਚ ਵੀ ਦਿਸਦਾ ਹੈ, ਉਹਨਾਂ ਦੀ ਟੀਚਿੰਗਸ ਦੇ ਵਿੱਚ ਵੀ ਦਿਸਦਾ ਹੈ। ਤੇ ਮੋਸਟ ਫੰਡਾਮੈਂਟਲ ਟੀਚਿੰਗਸ ਤੁਸੀਂ ਦੇਖੋਗੇ ਗੁਰੂ ਨਾਨਕ ਦੀ, ਜਿਵੇਂ ਮੈਂ ਦੋ ਤਿੰਨ ਚੀਜ਼ਾਂ ਦੱਸ ਦੇਣਾ ਜਿਹੜੇ ਕਿ ਬਹੁਤ ਇੰਪੋਰਟੈਂਟ ਨੇ। ਕੋਰ ਸਿੱਖ ਵੈਲਿਊਜ਼ ਨੇ, ਕੋਰ ਪੰਜਾਬੀ ਵੈਲਿਊਜ਼ ਵੀ ਨੇ ਟੁਡੇ। ਮੈਂ ਸਿਰਫ ਸਿੱਖ ਵੈਲਿਊ ਨਹੀਂ ਕਹਿ ਰਿਹਾ, ਉਹ ਪੰਜਾਬੀ ਵੈਲਿਊਜ਼ ਨੇ। ਹਾਊਸ ਹੋਲਡ ਲਾਈਫ, ਰਿਜੈਕਸ਼ਨ ਆਫ ਸੰਸਕ੍ਰਿਤਿਕ ਟੈਕਸਟਸ, ਕਿਉਂਕਿ ਪੰਜਾਬ ਦੇ ਵਿੱਚ ਵੇਦਾਂ ਦਾ ਬਹੁਤ ਜ਼ਿਆਦਾ ਬੋਲ ਚਾਲ ਨਹੀਂ ਰਿਹਾ। ਪਿਲਗ੍ਰਿਮੇਜ ਦਾ ਰਿਜੈਕਸ਼ਨ, ਉਹ ਗੁਰੂ ਨਾਨਕ ਸਾਫ਼ ਤੌਰ ਤੇ ਕਹਿੰਦੇ ਨੇ, ਜਾਂ ਕਿਰਤ ਤੇ ਐਮਫੈਸਿਸ ਕਿ ਕੰਮ ਕਰੋ, ਹੈ ਨਾ, ਕਿਰਤ ਕਰੋ, ਭੀਖ ਨਾ ਮੰਗੋ, ਹੈ ਨਾ, ਮੰਗ ਕੇ ਨਾ ਖਾਣਾ ਖਾਓ। ਅਤੇ ਰਿਪਿਊਡੀਏਸ਼ਨ ਆਫ ਰੀਇਨਕਾਰਨੇਸ਼ਨ ਕਿ ਜਿਹਨੂੰ ਅਸੀਂ ਕਹਿੰਦੇ ਆ ਸਾਈਕਲ ਆਫ ਲਾਈਫ, ਕਿ ਪੁਨਰ ਜਨਮ ਜਿਹਨੂੰ ਕਹਿ ਦਿੰਦੇ ਆ। ਇਹ ਸਾਰੇ ਜਿਹੜੇ ਇੰਪੋਰਟੈਂਟ ਰੈਫਰੈਂਸਿਸ ਤੁਹਾਨੂੰ ਗੁਰੂ ਨਾਨਕ ਦੀ ਜ਼ਿੰਦਗੀ ਤੋਂ ਦਿਸਦੇ ਨੇ, ਇਹ ਅਸਲ ਦੇ ਵਿੱਚ ਨਾਥ ਪੰਥ ਨਾਲ ਵੀ ਜੁੜੇ ਹੋਏ ਨੇ। ਜੇ ਧਿਆਨ ਨਾਲ ਹੁਣ ਦੇਖੋ, ਹਾਊਸ ਹੋਲਡ ਲਾਈਫ ਤੇ ਐਮਫੈਸਿਸ ਨਾਥ ਤੋਂ ਬਿਲਕੁਲ ਪੁੱਠਾ, ਕਿਉਂਕਿ ਉਹਨਾਂ ਦਾ ਬੱਚਾ ਵੀ ਹੁਣ ਐਸਥੈਟਿਕ ਬਣ ਗਿਆ ਹੈ। ਸੰਸਕ੍ਰਿਤਿਕ ਟ੍ਰੈਡੀਸ਼ਨ, ਕਿਉਂਕਿ ਨਾਥ ਪੰਥੀਆਂ ਦੇ ਵਿੱਚ ਮੇਜਰ ਟੈਕਸਟ ਜਿਹੜੇ ਨੇ ਉਹ ਸੰਸਕ੍ਰਿਤ ਦੇ ਵਿੱਚ ਵੀ ਨੇ, ਤੇ ਹਾਲਾਂਕਿ ਉਹਨਾਂ ਦਾ ਰਿਵਿਦਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਉਹ ਇੱਕ ਵੱਖਰੀ ਹੱਠ ਯੋਗਿਕ ਟ੍ਰੈਡੀਸ਼ਨ ਨਾਲ ਜੁੜੇ ਹੋਏ ਨੇ। ਪਿਲਗ੍ਰਿਮੇਜ ਇੱਕ ਇੰਪੋਰਟੈਂਟ ਕੰਪੋਨੈਂਟ ਹੈ ਨਾਥ ਪੰਥੀਆਂ ਦਾ। ਉਹ ਜਗ੍ਹਾ ਜਗ੍ਹਾ ਜਾ ਕੇ ਡੇਰਿਆਂ ਦੇ ਉੱਤੇ ਟਰੈਵਲ ਕਰਦੇ ਰਹਿੰਦੇ ਨੇ। ਕਿਰਤ ਨਾਥ ਪੰਥੀ ਨਹੀਂ ਕਰਦੇ ਨੇ, ਤੇ ਉਹਨਾਂ ਦੇ ਰੀਇਨਕਾਰਨੇਸ਼ਨ ਦੇ ਵਿੱਚ ਬਿਲੀਫ ਹੈਗਾ ਹੈ ਨਾ, ਕਿ ਇਸ ਕਰਕੇ ਬਹੁਤ ਸਾਰੇ ਲੇਟਰ ਨਾਥ ਜਿਹੜੇ ਨੇ ਉਹਨੂੰ ਸ਼ਿਵ ਹੀ ਮੰਨਿਆ ਜਾਂਦਾ ਹੈ ਨਾ, ਸ਼ਿਵ ਦਾ ਇਨਕਾਰਨੇਸ਼ਨ ਹੀ ਮੰਨਿਆ ਜਾਂਦਾ। ਪਰ ਇਹਦੇ ਵਿੱਚ ਵੀ ਤੁਸੀਂ ਦੇਖੋਗੇ ਪੂਰਾ ਕਲੀਨ ਰਿਜੈਕਸ਼ਨ ਜਿਹੜਾ ਹੈ ਸ੍ਰੀ ਚੰਦ ਦਾ ਨਹੀਂ ਹੈ। ਤੁਸੀਂ ਕਲੀਨ ਰਿਜੈਕਸ਼ਨ ਨਹੀਂ ਕਹਿ ਸਕਦੇ, ਕਿਉਂਕਿ ਸ੍ਰੀ ਚੰਦ ਜਿਹੜਾ ਹੈ ਬਹੁਤ ਡਿਵੋਟਿਡ ਬੱਚਾ ਹੈ ਆਪਣੇ ਪਿਓ ਦਾ। ਉਹ ਹਾਲਾਂਕਿ ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਗੁਰੂ ਨਾਨਕ ਪਹਿਲੀ ਉਦਾਸੀ ਤੇ ਜਾਂਦੇ ਨੇ, ਉਹ ਸ਼੍ਰੀ ਚੰਦ ਲਗਭਗ, ਹੁਣ ਕਿਉਂਕਿ ਇਹ ਤਰੀਕਾ ਦਾ ਖੇਲ ਹੈ ਤੇ ਗੁਰੂ ਨਾਨਕ ਦੀ ਜਿਹੜੀ ਉਦਾਸੀਆਂ ਹੈ ਉਹਦੇ ਉੱਤੇ ਕਾਫੀ ਲੰਬੀ ਚੌੜੀ ਡਿਬੇਟ ਹੈ ਕਿਹੜੇ ਸਮੇਂ ਦੇ ਵਿੱਚ ਹੁੰਦੀ ਹੈ, ਪਰ ਇਸ ਕਰਕੇ ਰੇਂਜ ਆਫ ਡੇਟਸ ਦੱਸ ਰਹੇ। ਜਦੋਂ ਗੁਰੂ ਨਾਨਕ ਪਹਿਲੀ ਉਦਾਸੀ ਤੇ ਜਾਂਦੇ ਨੇ, ਸ਼੍ਰੀ ਚੰਦ ਸ਼ਾਇਦ 4 ਤੋਂ 12 ਸਾਲ ਦੀ ਉਮਰ ਦਾ ਹੈ, ਛੋਟਾ ਹੈ, ਬੱਚਾ ਹੈ। ਤੇ ਜਦੋਂ ਪਹਿਲੀ ਵਾਪਸ ਆਉਂਦੇ ਨੇ, ਸ਼੍ਰੀ ਚੰਦ 14 ਤੋਂ 16 ਸਾਲ ਉਮਰ ਦੇ ਲਗਭਗ ਦਾ ਹੋ ਜਾਂਦਾ ਹੈ। ਤੇ ਇਹਦੇ ਬਾਅਦ ਸ਼੍ਰੀ ਚੰਦ ਜਿਹੜਾ ਹੈ ਹੁਣ
जोगियां वाले पासे चला जाता है ते एक नवा ट्रेडिशन एस्टैबलिश करता है जिन्हों वो आप ना भी उदासी देता है। इंटरेस्टिंग है कि एक वो अपने मत नूं उही ना देता है जिहड़े कि उहदे फादर दे नां ते जुड़िया होया है। ट्रैवल है उदासी तो उदासीन जिहड़ी परंपरा है जिहड़ी श्रीचंद एस्टैबलिश करते हैं वो शैवाइट ट्रेडिशन है। वो इनहेरिटेंस जिहड़ी है सारियां नाथ जोगियां नाल ही जुड़दी दिसदी है। सिख हिस्टोरियोग्राफी दे विच असीं देखदे हां कि नाथपंथ दी कोई गल नहीं हुंदी। श्रीचंद दे बारे भी बहुत सारा काम अज तक नहीं होया है। जबकि फैक्ट यह है कि श्रीचंद 6 सिख गुरुआं नाल जिउंदा रहा। फर्स्ट 6 सिख गुरुज ते गुरु हरगोबिंद ने तो अपना बेटा वड्डा बेटा बाबा गुरुदित्ता वो श्रीचंद नूं भी दिता ते उहदे बाद श्रीचंद दे मरण तो बाद बाबा श्रीचंद दे मरण तो बाद वो उन्हां दा वारिस बनता है उदासी संप्रदाय का उदासी मत का। नाउ ये गल जदों असीं ज़हन दे विच रखांगे ते सानूं 2-3 चीज़ां समझण दी लोड़ है। ऐ लगदा है कि एक रिजेक्शन जिहड़ा है ना सिर्फ क्योंकि देखो कि गुरु नानक तो बाद मेजर जिहड़ा एम्फेसिस है सिख टीचिंग्स दा ते बहुत सारे लेटर गुरुज इत्थों काम भी करते हैं। तुसीं जे माझे वाले पासे जाओ तो बहुत सारे इहो जिहे गुरुद्वारे तुहानूं दिसणगे। अंमृतसर दे कोल ही एक गुरुद्वारा छिहाटा सा उत्थे उत्ते तुहानूं परशियन व्हील जिहड़ी है ਉਹਦੇ ਨਾਂ ਤੇ ਹੀ ਬਣਿਆ ਹੋਇਆ 6 हरट परशियन व्हील ਦੇ ਨਾਂ ਦੇ ਉੱਤੇ ਤੇ ਗੁਰੂਆਂ ਨੇ ਵੀ ਬਹੁਤ ਸਾਰਾ ਕੰਮ ਅਗਰੇਰੀਅਨ ਐਕਸਪੈਂਸ਼ਨ ਦਾ ਵੀ ਕੀਤਾ ਸ਼ਹਿਰ ਵਸਾਏ ਤੇ ਵੰਸ ਅਗੇਨ ਜਿਹੜਾ ਮੈਂ ਸਟਰਕਚਰਲ ਟ੍ਰਾਂਸਫਰਮੇਸ਼ਨ ਦੀ ਗੱਲ ਕਰ ਰਿਹਾ ਉਹ ਨਾਲ ਦੇ ਨਾਲ ਹੀ ਚੱਲ ਰਿਹਾ ਹੈ। ਤੇ ਸ਼੍ਰੀਚੰਦ ਦੇ ਇੰਸਟੀਟਿਊਸ਼ਨ ਜਿਹੜਾ ਉਦਾਸੀਆਂ ਦਾ ਬ੍ਰਾਂਚ ਪਠਾਨਕੋਟ ਦੇ ਵਿੱਚ ਐਸਟੈਬਲਿਸ਼ ਕਰਦੇ ਨੇ ਤੇ ਬਾਅਦ ਦੇ ਵਿੱਚ ਡਿਵੋਟਡ ਵੀ ਰਹਿੰਦੇ ਨੇ। ਗੁਰੂ ਨਾਨਕ ਦੇ ਉੱਤੇ ਉਹ ਆਰਤਾ ਵੀ ਲਿਖਦੇ ਨੇ ਤੇ ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਗੁਰੂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਆਉਂਦਾ ਹੈ ਤੇ ਸਭ ਮੋਟੇ ਜਿੰਨੇ ਗੁਰਦੁਆਰੇ ਇਸ ਕਾਲ ਦੇ ਵਿੱਚ ਬਣਦੇ ਉਹਨਾਂ ਦੇ ਕੇਅਰ ਟੇਕਰ ਜਿਹੜੇ ਨੇ ਉਦਾਸੀ ਰੱਖੇ ਜਾਂਦੇ ਨੇ। ਹੁਣ ਗੁਰਦੁਆਰਾ ਰਿਫਾਰਮ ਮੂਵਮੈਂਟ ਉਹਨਾਂ ਉਦਾਸੀਆਂ ਨੂੰ ਹਾਲਾਂਕਿ ਹਿੰਦੂ ਕਹਿ ਦਿੰਦੀ ਹੈ ਬਟ ਫੈਕਟ ਇਹ ਹੈ ਕਿ ਉਹਨਾਂ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਨਾਨਕ ਪੰਥ ਨੂੰ ਤੇ ਨਾਨਕ ਦੀ ਟੀਚਿੰਗਸ ਨੂੰ ਡਿਸੈਮੀਨੇਟ ਕਰਨ ਦਾ ਵੀ ਰਿਹਾ ਹੈ ਤੇ ਉਹਦੇ ਕਲਚਰਲ ਇਨਹੈਰੀਟੈਂਸਸ ਨੇ ਉਹਦੇ ਗੁਰੂ ਨਾਨਕ ਦੇ ਬੇਟੇ ਨਾਲ ਜੁੜੇ ਹੋਏ ਉਹ ਸੰਪਰਕ ਨੇ ਉਹ ਵੀ ਇੰਪੋਰਟੈਂਟ ਨੇ। ਅੱਛਾ ਪਰ ਇਸ ਕਰਕੇ ਕਾਊਂਟਰ ਫੈਕਚੁਅਲ ਜੇ ਮੈਂ ਇੱਕ ਸਵਾਲ ਪੁੱਛਣਾ ਤੇ ਉਹ ਇਹ ਹੋ ਸਕਦਾ ਹੈ ਕਿ ਜੇ ਸ਼੍ਰੀ ਚੰਦ ਜੋਗੀ ਨਾ ਬਣੇ ਹੁੰਦੇ ਤੇ ਸਿੱਖ ਧਰਮ ਦਾ ਨੇਚਰ ਅੱਜ ਕੀ ਹੁੰਦਾ। ਇਹ ਇੱਕ ਕਾਊਂਟਰ ਫੈਕਚੁਅਲ ਕੁਐਸਚਨ ਹੋ ਸਕਦਾ ਹੈ ਨਾ ਜਿਹੜਾ ਕਿ ਅਸੀਂ ਪੁੱਛ ਸਕਦੇ ਹਾਂ। ਪਰ ਇਹ ਕਹਾਣੀ ਇੱਧਰ ਨਹੀਂ ਸਿਰਫ ਹੁੰਦੀ। ਇਹ ਜਿਹੜੀ ਟੈਂਸ਼ਨ ਸਾਨੂੰ ਦਿਸਦੀ ਹੈ ਬਿਟਵੀਨ ਨਾਥ ਜਿਹੜਾ ਪ੍ਰਿੰਸੀਪਲਸ ਨੇ ਅਸੈਟਿਸਿਜ਼ਮ ਦਾ ਇਹ ਸਾਨੂੰ ਇਹ ਰਿਪੀਟਡਲੀ ਸਾਨੂੰ ਕਈ ਕਹਾਣੀਆਂ ਦੇ ਵਿੱਚ ਦਿਸਦੇ ਨੇ। ਹੀਰ ਰਾਂਝਾ ਦੀ ਕਹਾਣੀ ਵੀ ਸਾਨੂੰ ਕਿੱਸਾ ਜਿਹੜਾ ਹੈ ਉਹਦੇ ਵਿੱਚ ਸਾਨੂੰ ਦਿਸਦੇ ਨੇ। ਇਹ ਟੈਂਸ਼ਨ ਜਿਹੜੀ ਹੈ ਬਿਟਵੀਨ a settled agricultural agrarian life and nomadic pastoral life ਹੈ। ਤੇ ਰਾਂਝੇ ਨੂੰ ਅਸੀਂ ਕਹਿੰਦੇ ਆ ਕਿ ਬੰਸਰੀ ਵਜਾਉਂਦਾ ਹੈ ਤੇ ਕ੍ਰਿਸ਼ਨ ਦੀ ਤਰ੍ਹਾਂ ਬੰਸਰੀ ਵਜਾਉਂਦਾ ਤੇ ਉਹਨੂੰ ਖੇਤੀਬਾੜੀ ਨਾਲ ਬਹੁਤਾ ਕੋਈ ਇੰਟਰਸਟ ਨਹੀਂ ਹੈਗਾ ਹੈ ਨਾ। ਉਹ ਗਡਰੀਆ ਦੇ ਤੌਰ ਤੇ ਜਿਉਂਦਾ ਉਹਨੂੰ ਜ਼ਿਆਦਾ ਅਪੀਲ ਕਰਦਾ ਤੇ ਇਹ ਗੱਲ ਤੁਸੀਂ ਦੇਖੋਗੇ ਸਿਰਫ ਰਾਂਝੇ ਨਾਲ ਨਹੀਂ ਜੁੜਦੀ। ਇਹ ਬਹੁਤ ਸਾਰੇ ਗੁਰੂ ਨਾਨਕ ਨਾਲ ਵੀ ਜੁੜਦੀ ਹੈ ਕਿਉਂਕਿ ਇਹ ਜਿਹੜੇ ਖਾਸ ਪੈਟਰਨਸ ਨੇ ਸਾਨੂੰ ਦਿਸਦੇ ਨੇ ਜਿਹਨੂੰ ਅਸੀਂ ਟ੍ਰੋਪਸ ਵੀ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ। ਇਸ ਤਰ੍ਹਾਂ ਗੁਰੂ ਨਾਨਕ ਵੀ ਵਰਲਡਲੀ ਲਾਈਫ ਦੇ ਵਿੱਚ ਇੰਟਰਸਟਿਡ ਨਹੀਂ ਨੇ ਤੇ ਉਹਨਾਂ ਦਾ ਬੇਟਾ ਜਿਹੜਾ ਉਹ ਵੀ ਇਹਦੀ ਵਰਲਡਲੀ ਲਾਈਫ ਦੇ ਵਿੱਚ ਇੰਟਰਸਟਿਡ ਨਹੀਂ ਹੁੰਦਾ। ਤੇ ਰਿਨੰਸੀਏਸ਼ਨ ਜਿਹੜਾ ਹੈ ਉਹ ਇੱਕ ਇੰਪੋਰਟੈਂਟ ਰੋਲ ਨਾਲ ਲੈਂਦਾ। ਬਟ ਡਿਫਰੈਂਸ ਸਾਨੂੰ ਦੇਖੋ ਇਹ ਦਿਸਦਾ ਹੈ ਟੈਂਸ਼ਨ ਦੇ ਤੌਰ ਤੇ ਤੁਸੀਂ ਦੇਖੋਗੇ ਤੇ ਇਹ ਹੀਰ ਵਾਰਿਸ ਸ਼ਾਹ ਵੀ ਦਿਸਦੀ ਹੈ ਕਿ ਉਹਨੂੰ ਕਿਸ ਤਰ੍ਹਾਂ ਟੀਜ਼ ਕੀਤਾ ਜਾਂਦਾ ਹੈ ਰਾਂਝੇ ਨੂੰ ਕਿ ਤੂੰ ਕੰਮ ਨਹੀਂ ਕਰਦਾ ਕੋਈ। ਇਹ ਇੱਕ ਇੰਪੋਰਟੈਂਟ ਟ੍ਰੋਪ ਨਾਲ ਆਉਂਦਾ ਹੈ ਕਿ ਉਹ ਇੱਕ ਕਿੱਥੋਂ ਆਉਂਦਾ ਹੈ ਇੱਕ ਆਈਡੀਅਲ ਵਨਸ ਅਗੇਨ ਕਿਉਂਕਿ ਜੱਟ ਜਿਹੜੇ ਨੇ ਜਿਹੜੇ ਕਿ ਮੇਜਰ ਸਟੋਰੀ ਦੇ ਵਿੱਚ ਵੀਵ ਕੀਤੇ ਗਏ ਇਸ ਵੇਲੇ ਤੱਕ ਇਸ ਸਟੋਰੀ ਦੇ ਵਿੱਚ ਉਹ ਇਸ ਵੇਲੇ ਮੇਜਰਲੀ ਜਿਹੜੇ ਨੇ ਐਗਰੀਕਲਚਰਿਸਟ ਦੇ ਤੌਰ ਤੇ ਟ੍ਰਾਂਸਫਾਰਮ ਹੋ ਚੁੱਕੇ ਨੇ। ਪਰ ਜਿਹੜੀ ਮੈਮਰੀ ਹੈ ਐਸਥੈਟਿਸਿਜ਼ਮ ਦੀ ਜਿਹੜੀ ਮੈਮਰੀ ਹੈ ਨੋਮੈਡਿਜ਼ਮ ਦੀ ਜਿਹੜੀ ਮੈਮਰੀ ਹੈ ਪੁਰਾਣੀ ਜ਼ਿੰਦਗੀ ਦੀ ਉਹ ਇੱਕ ਹੌਂਟਿੰਗ ਅੰਗਰੇਜ਼ੀ ਦਾ ਸ਼ਬਦ ਯੂਜ਼ ਕਰ ਰਿਹਾ ਮੈਂ ਇੱਕ ਹੌਂਟਿੰਗ ਪ੍ਰੈਕਟਿਸ ਦੇ ਤੌਰ ਤੇ ਇੱਕ ਹੌਂਟਿੰਗ
ਕੀ ਕਹੋਗੇ ਇੱਕ ਮੈਮਰੀ ਦੇ ਤੌਰ ਤੇ ਸਾਨੂੰ ਲਿੰਗਰ ਕਰਦੀ ਦਿਸਦੀ ਹੈ ਨਾ, ਜਿਉਂਦੀ ਦਿਸਦੀ ਹੈ। ਇਸੇ ਕਰਕੇ ਰਾਂਝਾ ਦਾ ਟ੍ਰੋਪ ਜਿਹੜਾ ਹੈ ਉਸ ਟੈਂਸ਼ਨ ਨੂੰ ਕੈਪਚਰ ਕਰਦਾ ਹੈ, ਉਸ ਟੈਂਸ਼ਨ ਨੂੰ, ਜਿਹੜੀ ਟੈਂਸ਼ਨ ਇੱਕ ਨੋਮੈਡਿਕ ਲਾਈਫ ਸਟਾਈਲ ਦੀ ਹੈ ਤੇ ਉਹ ਟੈਂਸ਼ਨ ਜਿਹੜੀ ਇੱਕ ਸੈਟਲਡ ਐਗਰੀਕਲਚਰਲ ਲਾਈਫ ਸਟਾਈਲ ਦੀ ਹੈ, ਤੇ ਉਸੇ ਦੇ ਵਿੱਚ ਹੀ ਉਹ ਜਾਣਦੇ ਹੋ ਜੋਗੀ ਬਣ ਜਾਂਦਾ ਹੈ। ਤੇ ਇਹ ਸਾਰੇ ਟ੍ਰੈਡੀਸ਼ਨ ਜਿਹੜੇ ਨੇ ਮਿਲਦੇ ਜੁਲਦੇ ਸਾਨੂੰ ਉਸੇ ਫਾਰਮ, ਉਸੇ ਕੰਪੋਨੈਂਟ ਨੂੰ ਰਿਪੀਟਡਲੀ ਐਕਸਪ੍ਰੈਸ ਕਰਦੇ ਹੋਏ ਦਿਸਦੇ ਹਨ। ਹੁਣ ਨਾਥ ਪੰਥ ਦਾ ਅੱਜ ਕੀ ਰੋਲ ਹੈ? ਕੀ ਉਹ ਜਿਉਂਦਾ ਹੈ? ਕੀ ਉਹ ਜਿੰਦਾ ਹੈ? ਹਾਂ, ਬਿਲਕੁਲ ਜਿੰਦਾ ਹੈ। ਜਿਵੇਂ ਮੈਂ ਕਿਹਾ ਕਿ ਇੱਕ ਨਵੇਂ ਮਤ ਦੇ ਤੌਰ ਤੇ ਉਦਾਸੀਆਂ ਦੇ ਵਿੱਚ ਨਾਥ ਪੰਥ ਜਿੰਦਾ ਰਹਿੰਦਾ ਹੈ। ਹਾਲਾਂਕਿ ਬਹੁਤ ਸਾਰਾ ਨਾਥ ਟ੍ਰੈਡੀਸ਼ਨ ਅੱਜ ਸਨਾਤਨੀ ਹੋ ਗਿਆ ਹੈ, ਮੈਨੂੰ ਕਹਿਣ ਦੀ ਲੋੜ ਨਹੀਂ ਹੈ, ਪਰ ਬਹੁਤ ਵੱਡਾ ਜਿਹੜਾ ਗੋਰਖਨਾਥ ਦਾ ਮੰਦਿਰ ਹੈ ਯੂਪੀ ਦੇ ਵਿੱਚ, ਅੱਜ ਉਹ ਸਨਾਤਨੀਆਂ ਦੇ ਮੰਦਿਰ ਤੋਂ ਬਹੁਤਾ ਕੁਝ ਵੱਖਰਾ ਨਹੀਂ ਹੈ ਨਾ। ਉੱਥੇ ਦੇ ਉਸੇ ਤਰ੍ਹਾਂ ਦੀ ਪੂਜਾ ਪਾਠ ਹੁੰਦੀ ਹੈ ਜਿਹੜੇ ਕਿ ਕੋਰਨਾਥ ਜਿਹੜੇ ਐਥਿਕਸ ਨੇ ਉਹਦੇ ਬਿਲਕੁਲ ਉਲਟ ਹੈ। ਹਾਲਾਂਕਿ ਤੁਸੀਂ ਦੇਖੋਗੇ ਯੂਪੀ ਦੇ ਚੀਫ ਮਿਨਿਸਟਰ ਅੱਜ ਵੀ ਉਹ ਕੰਨ ਫੱਟੇ ਨੇ, ਪਰ ਉਹ ਕੰਨ ਦੇ ਵਿੱਚ ਸੋਨੇ ਦੀ ਈਅਰਿੰਗ ਪਾਉਂਦੇ ਨੇ, ਪਰ ਉਹ ਖਾਲੀ ਉਹਦੀ ਇਨਹੈਰੀਟੈਂਸ ਨਹੀਂ ਹੈ। ਨਾਥ ਯੋਗਾ ਜਿਹੜਾ, ਨਾਥ ਯੋਗਿਕ ਟ੍ਰੈਡੀਸ਼ਨ ਜਿਹੜਾ ਹੈ, ਸਿੱਧਾਂ ਦੇ ਟ੍ਰੈਡੀਸ਼ਨ ਜਿਹੜੇ ਨੇ, ਉਹ ਅੱਜ ਮਾਡਰਨ ਫਾਰਮ ਆਫ ਯੋਗਾ ਦੇ ਵਿੱਚ ਵੀ ਸਰਵਾਈਵ ਕਰਦਾ, ਜਿਹਨੂੰ ਅਸੀਂ ਅੱਜ ਮਾਡਰਨ ਫਾਰਮ ਦੇ ਵਿੱਚ 19th ਤੇ 20th ਸੈਂਚੁਰੀ ਦੇ ਵਿੱਚ ਜਦੋਂ ਕਨਵੈਂਟ ਸਕੂਲਸ ਤੇ ਕ੍ਰਿਸਚੀਅਨ ਮਿਸ਼ਨਰੀ ਐਸਟੈਬਲਿਸ਼ਮੈਂਟ ਸ਼ੁਰੂ ਹੁੰਦੇ ਨੇ, ਫਿਜ਼ੀਕਲ ਐਜੂਕੇਸ਼ਨ, ਫਿਜ਼ੀਕਲ ਟ੍ਰੇਨਿੰਗ, ਜਿਹਨੂੰ ਅਸੀਂ ਐਰੋਬਿਕਸ ਵੀ ਕਹਿ ਦਿੰਦੇ ਹਾਂ, ਅੱਜ ਪੀਟੀ ਕਹਿ ਦਿੰਦੇ ਹਾਂ, ਉਹ ਸ਼ੁਰੂ ਹੁੰਦੀ ਹੈ ਤਾਂ ਉਹਦੇ ਨਾਲ ਨਾਲ ਯੋਗਾ ਵੀ ਟ੍ਰਾਂਸਫਾਰਮ ਹੁੰਦਾ ਤੇ ਆਸਨ ਖਾਸ ਤੌਰ ਤੇ ਐਕਸਰਸਾਈਜ਼ ਦੇ ਤੌਰ ਤੇ ਪ੍ਰੈਜ਼ੈਂਟ ਕੀਤੇ ਜਾਣ ਲੱਗ ਪੈਂਦੇ ਨੇ। ਪ੍ਰਾਣਾਯਾਮ ਵੀ ਉਸੇ ਤਰ੍ਹਾਂ ਟ੍ਰੈਡੀਸ਼ਨ ਦੇ ਵਿੱਚ ਟ੍ਰਾਂਸਫਾਰਮ ਹੁੰਦਾ ਹੈ। ਤੇ ਅੱਜ ਵੀ ਤੁਸੀਂ ਅੰਮ੍ਰਿਤਸਰ, ਲਾਹੌਰ ਦੀ ਜੇ 19th-20th ਸੈਂਚੁਰੀ ਦੀ ਗੱਲ ਕਰੋ ਤੇ 19th-20th ਸੈਂਚੁਰੀ ਦੇ ਵਿੱਚ ਕਈ ਸਾਰੇ ਇਸ ਤਰ੍ਹਾਂ ਦੇ, ਮੈਂ ਇੱਕ ਤਾਂ ਪੱਕੇ ਤੌਰ ਤੇ ਜਾਣਦਾ, ਇਸ ਤਰ੍ਹਾਂ ਦੇ ਨਏ ਇੰਸਟੀਟਿਊਸ਼ਨਸ ਐਸਟੈਬਲਿਸ਼ ਹੋਏ ਜਿਨ੍ਹਾਂ ਨੇ ਸਿੱਧ ਯੋਗ ਜਿਹੜਾ ਹੈ, ਜਿਨ੍ਹਾਂ ਨੇ ਹਠ ਯੋਗ ਜਿਹੜਾ ਹੈ, ਉਸ ਟ੍ਰੈਡੀਸ਼ਨ ਨੂੰ ਅੱਗੇ ਤੋਰਨ ਦਾ ਕੰਮ ਕੀਤਾ। ਛਾਟਾ ਦੇ ਵਿੱਚ ਇੱਕ ਵੱਡਾ ਇੰਸਟੀਟਿਊਸ਼ਨ ਹੈ ਯੋਗ ਦਾ, ਉਹ ਹਠ ਯੋਗ ਦੀ ਪ੍ਰੈਕਟਿਸ ਨੂੰ ਪ੍ਰੀ ਪਾਰਟੀਸ਼ਨ ਟਾਈਮਸ ਤੋਂ ਪ੍ਰੋਪਗੇਟ ਕਰਦਾ ਰਿਹਾ ਹੈ, ਅੱਜ ਵੀ ਜਿਉਂਦਾ ਹੈ। ਤੇ ਉਦਾਸੀ ਸੰਪਰਦਾਇ ਦੀ ਮੈਂ ਗੱਲ ਕੀਤੀ ਹੈ, ਤੇ ਅੰਮ੍ਰਿਤਸਰ ਦੇ ਵਿੱਚ ਤਾਂ ਬਹੁਤ ਸਾਰੇ ਅਖਾੜੇ ਨੇ ਜਿਹੜੇ ਕਿ ਉਦਾਸੀ ਮਤ ਨਾਲ ਜੁੜੇ। ਪੂਰੇ ਗੋਲਡਨ ਟੈਂਪਲ ਦੇ ਆਲੇ ਦੁਆਲੇ ਕਈ ਸਾਰੇ ਅਖਾੜੇ ਨੇ। ਚਿੱਟਾ ਅਖਾੜਾ ਹੈ, ਬਹੁਤ ਸੁੰਦਰ ਅਖਾੜੇ, ਬਹੁਤ ਖੂਬਸੂਰਤ ਪੇਂਟਿੰਗ ਵੀ ਨੇ। ਤੇ ਇੱਕ ਇੰਟਰਸਟਿੰਗ ਚੀਜ਼ ਜਿਹੜੀ ਨਾਥ ਪੰਥ ਤੋਂ ਸਰਵਾਈਵ ਕਰਦੀ ਹੈ ਚੜ੍ਹਦੇ ਪੰਜਾਬ ਦੇ ਵਿੱਚ ਵੀ, ਉਹ ਧੂਨਾ ਹੈ। ਤੇ ਮੈਂ ਜਦੋਂ ਕਿਤਾਬ ਲਿਖੀ ਸੀ ਸੂਫੀ ਸ਼ਰਾਈਨਸ ਦੇ ਉੱਤੇ, ਤੇ ਇੱਕ ਚੀਜ਼ ਮੈਨੂੰ ਸੂਫੀ ਸ਼ਰਾਈਨਸ ਦੇ ਵਿੱਚ ਹਮੇਸ਼ਾ ਜਿਹੜੀ ਦਿਸਦੀ ਸੀ ਉਹ ਧੂਨਾ ਸੀਗਾ। ਧੂਨਾ ਤੁਸੀਂ ਸ਼ਾਇਦ ਜਾਣਦੇ ਹੀ ਹੋ, ਉਹ ਇੱਕ ਹਮੇਸ਼ਾ ਜਲਦੀ ਹੋਈ ਅੱਗ ਹੈ ਜਿਹੜੀ ਕਿ ਜਿਹੜਾ ਮੈਡੀਟੇਸ਼ਨ ਦਾ ਪਲੇਸ ਹੈ, ਜਿਹੜੇ ਧਿਆਨ ਦੀ ਜਗ੍ਹਾ ਹੈ, ਉੱਥੇ ਆਮ ਨਾਥ ਯੋਗੀਆਂ ਦੇ ਡੇਰਾਂ ਦੇ ਵਿੱਚ ਹਮੇਸ਼ਾ ਮੌਜੂਦ ਹੁੰਦੀ ਹੈ। ਤੇ ਉਹਦਾ ਰਿਪਰੈਜ਼ੈਂਟੇਸ਼ਨ ਜਿਹੜਾ ਹੈ ਉਹ ਬਹੁਤ ਸਟਰੋਂਗ ਨਾਥ ਯੋਗੀਆਂ ਨਾਲ ਹੈ। ਇਹ ਅੱਜ ਵੀ ਪੰਜਾਬ ਦੀ ਸੂਫੀ ਸ਼ਰਾਈਨ ਦੇ ਵਿੱਚ ਸਰਵਾਈਵ ਕਰਦਾ ਹੈ। ਸਾਰੀ ਸੂਫੀ ਸ਼ਰਾਈਨਸ ਦੇ ਵਿੱਚ, ਚੜ੍ਹਦੇ ਪੰਜਾਬ ਦੇ ਵਿੱਚ ਖਾਸ ਤੌਰ ਤੇ, ਮੈਂ ਲਹਿੰਦੇ ਪੰਜਾਬ ਦੀ ਗੱਲ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਉਹਦੇ ਬਾਰੇ ਬਹੁਤ ਕੁਝ ਪਤਾ ਨਹੀਂ ਹੈ, ਪਰ ਚੜ੍ਹਦੇ ਪੰਜਾਬ ਦੇ ਵਿੱਚ ਹਰੇਕ ਸੂਫੀ ਸ਼ਰਾਈਨ ਦੇ ਵਿੱਚ ਇੱਕ ਥਾਂ ਹੁੰਦੀ ਹੈ ਜਿਹਨੂੰ ਧੂਨਾ ਕਹਿੰਦੇ ਆ, ਅੱਜ ਵੀ ਸਰਵਾਈਵ ਕਰਦੀ ਹੈ। ਤੇ ਇਹ ਸਾਰੀਆਂ ਇਨਹੈਰੀਟੈਂਸ ਜਿਹੜੀਆਂ ਨੇ ਨਾਥ ਪੰਥ ਦੀ ਨੇ। ਅੱਜ ਨਾਥ ਪੰਥ ਜਿਹੜਾ ਹੈ ਇੱਕ ਹਾਊਸ ਹੋਲਡਰ ਰਿਲੀਜਨ ਦੇ ਤੌਰ ਤੇ ਵੀ ਐਗਜ਼ਿਸਟ ਕਰਦਾ ਹੈ, ਤੇ ਬਹੁਤ ਸਾਰੇ ਅੱਜ ਕੱਲ੍ਹ ਦੇ ਨਾਥ ਜਿਹੜੇ ਨੇ ਉਹ ਵਿਆਹ ਵੀ ਕਰਾਉਂਦੇ ਨੇ, ਉਹ ਆਮ ਜ਼ਿੰਦਗੀ ਵੀ ਜਿਉਂਦੇ ਨੇ, ਪਰ ਹੁੰਦੇ ਉਹ ਨਾਥ ਹੀ ਨੇ। ਤੇ ਹਾਊਸ ਹੋਲਡਰ ਨਾਥ, ਇਸ ਤਰ੍ਹਾਂ ਯੋਗ ਨਾਥ ਟ੍ਰੈਡੀਸ਼ਨ ਵੀ ਟ੍ਰਾਂਸਫਾਰਮ ਹੁੰਦਾ ਹੈ ਹੌਲੀ ਹੌਲੀ। ਪਰ ਨਾਥ ਪੰਥ ਜਿਹੜਾ ਹੈ ਉਹਦੇ ਟ੍ਰਾਂਸਫਾਰਮ ਹੋਣ ਦੇ ਨਾਲ ਨਾਲ ਇੱਕ ਹੋਰ ਚੈਲੰਜ ਨਾਲ ਵੀ ਕਦੇ ਕਦੇ ਫੇਸ ਕਰਦਾ ਹੈ। ਉਹ ਚੈਲੰਜ ਜਿਹੜਾ ਹੈ ਉਹ ਸਨਾਤਨ ਧਰਮ ਦਾ ਹੈ। ਉਹ ਚੈਲੰਜ ਕਿਸ ਤਰ੍ਹਾਂ ਹੁੰਦਾ ਹੈ? ਤੁਸੀਂ 19th ਸੈਂਚੁਰੀ, ਲੇਟ 19th ਤੇ ਅਰਲੀ 20th ਸੈਂਚੁਰੀ ਜਿੰਨੇ ਡਿਬੇਟਸ ਦੇਖੋਗੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਾਰੀਆਂ ਡਿਬੇਟਸ ਦੇ ਵਿੱਚ ਜਿਹੜੀ ਜਿਹਨੂੰ ਅਸੀਂ ਪਪੂਲਰ ਡਿਬੇਟਸ ਵਿੱਚ ਕਹਿ ਦਿੰਦੇ ਹਿੰਦੂ ਇਨਹੈਰੀਟੈਂਸ ਹੈ, ਟੈਕਨੀਕਲੀ ਉਹ ਹਿੰਦੂ ਇਨਹੈਰੀਟੈਂਸ ਨਹੀਂ ਹੈ, ਉਹ ਇੱਕ ਸਨਾਤਨ ਇਨਹੈਰੀਟੈਂਸ ਹੈ ਜਿਹੜੀ ਜਿਹਦੇ ਵਿੱਚ ਖਾਸ ਤਰ੍ਹਾਂ ਦੇ ਵਿੱਚ ਰਿਚੁਅਲ ਬਿਲੀਫਸ ਤੇ ਖਾਸ ਤਰ੍ਹਾਂ ਦੀ ਜਿਹੜੀ ਹਿਸਟੋਰੀਕਲ ਇਨਹੈਰੀਟੈਂਸ ਹੈ ਅਬਾਊਟ ਰਿਚੁਅਲਸ, ਅਬਾਊਟ ਪ੍ਰੈਕਟਿਸਿਸ,
ਉਸ ਦੇ ਉੱਤੇ ਬਹੁਤ ਬੜਾ ਹਮਲਾ ਹੁੰਦਾ ਹੈ। ਤੁਸੀਂ ਜਾਣਦੇ ਹੋ ਕਿ ਸਿੰਘ ਸਭਾ ਮੂਵਮੈਂਟ ਵੀ ਦੋ ਹਿੱਸਿਆਂ ਦੇ ਵਿੱਚ ਡਿਵਾਈਡਡ ਸੀ, ਲਾਹੌਰ ਤੇ ਅੰਮ੍ਰਿਤਸਰ ਸਿੰਘ ਸਭਾ, ਤੇ ਦੋਨਾਂ ਦੇ ਵਿੱਚ ਮਤ ਬਹੁਤ ਵੱਖਰੇ ਵੱਖਰੇ ਸੀਗੇ। ਅੰਮ੍ਰਿਤਸਰ ਸਿੰਘ ਸਭਾ ਇੱਕ ਖਾਸ ਤਰ੍ਹਾਂ ਦੇ ਨੌਨ ਤਤ ਖਾਲਸਾ ਟ੍ਰੈਡੀਸ਼ਨ ਨਾਲ ਜੁੜੀ ਹੋਈ ਸੀ ਤੇ ਲਾਹੌਰ ਸਿੰਘ ਸਭਾ ਤਤ ਖਾਲਸਾ। ਤੇ ਇਹ ਜਿਹੜਾ ਟੈਂਸ਼ਨ ਨੇ ਦੋਨਾਂ ਦਾ, ਇਹ ਟੈਂਸ਼ਨ ਜਿਹੜਾ ਹੈ ਸਨਾਤਨੀ ਪ੍ਰੈਕਟਿਸਿਸ ਦੇ ਇਰਦ ਗਿਰਦ ਘੁੰਮਦਾ ਹੈ। ਇਸੇ ਤਰ੍ਹਾਂ ਆਰਿਆ ਸਮਾਜ ਜਿਹੜਾ ਹੈ ਉਹ ਬਹੁਤ ਵੱਡਾ ਕ੍ਰਿਟੀਕ ਸਨਾਤੀਆਂ ਦੇ ਖਿਲਾਫ ਹੀ ਹੈ। ਐਟਲੀਸਟ अर्ਲੀ ਫੇਜ਼ ਜਿਹੜਾ ਹੈ ਲੇਟ 19th अर्ਲੀ 20th ਸੈਂਚੁਰੀ ਦਾ, ਉਹ ਆਰਿਆ ਸਮਾਜੀ ਸਨਾਤਨੀ ਜਿਹੜਾ ਹੈ ਉਹਨਾਂ ਦੇ ਕਨਫਲਿਕਟ ਦਾ ਹੈ। ਤੇ ਸਨਾਤਨੀ ਇਸ ਵੇਲੇ ਬੈਕਫੁੱਟ ਤੇ ਨੇ, ਉਹ ਬਚ ਰਹੇ ਨੇ, ਕਹਿ ਲਓ ਉਹਨਾਂ ਦੇ ਕ੍ਰਿਟੀਕ ਨਾਲ। ਪਰ ਅੱਜ ਦਾ ਜਿਹੜਾ ਕਾਲ ਹੈ ਉਹ ਉਲਟ ਹੈ। ਅੱਜ ਇਹ ਯੁੱਗ ਜਿਹੜਾ ਹੈ, ਇਹ ਹਿਸਟਰੀ ਜਿਹੜਾ ਫੇਜ਼ ਅਸੀਂ ਕਹੀਏ, ਇਹ ਸਨਾਤਨੀਆਂ ਦਾ ਫੇਜ਼ ਪ੍ਰੀਡੋਮੀਨੈਂਟਲੀ ਸਾਨੂੰ ਉਭਰਦਾ ਦਿਸਦਾ ਹੈ। ਤੇ ਇਸ ਵੇਲੇ ਜੇ ਤੁਸੀਂ ਦੇਖੋਗੇ ਮੇਜਰ ਰਿਲੀਜੀਅਸ ਟ੍ਰੈਡੀਸ਼ਨ ਨੇ, ਭਾਵੇਂ ਉਹ ਨਾਥ ਪੰਥ ਹੋਵੇ, ਉਹ ਸਨਾਤਨਾਈਜ਼ ਹੋਇਆ ਹੈ, ਜਾਂ ਤਾਂ ਨੈਚੁਰਲੀ ਕੋਆਪਟ ਹੋ ਕੇ, ਜਿਵੇਂ ਮੈਂ ਗੋਰਖਨਾਥ ਮੱਠ ਦਾ ਐਗਜ਼ਾਮਪਲ ਦਿੱਤਾ, ਜਾਂ ਇੱਕ ਪ੍ਰੈਸ਼ਰ ਦੇ ਉੱਤੇ। ਇੱਕ ਪ੍ਰੈਸ਼ਰ ਵੀ ਉਹਨਾਂ ਦੇ ਉੱਤੇ ਹੁੰਦਾ ਹੈ। ਮੈਂ ਐਗਜ਼ਾਮਪਲ ਜਲਦੀ ਦੇ ਦੇਣਾ ਕਿਉਂਕਿ ਟਾਈਮ ਖਤਮ ਹੋ ਗਿਆ। ਉਹ ਹੈਗਾ ਦੁਰਗਿਆਨਾ ਟੈਂਪਲ ਦਾ। ਦੁਰਗਿਆਨਾ ਇੱਕ ਮੰਦਿਰ 1925 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਮਰਜ ਕਰਦਾ ਤੇ ਉਸ ਟੈਂਪਲ ਉਸ ਮੰਦਿਰ ਦੇ ਸ਼ੁਰੂ ਹੋਣ ਤੇ ਉੱਤੇ ਜਿਹੜੀ ਡਿਬੇਟਸ ਹੈ ਉਹ ਇਹ ਹੈ ਕਿ ਪੰਡਤਾਂ ਨੂੰ ਤੇ ਉਦਾਸੀਆਂ ਨੂੰ ਕਿਉਂਕਿ ਗੁਰਦੁਆਰਿਆਂ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਤੇ ਉਹ ਆਪਣੇ ਲਈ ਇੱਕ ਨਵੀਂ ਥਾਂ ਲੱਭ ਰਹੇ ਨੇ, ਤੇ ਉਹ ਥਾਂ ਦੁਰਗਿਆਨਾ ਤੀਰਥ ਦੇ ਤੌਰ ਤੇ ਅੱਜ ਇਮਰਜ ਕਰਦੀ ਹੈ। ਪਰ ਦੁਰਗਿਆਨਾ ਤੋਂ ਪਹਿਲਾਂ ਉਹਦੇ ਆਲੇ ਦੁਆਲੇ ਬਹੁਤ ਸਾਰੇ ਪੁਰਾਣੇ ਮੰਦਿਰ ਨੇ। ਕੁਝ ਮੰਦਿਰ ਇਹੋ ਜਿਹੇ ਨੇ ਜਿਹੜੇ ਕਿ ਸਨਾਤਨੀ ਡਿਸਕੋਰਸ ਦੇ ਵਿੱਚ ਅਡੈਪਟ ਹੁੰਦੇ ਨੇ, ਜਿਵੇਂ ਕਿ ਬੜਾ ਹਨੂਮਾਨ ਮੰਦਿਰ ਹੈ, ਸ਼ੀਤਲਾ ਮਾਤਾ ਮੰਦਿਰ ਹੈ, ਤੇ ਉੱਥੇ ਪਰਸ਼ੂਰਾਮ ਮੰਦਿਰ ਹੈ। ਪਰ ਇੱਕ ਇਹੋ ਜਿਹਾ ਮੰਦਿਰ ਹੈ ਜਿਹੜਾ ਕਿ ਭੈਰੋਨਾਥ ਦਾ ਮੰਦਿਰ ਹੈ, ਉਹ ਨਾਥ ਜੋਗੀਆਂ ਦਾ ਮੰਦਿਰ ਹੈ, ਜਿਹੜਾ ਕਿ ਸਨਾਤਨੀ ਡਿਸਕੋਰਸ ਦੇ ਵਿੱਚ ਫਿੱਟ ਨਹੀਂ ਬੈਠਦਾ ਕਿਉਂਕਿ ਉਹ ਕਾਸਟ ਦਾ ਕ੍ਰਿਟੀਕ ਕਰਦਾ ਹੈ। ਉੱਥੇ ਭੰਗ ਜਿਹੜੀ ਹੈ ਖਾਈ ਜਾਂਦੀ ਹੈ, ਕੈਨੇਬਿਸ ਜਿਹੜੀ ਉਹ ਸਮੋਕ ਕੀਤੀ ਜਾਂਦੀ ਹੈ। ਉੱਥੇ ਜਿਹੜੀ ਇਹ ਸ਼ਰਾਬ ਵੀ ਕਦੇ ਕਦੇ ਚੜਾਵੇ ਦੇ ਤੌਰ ਤੇ ਦਿੱਤੀ ਜਾਂਦੀ ਹੈ। ਤੇ ਇਹ ਸਾਰੀਆਂ ਚੀਜ਼ਾਂ ਸਨਾਤਨਿਸਟ ਜਿਹੜੀ ਸੈਂਸਿਬਿਲਿਟੀਜ਼ ਹੈ ਉਹਦੇ ਵਿੱਚ ਫਿੱਟ ਨਹੀਂ ਬੈਠਦੀਆਂ। ਇਸੇ ਕਰਕੇ ਕੀ ਹੋਇਆ, ਜਦੋਂ ਕਿ ਗਲਿਆਰਾ ਪ੍ਰੋਜੈਕਟ ਇਹਨਾਂ ਨੇ ਸ਼ੁਰੂ ਕੀਤਾ ਦੁਰਗਿਆਨਾ ਨੂੰ ਇੱਕ ਤੀਰਥ ਦਾ ਸਟੇਟਸ ਦਿੰਦਿਆਂ ਹੋਇਆ, ਤਾਂ ਸਭ ਤੋਂ ਵੱਡਾ ਜਿਹੜਾ ਲਾਸ ਉਸ ਐਕਸਪੈਂਸ਼ਨ ਪ੍ਰੋਜੈਕਟ ਦੇ ਵਿੱਚ ਹੋਇਆ ਉਹ ਇਸ ਮੰਦਿਰ ਦਾ ਹੋਇਆ, ਭੈਰੋਨਾਥ ਮੰਦਿਰ ਦਾ। ਅੱਧਾ ਤੋਂ ਜ਼ਿਆਦਾ ਮੰਦਿਰ ਜਿਹੜਾ ਇਹਨਾਂ ਨੇ ਤੋੜ ਦਿੱਤਾ ਤੇ ਅੰਮ੍ਰਿਤਸਰ ਇੰਪਰੂਵ ਟਰਸਟ ਨੇ ਗਲਿਆਰਾ ਪ੍ਰੋਜੈਕਟ ਨੂੰ ਯਾਨੀ ਦੁਰਗਿਆਨਾ ਮੰਦਿਰ ਨੂੰ ਇੱਕ ਤੀਰਥ ਦੇ ਤੌਰ ਤੇ ਟ੍ਰਾਂਸਫਾਰਮ ਕਰ ਦਿੱਤਾ। ਤੇ ਅੱਜ ਇਹ ਛੋਟਾ ਜਿਹਾ ਮੰਦਿਰ ਤੌਰ ਤੇ ਰਹਿ ਗਿਆ ਦੁਰਗਿਆਨਾ ਦੇ ਵਿਚਕਾਰ। ਹੁਣ ਇਹ ਇੱਕ ਮਾਈਨਰ ਸ਼ਰਾਈਨ ਦੇ ਤੌਰ ਤੇ ਸਾਨੂੰ ਇੱਕ ਸਿਰਫ ਸਿੰਬਲ ਦੇ ਤੌਰ ਤੇ ਐਗਜ਼ਿਸਟ ਕਰਦਾ ਹੋਇਆ ਦਿਸਦਾ ਹੈ। ਇਹਦੀ ਮੇਜਰ ਜਿਹੜੀ ਪ੍ਰੈਜ਼ੈਂਸ ਹੋਇਆ ਕਰਦੀ ਸੀ ਅੱਜ ਤੋਂ 5-6 ਸਾਲ ਪਹਿਲਾਂ, ਉਹ ਲਗਭਗ ਜਿਹੜੀ ਹੈ ਟ੍ਰਾਂਸਫਾਰਮ ਹੁੰਦੀ ਦਿਸਦੀ ਹੈ। ਤੇ ਨਾਥ ਪੰਥ ਜਿਹੜਾ ਹੈ, ਇਸ ਕਰਕੇ ਤੁਸੀਂ ਦੇਖੋ ਕਿ ਅੱਜ ਦੇ ਜਿਹੜੇ ਕੰਟੈਂਪਰੇਰੀ ਜਿਹੜੇ ਪੋਲੀਟੀਕਲ ਡਿਸਕੋਰਸ ਹੈ ਉਹਨਾਂ ਦੇ ਨਾਲ ਵੀ ਜੂਝਦਾ ਹੋਇਆ ਆਪ ਵੀ ਜਾਂ ਵਿਲਿੰਗਲੀ ਜਾਂ ਅਨਵਿਲਿੰਗਲੀ ਵੀ ਟ੍ਰਾਂਸਫਾਰਮ ਹੋ ਰਿਹਾ। ਤੇ ਮੈਂ ਇਧਰ ਗੱਲ ਖਤਮ ਕਰਦਾ। 3 ਚੀਜ਼ਾਂ ਮੈਂ ਜੋੜ ਕੇ ਦੇਖੀਆਂ, ਹਿਸਟਰੀ, ਮੈਮਰੀ, ਪ੍ਰੈਕਟਿਸ, ਤੇ ਕੁਐਸਚਨਸ ਹੋਣਗੇ ਤੇ ਆਈ ਵਿਲ ਬੀ ਵੈਰੀ ਗਲੈਡ। ਥੈਂਕ ਯੂ ਵੈਰੀ ਮਚ ਜੀ ਸਰ, ਥੈਂਕ ਯੂ। ਸਵਾਲ ਸਾਡੇ ਕੋਲ ਕੁਝ ਆਏ ਨੇ, ਉਹਨਾਂ ਤੇ ਅਸੀਂ ਤੁਹਾਡੇ ਕੋਲ ਗੱਲਬਾਤ ਰੱਖਾਂਗੇ ਤੁਹਾਡੇ ਸਾਹਮਣੇ। ਇੱਕ ਕੁਐਸਚਨ ਹੈ ਬੜਾ ਇੰਟਰਸਟਿੰਗ ਲੱਗਾ, ਹਰਮਿੰਦਰ ਕੌਰ ਸੋਹਲ ਹੋਰਾਂ ਵੱਲੋਂ ਹੈ ਕਿ ਰਾਂਝਾ ਜੋਗੀ ਬਣ ਜਾਂਦਾ ਹੈ ਤੇ ਕੀ ਜੋਗੀ ਬਣਨਾ ਕੋਈ ਆਸਾਨ ਕੰਮ ਸੀ? ਕਾਮਨ ਲੋਕੀ ਜਾ ਕੇ ਜੋਗੀਆਂ ਦੇ ਨਾਲ ਰਲ ਕੇ ਜੋਗੀ ਬਣ ਜਾਂਦੇ ਸਨ? ਇਹ ਇਹਨਾਂ ਸੌਖਾ ਨਹੀਂ ਹੈ। ਮਤਲਬ ਇਹ ਨਹੀਂ ਹੈ ਕਿ ਕੋਈ ਵੀ ਜਾ ਕੇ ਜੋਗੀ ਬਣ ਜਾਂਦਾ ਸੀ। ਇਹਦੇ ਵਿੱਚ ਪ੍ਰੈਕਟਿਸਿਸ ਨੇ, ਜਿਵੇਂ ਕਿ ਮੇਰੇ ਪਿਤਾ ਜੀ ਨੇ ਇਸੇ ਤਰ੍ਹਾਂ ਇਹਦੇ ਯੋਗ ਸਾਧਨ ਨਾਲ ਜੁੜੇ ਹੋਏ ਨੇ, ਜਿਹੜੇ ਅੰਮ੍ਰਿਤਸਰ ਬ੍ਰਾਂਚ ਦੀ ਮੈਂ ਗੱਲ ਕੀਤੀ ਸੀ ਤੁਹਾਨੂੰ, ਤੇ ਉਹ ਮੈਂ ਅੱਜ ਕੁਦਰਤੀ ਮੈਂ ਪੂਰੀ ਜ਼ਿੰਦਗੀ, ਕਿਉਂਕਿ ਮੈਂ ਉਹਨਾਂ ਨੂੰ ਦੇਖਦਿਆਂ ਰਿਹਾ, ਉਹ ਕਿਤਾਬਾਂ ਪੜ੍ਹਦਿਆਂ ਮੈਂ ਕਦੇ ਪੜ੍ਹੀਆਂ ਨਹੀਂ, ਪਰ ਅੱਜ ਮੈਂ ਪੜ੍ਹੀ ਉਹਨਾਂ ਦੀ ਇੱਕ ਜੀਵਨੀ ਜਿਹੜੀ ਕਿਤਾਬ ਸੀ, ਤੇ ਉਹਦੇ ਉੱਤੇ ਇੱਕ ਚੰਦਰ ਮੋਹਨ ਜੀ ਮਹਾਰਾਜ ਨੇ, ਉਹ ਲਾਹੌਰ ਦੇ ਵਿੱਚ ਜਨਮੇ ਰਾਮ ਲਾਲ ਜੀ ਮਹਾਰਾਜ ਦੇ ਕੋਲ ਜਾਂਦੇ ਨੇ ਜੋਗੀ ਬਣਨ ਲਈ। ਜੋਗੀ ਮਤਲਬ ਉਹ ਇਨੀਸ਼ੀਏਸ਼ਨ ਲੈਣ ਲਈ, ਕਿਉਂਕਿ ਇਹ ਹਠਯੋਗ ਟ੍ਰੈਡੀਸ਼ਨ ਬਹੁਤ ਟ੍ਰਾਂਸਫਾਰਮ ਟ੍ਰੈਡੀਸ਼ਨ ਹੈ, ਮਿਡੀਵਲ ਨਾਥ ਟ੍ਰੈਡੀਸ਼ਨ ਦੇ ਵਰਗਾ ਨਹੀਂ ਹੈਗਾ। ਤੇ ਉਹ ਬੱਚੇ ਨੇ ਚੰਦਰ ਮੋਹਨ,
ਤੇ ਉਹ ਜਾਂਦੇ ਨੇ, ਉਹ ਕਹਿੰਦੇ ਕਿ ਜੀ ਨਹੀਂ ਜੀ ਮੈਂ ਤੁਹਾਡਾ ਚੇਲਾ ਬਣਨਾ ਹੈ। ਤੇ ਉਹ ਕਹਿੰਦੇ ਤੂੰ ਤਾਂ ਬਹੁਤ ਛੋਟਾ, ਹਲੇ ਤਾਂ ਪੜ੍ਹਾਈ ਲਿਖਾਈ ਕਰ, ਇੰਨੀ ਜਲਦੀ ਚੇਲਾ ਬਣ ਕੇ ਕੀ ਕਰੇਗਾ। ਪਰ ਉਹ ਬੱਚਾ ਜਿਹੜਾ ਹੈ ਜਿੱਦੀ ਹੈ, ਉਹ ਹੱਟ ਕਰਦਾ ਹੈ। ਤੇ ਉਹ ਕਹਿੰਦੇ ਨੇ, ਉਹ ਰਿਸ਼ੀਕੇਸ਼ ਉਸ ਵੇਲੇ ਰਹਿੰਦੇ ਤੇ ਕਈ ਦਿਨ ਉਹਦੇ ਨਾਲ ਰਹਿੰਦਾ ਰਾਮ ਲਾਲ ਜੀ ਨਾਲ। ਰਾਮ ਲਾਲ ਜੀ ਉਹਨੂੰ ਟੈਸਟ ਕਰਦੇ ਨੇ ਕਿ ਇਹ ਉਸ ਲਾਇਕ ਹੈਗਾ ਕਿ ਨਹੀਂ ਹੈਗਾ। ਫਿਰ ਉਹ ਮੰਤਰ ਦੀਕਸ਼ਾ ਦਿੰਦੇ ਨੇ। ਇਸ ਤਰ੍ਹਾਂ ਦੇ ਜਿਹੜਾ ਕਿ ਰਿਚੁਅਲ ਪ੍ਰੈਕਟਿਸਿਸ ਨੇ। ਤੇ ਉਦੋਂ ਬਾਅਦ ਜਿਹੜੇ ਨੇ ਉਹ ਉਹਨਾਂ ਨੂੰ ਇਨੀਸ਼ੀਏਟ ਕਰਦੇ ਨੇ ਹਠ ਯੋਗ ਟ੍ਰੈਡੀਸ਼ਨ ਦੇ ਵਿੱਚ। ਤੇ ਇਹਦੇ ਕੁਝ ਸੈਟ ਪ੍ਰੋਸੀਜਰਸ ਪ੍ਰੋਸੈਸਿਸ ਨੇ। ਕੋਈ ਇਹ ਨਹੀਂ ਹੈ ਕਿ ਜਾਂਦਿਆਂ ਹੀ ਕੋਈ ਵੀ ਜਾਏ ਕੋਈ ਜੋਗੀ ਉਹਨੂੰ ਬਣਾ ਦਿਆਂਗੇ, ਨਹੀਂ। ਔਸਟੈਰਿਟੀਜ਼ ਨੇ, ਕਿਉਂਕਿ ਉਹ ਤਾਂ ਲਿਟਰਰੀ ਰੈਫਰੈਂਸ ਨੇ ਤੇ ਉਹਦੇ ਵਿੱਚ ਸ਼ਾਇਦ ਪਰ ਯੈਸ ਇਹ ਗੱਲ ਸਹੀ ਹੈ ਕਿ ਜੋਗੀ ਕੋਈ ਵੀ ਬਣ ਸਕਦਾ ਹੈ। ਕਿਉਂਕਿ ਨੱਥ ਜੋਗੀਆਂ ਦੇ ਵਿੱਚ ਜਾਤ ਪਾਤ ਦਾ ਧਰਮ, ਕਿਉਂਕਿ ਬਹੁਤ ਇੱਕ ਨੱਥ ਜੋਗੀਆਂ ਵਿੱਚ ਇੱਕ ਬ੍ਰਾਂਚ ਹੀ ਮੁਸਲਮਾਨਾਂ ਦੀ ਹੋਈ ਹੈ। ਇਹ ਬ੍ਰਿਗਸ ਸਾਨੂੰ ਦੱਸਦੇ ਨੇ, ਉਹਦਾ ਰੈਫਰੈਂਸ ਦਿੰਦੇ ਨੇ ਕਿ ਈਵਨ ਅੰਟਿਲ 18th ਸੈਂਚੁਰੀ ਨਾਥਾਂ ਵਿੱਚ ਇੱਕ ਮੁਸਲਮਾਨ ਜਮਾਤ ਵੀ ਹੋਇਆ ਕਰਦੀ ਸੀਗੀ, ਵੱਖਰੀ ਜਮਾਤ। ਤੇ ਪਰ ਪਤਾ ਨਹੀਂ ਮੈਂ ਸਵਾਲ ਦਾ ਜਵਾਬ ਦੇ ਸਕਿਆ ਕਿ ਨਹੀਂ ਦੇ ਸਕਿਆ, ਪਰ ਇੰਨਾ ਵੀ ਸਧਾਰਨ ਨਹੀਂ ਹੈ ਜਿੰਨਾ ਕਿ ਇਹ ਲੱਗਦਾ ਕਿ ਬਾਲਨਾਥ ਕੋਲ ਜਾਂਦੇ ਆ ਹੀ ਉਹ ਜੋਗੀ ਬਣ ਜਾਂਦਾ। ਨਹੀਂ, ਇਸ ਤਰ੍ਹਾਂ ਦਾ ਨਹੀਂ ਹੈ। ਉਹਨਾਂ ਦੀ ਰਿਲੀਜੀਅਸ ਟ੍ਰੈਡੀਸ਼ਨ ਦੇ ਆਪਣੇ ਨੋਰਮਸ ਨੇ, ਪ੍ਰੈਕਟਿਸਿਸ ਨੇ। ਜੀ ਜੀ ਬਿਲਕੁਲ। ਉਹ ਹੀਰ ਦੇ ਵਿੱਚ ਵੀ ਜਦੋਂ ਉੱਥੇ ਜਾਂਦਾ ਤੇ ਕਾਫੀ ਉਹਨੂੰ ਸਵਾਲ ਕਰਦੇ ਨੇ, ਉਹਨੂੰ ਏਡਾ ਸੌਖਾ ਨਹੀਂ ਰੱਖਦੇ ਉਹਨੂੰ। ਤੇ ਜਿਹੜੀ ਇੱਕ ਤੁਸੀਂ ਗੱਲ ਕੀਤੀ, ਜਿਸ ਤਰ੍ਹਾਂ ਹੀਰ ਦੀ ਗੱਲ ਕਰੀਏ, ਵਾਰਿਸ ਸ਼ਾਹ ਨੇ ਲਿਖਿਆ ਕਿ ਮੰਗ ਖਾਵਣਾ ਕੰਮ ਨਾ ਕਾਰ ਕਰਨਾ। ਇਹ ਮੰਗ ਖਾਣ ਦੀ ਕੀ ਫਿਲਾਸਫੀ? ਤੇ ਦੂਜੇ ਬੰਨੇ ਕਿ ਸਾਡੇ ਇੱਥੇ ਪੰਜਾਬ 'ਚ ਕਿਸੇ ਕੰਮ ਕਰਨਾ ਜਾਂ ਆਮ ਤੌਰ ਤੇ ਵੀ ਕਿ ਕੰਮ ਕਰਕੇ ਖਾਣਾ, ਇਹ ਮੰਗ ਖਾਵਣਾ ਕੀ ਹੈ? ਉਹੀ ਮੈਂ ਕਹਿ ਰਿਹਾ, ਜਿਹੜੀ ਇਹ ਬੁੱਧਿਸਟ ਇਨਹੈਰੀਟੈਂਸ ਹੈ ਬੇਸਿਕਲੀ। ਜੇ ਤੁਸੀਂ ਦੇਖੋਗੇ ਕਿ ਇੱਕ ਲੌਂਗ ਟ੍ਰੈਡੀਸ਼ਨ ਹੈ ਬੁੱਧਿਜ਼ਮ ਦੇ ਵਿੱਚ ਰਿਨੰਸੀਏਸ਼ਨ ਦੀ, ਹੈ ਨਾ। ਮੇਰੇ ਖਿਆਲ ਦੁਨੀਆ ਦੇ ਵਿੱਚ ਇਹ ਇਸ ਤਰ੍ਹਾਂ ਦਾ ਰਿਲੀਜਨ ਸੀਗਾ ਜਿਸ ਵੇਲੇ ਟਾਈਮ ਪੀਕ ਤੇ ਸੀਗਾ, ਜਿਹਦੀ ਅਣਗਿਣਤ ਮੋਨੈਸਟਰੀ ਸੀਗੀਆਂ। ਬਹੁਤ ਵੱਡਾ ਇੱਕ ਰੋਲ ਜਿਹੜਾ ਹੈ ਮੋਨੈਸਟਰੀ ਦੇ ਐਸਟੈਬਲਿਸ਼, ਹਾਲਾਂਕਿ ਸਟੇਟ ਦਾ ਸੀਗਾ, ਬਟ ਇੱਕ ਯੂਨੀਕ ਰਿਲੀਜਨ ਜਿਹਦੇ ਵਿੱਚ ਰਿਨੰਸੀਏਸ਼ਨ ਬਹੁਤ ਇੰਪੋਰਟੈਂਟ ਹੈ। ਅੱਜ ਵੀ ਤੁਸੀਂ ਪਹਾੜਾਂ ਦੇ ਵਿੱਚ ਜਾਓ, ਜੇ ਹਿੰਦੁਸਤਾਨ ਦੇ ਵਿੱਚ, ਮੈਂ ਹਿਮਾਚਲ ਦੀ ਗੱਲ ਕਰ ਰਿਹਾ ਉੱਪਰ, ਤੇ ਟਿਬੇਟੀਅਨ ਬੁੱਧਿਸਟ ਟ੍ਰੈਡੀਸ਼ਨ ਦੇ ਵਿੱਚ ਅੱਜ ਵੀ ਇੱਕ ਇਹ ਰਵਾਇਤ ਹੈ। ਇਹ ਮੈਂ ਗੱਲ ਦੱਸ ਰਿਹਾ ਕਿ ਮੇਰਾ ਇੱਕ ਜੀਜਾ ਜਿਹੜਾ ਹੈ ਉਹ ਲਾਹੌਲ ਸਪੀਤੀ ਤੋਂ ਨੇ, ਤੇ ਉਹ ਰਿਵਾਇਤ ਇਹ ਹੈ ਕਿ ਜਿਹੜਾ ਵੱਡਾ ਮੁੰਡਾ ਘਰ ਦੇ ਵਿੱਚ ਹੋਏਗਾ ਉਹ ਘਰ ਦਾ ਤਿਆਗ ਕਰੇਗਾ, ਬਾਕੀ ਨਹੀਂ ਕਰਨਗੇ। ਵੱਡਾ ਜਿਹੜਾ ਮੁੰਡਾ ਹੈ ਉਹ ਘਰ ਦਾ ਤਿਆਗ ਕਰੇਗਾ ਤੇ ਉਹ ਮੰਕ ਬਣੇਗਾ, ਉਹ ਭਿੱਖੂ ਬਣੇਗਾ ਤੇ ਭਿੱਖੂ ਵਾਲੀ ਜ਼ਿੰਦਗੀ ਜਿਹੜਾ ਬਤੀਤ ਕਰੇਗਾ। ਤੇ ਰਿਨੰਸੀਏਸ਼ਨ ਦਾ ਜਿਹੜਾ ਕਨਸੈਪਟ ਹੈ ਉਹ ਉਹੀ ਗੱਲ ਜਿਹੜੀ ਗੁਰੂ ਨਾਨਕ ਵੀ ਕਹਿ ਦਿੰਦੇ ਆ ਕਿ ਮਾਇਆ ਤੇ ਇਨਹੈਰੀਟੈਂਸ ਤੇ ਹਾਲਾਂਕਿ ਉਹ ਉਹਨੂੰ ਡਿਵੀਏਟ, ਉਹਨਾਂ ਨੂੰ ਉਹਦੀ ਪਰਿਭਾਸ਼ਾ ਦੇ ਵਿੱਚ ਗਿਵਿੰਗ ਵੀ ਲੈ ਆਉਂਦੇ ਨੇ, ਹਨਾ, ਟੂ ਗਿਵ ਅਵੇ, ਹਨਾ, ਟੂ ਗਿਵ ਅਵੇ ਉਹਦੀ ਫਿਲਾਸਫੀ ਵੀ ਲੈ ਆਉਂਦੇ ਨੇ। ਪਰ ਉਹਦੀ ਕੋਰ ਫਿਲਾਸਫੀ ਦੇ ਵਿੱਚ ਜਿਹੜਾ ਹੈ ਰਿਨੰਸੀਏਸ਼ਨ, ਮਾਇਆ ਦੇ ਜਾਲ ਜਿਹੜਾ ਹੈ, ਜਿਹੜਾ ਕਿ ਪੂਰਾ ਪੈਰਾਫਰਨੇਲੀਆ ਹੈ ਦੁਨੀਆ ਦਾ, ਉਦੋਂ ਤੋਂ ਪਰੇ ਹੋ ਕੇ ਰੱਬ ਨੂੰ ਪਾਉਣ ਲਈ, ਹਨਾ, ਕਿ ਫਿਲਾਸਫੀ ਇਹ ਹੈ ਕਿ ਤੁਸੀਂ ਰੱਬ ਨੂੰ ਉਦੋਂ ਤੱਕ ਨਹੀਂ ਪਾ ਸਕਦੇ ਜਦ ਤੱਕ ਤੁਹਾਡੇ ਕੋਲ ਇਹ ਇਨਹੈਰੀਟੈਂਸ ਨੇ। ਤੇ ਦੇਖੋ ਕਿੰਨੇ ਪਾਵਰਫੁਲ ਐਗਜ਼ਾਮਪਲਸ ਨੇ ਇਹਦੇ ਵਿੱਚ। ਰਾਜਾ ਜਿਹੜਾ ਹੈ ਆਪਣਾ ਰਾਜਪਾਟ ਛੱਡ ਕੇ ਨਾਥ ਬਣ ਜਾਂਦੇ ਨੇ, ਉਹ ਇਸ ਤਰ੍ਹਾਂ ਦੀ ਕਲਚਰਲ ਇਨਹੈਰੀਟੈਂਸ। ਤੇ ਅੱਜ ਵੀ ਜੈਨਿਜ਼ਮ ਦੇ ਵਿੱਚ ਤੁਸੀਂ ਵੇਖੋਗੇ ਇਹ ਜਿਉਂਦੀ ਹੈ। ਅੱਜ ਵੀ ਬਹੁਤ ਵੱਡੇ ਵੱਡੇ ਮਾਰਵਾੜੀਆਂ ਦੇ ਵਿੱਚ ਵੀ ਖਾਸ ਤੌਰ ਤੇ ਜਿਹੜੇ ਸਮਰਿੱਧ ਵਪਾਰੀ ਨੇ, ਉਹ ਇੱਕ ਦਿਨ ਉਹਨਾਂ ਨੂੰ ਇਨਸਪੀਰੇਸ਼ਨ ਆਉਂਦਾ ਹੈ ਤੇ ਉਹ ਸਾਰਾ ਕੁਝ ਛੱਡ ਕੇ ਜੈਨ ਜਿਹੜੇ ਨੇ ਮੰਕ ਬਣ ਜਾਂਦੇ ਨੇ, ਤਿਆਗ ਦਿੰਦੇ ਨੇ, ਜ਼ਿੰਦਗੀ ਨੂੰ ਤਿਆਗ ਦਿੰਦੇ। ਤੇ ਇਹ ਇਨਹੈਰੀਟੈਂਸ ਜਿਹੜੀ ਹੈ ਉਹ ਜਿਸ ਤਰ੍ਹਾਂ ਉਹ ਰੱਬ ਨਾਲ, ਰੱਬ ਦੇ ਮੁਖ ਨਾਲ ਜਾਂ ਮਨਮੁਖ ਕਹਿ ਲਓ, ਉਹਦੇ ਨਾਲ ਜੋੜਦੀਆਂ ਹੋਈਆਂ ਟ੍ਰੈਡੀਸ਼ਨਸ ਦੇ ਤੌਰ ਤੇ ਐਗਜ਼ਿਸਟ ਕਰਦੀਆਂ, ਉਹਦੇ ਨਾਲ ਇਹਦਾ ਲਿੰਕ ਹੈ। ਇਸੇ ਕਰਕੇ ਮੈਂ ਕਹਿ ਰਿਹਾ ਜਦੋਂ ਟ੍ਰਾਂਸਫਾਰਮ ਹੁੰਦੀਆਂ ਨੇ, ਇੱਕ ਮਾੜੀ ਕਦੋਂ ਹੋ ਜਾਂਦੀਆਂ ਨੇ ਇਨ ਟਰਮਸ ਆਫ ਵੈਲਿਊ, ਪੰਜਾਬ ਦੇ ਵਿੱਚ ਉਹ ਇੰਟਰਸੈਕਟ ਕਰਦੀਆਂ ਨੇ ਅਗਰੇਰੀਅਨ ਟ੍ਰਾਂਸਫਾਰਮੇਸ਼ਨ ਦੇ ਦੌਰਾਨ, ਜਦੋਂ ਕਿ ਖੇਤੀਬਾੜੀ ਦਾ ਇੱਕ ਮੇਜਰ ਟ੍ਰਾਂਸਫਾਰਮੇਸ਼ਨ ਹੁੰਦਾ ਹੈ, ਉਹਦੇ ਵਿੱਚ ਇਹ ਵੈਲਿਊਜ਼ ਜਿਹੜੀਆਂ ਨੇ ਉਹ ਟ੍ਰਾਂਸਫਾਰਮ ਹੋਣ ਲੱਗ ਪੈਂਦੀਆਂ ਨੇ। ਇਸੇ ਕਰਕੇ ਮੈਂ ਕਹਿ ਰਿਹਾ ਕਿ ਗੋਰਖ ਜਿਹੜਾ ਪ੍ਰੈਕਟਿਸ ਨੇ ਉਹ ਧੰਦਾ ਕਦੋਂ ਹੋ ਜਾਂਦਾ ਹੈ, ਗੋਰਖ ਧੰਦਾ ਕਦੋਂ ਹੋ ਜਾਂਦਾ ਹੈ ਤੇ ਨੈਗੇਟਿਵ ਕਨੋਟੇਸ਼ਨ ਕਦੋਂ ਹੋ ਜਾਂਦਾ ਹੈ,
ਇਹ ਸਾਨੂੰ ਐਜ਼ ਹਿਸਟੋਰੀਅਨ ਦੇਖਣ ਦੀ ਲੋੜ ਹੈ। ਉਹਦੇ ਵਿੱਚ ਸਟਰਕਚਰਲ ਟ੍ਰਾਂਸਫਰਮੇਸ਼ਨ ਕੀ ਹੋ ਰਿਹਾ ਹੈ। ਮੰਗਣਾ ਮਾੜਾ ਕਿਉਂ ਮਾੜਾ ਕਿਉਂ ਮੰਨਿਆ ਜਾਣ ਲੱਗ ਪੈਂਦਾ, ਇਹਦੇ ਸਟਰਕਚਰਲ ਟ੍ਰਾਂਸਫਰਮੇਸ਼ਨ ਹੋ ਰਿਹਾ ਸੋਸਾਇਟੀ ਦੇ ਵਿੱਚ, ਜਿਹਦੇ ਕਰਕੇ ਇਹ ਕਲਚਰਲ ਤੇ ਰਿਚੁਅਲ ਚੇਂਜਸ ਵੀ ਆਉਂਦੇ ਨੇ। ਜੀ ਜੀ। ਡਾਕਟਰ ਨਵਪ੍ਰੀਤ ਕੌਰ ਹੋਰਾਂ ਵੱਲੋਂ ਕੁਐਸਚਨ ਹੈ ਕਿ ਵਾਟ ਇਜ਼ ਦਾ ਰੋਲ ਆਫ ਲਿਵਿੰਗ ਗੁਰੂ in the present day North Panthis, as the conflict between present day Sikh tradition with Deras is primarily over institutions of the living Guru? ਇਹ ਹੈਗਾ, ਇਹ ਪ੍ਰੋਬਲਮਸ ਹੈਗੀਆਂ। ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਉਦਾਸੀ ਖਾਸ ਤੌਰ ਤੇ, ਜੇ ਮੈਂ ਐਗਜ਼ਾਮਪਲ ਦੇ ਤੌਰ ਤੇ ਪ੍ਰੈਜ਼ੈਂਟ ਕਰਾਂ, ਉਦਾਸੀਆਂ ਨੇ ਗੁਰਦੁਆਰਿਆਂ ਨੂੰ ਰਣਜੀਤ ਸਿੰਘ ਦੇ ਸਮੇਂ ਤੋਂ ਮੇਨਟੇਨ ਕੀਤਾ। ਨਾਨਕ ਪੰਥ ਉਹ ਤੋਂ ਪਹਿਲਾਂ ਵੀ ਨਾਨਕ ਪੰਥ ਨੂੰ ਐਕਸਪੈਂਡ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ, ਤੇ ਉੱਥੇ ਲਿਵਿੰਗ ਗੁਰੂਜ਼ ਟ੍ਰੈਡੀਸ਼ਨ ਅੱਜ ਵੀ ਹੈਗੀ ਹੈ। ਇਸੇ ਤਰ੍ਹਾਂ ਡੇਰਿਆਂ ਦੇ ਵਿੱਚ ਵੀ ਲਿਵਿੰਗ ਗੁਰੂਜ਼ ਟ੍ਰੈਡੀਸ਼ਨ ਹੈਗੀ ਹੈ। ਤੇ ਜਿਹੜਾ ਡੋਮੀਨੈਂਟ ਰਿਲੀਜਨ ਪੰਜਾਬ ਦਾ ਇਸ ਵੇਲੇ ਹੈ ਸਿੱਖੀਜ਼ਮ, ਈਸਟ ਪੰਜਾਬ ਦਾ, ਉਹਦੇ ਡੋਮੀਨੈਂਟ ਵਿੱਚ ਜਦੋਂ ਮੈਂ ਕਹਿੰਦਾ ਸਿੱਖ ਟ੍ਰੈਡੀਸ਼ਨ, ਉਹ ਮੈਂ ਸਿੱਖ ਟ੍ਰੈਡੀਸ਼ਨ ਦੇ ਖਾਸ ਪਰਿਭਾਸ਼ਾ ਦੀ ਗੱਲ ਕਰ ਰਿਹਾ ਹੈ ਨਾ, ਤੇ ਜਿਹਨੂੰ ਖਾਲਸਾ ਸਿੱਖ ਕਹਿੰਦੇ ਆ, ਕਿਉਂਕਿ ਸਿੱਖੀਜ਼ਮ ਦੇ ਵਿੱਚ ਵੀ ਤਾਂ ਬਹੁਤ ਸਾਰੇ ਮਤ ਹੋਏ, ਜਿਸ ਤਰ੍ਹਾਂ ਨਾਮਧਾਰੀਆਂ ਨੇ, ਨਾਮਧਾਰੀਆਂ ਦੇ ਵਿੱਚ ਲਿਵਿੰਗ ਗੁਰੂ ਅੱਜ ਵੀ ਹੁੰਦੇ ਨੇ, ਨਿਰੰਕਾਰੀਆਂ ਦੇ ਵਿੱਚ ਲਿਵਿੰਗ ਗੁਰੂ ਅੱਜ ਵੀ ਹੁੰਦੇ ਨੇ। ਤੇ ਲਿਵਿੰਗ ਗੁਰੂ ਦੀਆਂ ਦੀ ਟ੍ਰੈਡੀਸ਼ਨ ਜਿਹੜੀਆਂ ਹੈ ਸਿੱਖ ਦੇ ਬਹੁਤ ਸਾਰੇ ਹੋਰ ਜਿਹੜੇ ਮਤ ਹੈਗੇ ਆ ਉਹਨਾਂ ਦੇ ਵਿੱਚ ਹੈਗੀ ਹੈ, ਪਰ ਤਤ ਖਾਲਸਾ ਜਿਹੜਾ ਕਿ ਡੋਮੀਨੈਂਟ ਰਿਲੀਜੀਅਸ ਟ੍ਰੈਡੀਸ਼ਨ ਹੈ ਉਹਦੇ ਵਿੱਚ ਉਹ ਨਹੀਂ ਹੈਗੀ। ਤੇ ਇਸੇ ਕਰਕੇ ਹੀ ਕਿਉਂਕਿ ਇੰਪੋਰਟੈਂਟ ਗੱਲ ਇਹ ਹੈ ਕਿ ਉਹਨੂੰ ਇੱਕ ਆਈਡੀਅਲ ਦੇ ਤੌਰ ਤੇ ਵੀ ਪੇਸ਼ ਕੀਤਾ ਜਾਂਦਾ ਕਿ ਲਿਵਿੰਗ ਗੁਰੂ ਨਹੀਂ ਹੋਣਾ ਚਾਹੀਦਾ, ਉਹਦੇ ਨਾਲ ਕਨਫਲਿਕਟ ਡੈਫੀਨਿਟਲੀ ਇਮਰਜ ਕਰਦੇ ਨੇ। ਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੈਂ ਅੰਮ੍ਰਿਤਸਰ ਪੜ੍ਹਾਇਆ ਕਰਦਾ ਸੀ, ਮੈਨੂੰ ਯਾਦ ਹੈ ਬਹੁਤ ਵੱਡਾ ਦੰਗਾ ਪੰਜਾਬ ਦੇ ਵਿੱਚ ਭੜਕਿਆ ਸੀ, ਜਦੋਂ ਇੱਕ ਦਲਿਤ ਸੰਤ ਦੀ ਹੱਤਿਆ ਕਿਤੇ ਵੈਨਿਸ ਦੇ ਵਿੱਚ ਕੀਤੀ ਗਈ ਸੀ, ਮੈਨੂੰ ਯਾਦ ਐਗਜ਼ੈਕਟਲੀ ਨਹੀਂ ਆ ਰਿਹਾ। ਤੇ ਹੋਇਆ ਕੀ ਸੀ ਕਿ ਉਹ ਰਵਿਦਾਸੀਆਂ ਦੇ ਵਿੱਚ ਪਰੰਪਰਾ ਹੈ ਕਿ ਗੁਰੂ ਗ੍ਰੰਥ ਨੂੰ ਉਹ ਆਪਣੇ ਗੁਰਦੁਆਰਿਆਂ ਦੇ ਵਿੱਚ ਰੱਖਦੇ ਨੇ, ਉਹ ਆਪਣੇ ਰਿਲੀਜੀਅਸ ਪਲੇਸ ਨੂੰ ਵੀ ਗੁਰਦੁਆਰਾ ਕਹਿੰਦੇ ਨੇ। ਅੱਜ ਹੁਣ ਬਦਲ ਰਿਹਾ, ਜਦ ਤੋਂ ਇਹ ਕਨਫਲਿਕਟ ਹੋਇਆ ਤੇ ਉਹਨੂੰ ਗੁਰਦੁਆਰਾ ਕਹਿੰਦੇ ਆ। ਤੇ ਕਿਉਂਕਿ ਰਵਿਦਾਸ, ਸੰਤ ਰਵਿਦਾਸ ਦੀਆਂ ਬਾਣੀ ਜਿਹੜੀ ਹੈ ਉਹ ਪ੍ਰੀਡੋਮੀਨੈਂਟਲੀ ਗੁਰੂ ਗ੍ਰੰਥ ਦੇ ਵਿੱਚ ਹੀ ਨੇ, ਤੇ ਗੁਰੂ ਗ੍ਰੰਥ ਜਿਹੜਾ ਹੈ ਇਸ ਕਰਕੇ ਨਾ ਸਿਰਫ ਸਿੱਖਾਂ ਦਾ ਗ੍ਰੰਥ ਹੈ ਬਲਕਿ ਰਵਿਦਾਸੀਆਂ ਦਾ ਵੀ ਗ੍ਰੰਥ ਹੈ, ਤੇ ਉਹਨਾਂ ਦੇ ਗੁਰਦੁਆਰਿਆਂ ਦੇ ਵਿੱਚ ਗੁਰੂ ਗ੍ਰੰਥ ਰੱਖਿਆ ਜਾਂਦਾ ਹੈ। ਪਰ ਗੁਰੂ ਗ੍ਰੰਥ ਦੇ ਨਾਲ ਨਾਲ ਰਵਿਦਾਸੀਆਂ ਦੇ ਗੁਰਦੁਆਰਿਆਂ ਦੇ ਵਿੱਚ ਗੁਰੂ ਵੀ ਨਾਲ ਬੈਠਦਾ, ਲਿਵਿੰਗ ਗੁਰੂ ਵੀ ਨਾਲ ਬੈਠਦਾ। ਤੇ ਵੀਏਨਾ, ਹੁਣ ਮੈਨੂੰ ਯਾਦ ਆਇਆ, ਤੇ ਵੀਏਨਾ ਦੇ ਵਿੱਚ ਕੀ ਹੋਇਆ ਕਿ ਗੁਰੂ ਗ੍ਰੰਥ ਨੂੰ ਉਹਨਾਂ ਨੇ ਲਿਵਿੰਗ ਗੁਰੂ ਦੇ ਨਾਲ ਰੱਖ ਦਿੱਤਾ, ਤੇ ਰੈਡੀਕਲ ਜਿਹੜੇ ਕੋਈ ਸਿੱਖ ਆਰਗੇਨਾਈਜੇਸ਼ਨ ਸੀਗੀਆਂ ਉਹਨਾਂ ਨੇ ਤੇ ਬਹੁਤ ਇਤਰਾਜ਼ ਸ਼ਾਇਦ ਉਠਾਇਆ ਹੋਣਾ ਉਹਨਾਂ ਦੀ ਪ੍ਰੈਕਟਿਸਿਸ ਤੇ ਜਿਹੜੇ ਸੰਤ ਸੀਗੇ ਉਹਨਾਂ ਦੇ ਰਵਿਦਾਸੀ, ਉਹਨਾਂ ਨੂੰ ਗੋਲੀ ਨਾਲ ਮਾਰ ਦਿੱਤਾ ਉੱਥੇ। ਉਹ ਤੋਂ ਬਾਅਦ ਪੰਜਾਬ ਦੇ ਵਿੱਚ ਵੱਡਾ ਦੰਗਾ ਸ਼ੁਰੂ ਹੋਇਆ, ਤੇ ਇਹ ਕਾਮਨ ਪ੍ਰੋਬਲਮ ਹੈ। ਤੁਹਾਨੂੰ ਈਸਟ ਪੰਜਾਬ ਦੇ ਵਿੱਚ ਦੇਖੋ ਡੇਰਿਆਂ ਦੇ ਨਾਲ ਇਹ ਕਾਮਨ ਪ੍ਰੋਬਲਮ ਦੇ ਵਿੱਚ ਐਗਜ਼ਿਸਟ ਕਰਦੀ ਹੈ। ਤੇ ਇਸੇ ਕਰਕੇ ਵੀ ਜਿਵੇਂ ਮੈਂ ਪਿਛਲੇ ਲੈਕਚਰ ਵਿੱਚ ਕਿਹਾ ਸੀ ਕਿ ਡੇਰਿਆਂ ਦੀ ਨੈਗੇਟਿਵ ਕੋਨੋਟੇਸ਼ਨ ਦੇ ਪਿੱਛੇ ਲਿਵਿੰਗ ਗੁਰੂ ਦਾ ਇੱਕ ਇੰਪੋਰਟੈਂਟ ਰੋਲ ਹੈ, ਤੇ ਯੈਸ ਉਹ ਐਗਜ਼ਿਸਟ ਕਰਦਾ ਹੈ। ਇੱਕ ਪੀਰ ਦੀ ਇੱਕ ਬਹੁਤ ਇੰਟਰਸਟਿੰਗ ਸ਼ਰਾਈਨ ਹੈ ਪਟਿਆਲੇ ਦੇ ਨੇੜੇ, ਘੜਾਮ ਸ਼ਰੀਫ ਕਹਿੰਦੇ ਆ ਵੀ, ਚਿਸ਼ਤੀ ਸਾਬਰੀ ਇੱਕ ਸੂਫੀ ਹੋਇਆ ਨੇ ਭਿੱਖਮ ਸ਼ਾਹ, ਤੇ ਭਿੱਖਮ ਸ਼ਾਹ ਦੀ ਜਿਹੜੀ ਦਰਗਾਹ ਹੈ ਉਹ ਜਿਸ ਪਿੰਡ ਦੇ ਵਿੱਚ ਹੈਗੀ ਹੈ ਜਿਹਨੂੰ ਘੜਾਮ ਕਹਿੰਦੇ ਆ, ਉਹਦੇ ਜ਼ਿਆਦਾਤਰ ਜਿਹੜੇ 1947 ਤੋਂ ਪਹਿਲਾਂ ਰੈਜ਼ੀਡੈਂਟ ਸੀਗੇ ਉਹ ਸਿੱਖ ਮੁਸਲਮਾਨ ਸੀਗੇ, ਪਰ 1947 ਤੋਂ ਬਾਅਦ ਜਿਹੜੇ ਨੇ ਉਹ ਜ਼ਿਆਦਾਤਰ ਨੌਨ ਮੁਸਲਮਾਨ ਹੋਏ। ਤੇ ਉੱਥੇ ਔਰ ਇੱਕ ਬਹੁਤ ਵੱਡੀ ਸ਼ਰਾਈਨ ਹੈ ਜਿਹਨੂੰ ਮੈਂ ਕਹਿ ਰਿਹਾ ਘੜਾਮ ਸ਼ਰੀਫ ਭਿੱਖਮ ਸ਼ਾਹ ਦੀ। 1947 ਤੋਂ ਬਾਅਦ ਕੁਝ ਮੇਜਰ ਟ੍ਰਾਂਸਫਰਮੇਸ਼ਨ ਹੁੰਦੇ, ਇੱਕ ਤਾਂ ਵੇਖੋ ਪੂਰੇ ਡੈਮੋਗ੍ਰਾਫੀ ਬਦਲ ਗਈ ਹੈ ਪਿੰਡ ਦੀ, ਤੇ ਆਲੇ ਦੁਆਲਿਆਂ ਦੀ ਵੀ ਡੈਮੋਗ੍ਰਾਫੀ ਬਦਲ ਗਈ ਹੈ, ਪਰ ਭਿੱਖਮ ਸ਼ਾਹ ਕਿਉਂਕਿ ਉਹਨਾਂ ਦਾ ਇੱਕ ਸਟਰੋਂਗ ਰਿਲੇਸ਼ਨਸ਼ਿਪ ਇੱਕ ਸਿੱਖ ਟ੍ਰੈਡੀਸ਼ਨ ਨਾਲ ਰਿਹਾ ਹੈ, ਤੇ ਇਹਦੇ ਕਰਕੇ ਬਹੁਤ ਵੱਡੀ ਸ਼ਰਧਾਲੂ ਜਿਹੜੇ ਨੇ ਉਹ ਸਿੱਖ ਉੱਥੇ ਆਉਂਦੇ ਨੇ, ਕਿਉਂਕਿ ਭਿੱਖਮ ਸ਼ਾਹ ਇੱਕ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਜਨਮ ਹੋਣ ਦਾ ਹੁੰਕਾਰਾ ਇਹ ਪ੍ਰਿਡਿਕਟ ਕਰਦੇ ਨੇ, ਤੇ ਜਾ ਕੇ ਦੁਆ ਕਰਦੇ ਨੇ, ਮਿਲ ਕੇ ਆਉਂਦੇ ਨੇ ਗੁਰੂ ਗੋਬਿੰਦ ਸਿੰਘ ਨੂੰ ਪਟਨਾ ਦੇ ਵਿੱਚ ਬਾਲ ਗੋਬਿੰਦ, ਤੇ ਉਹ ਇੱਕ ਲਿੰਕ ਹੈਗਾ ਇੱਕ ਹਿਸਟਰੀ ਦਾ ਗੁਰੂ ਗੋਬਿੰਦ ਸਿੰਘ ਨਾਲ ਭਿੱਖਮ ਸ਼ਾਹ ਦਾ। ਇਹਦੇ ਕਰਕੇ ਕੀ ਹੋਇਆ ਕਿ ਉਹ ਸੂਫੀ ਸ਼ਰਾਈਨ ਦੇ ਵਿੱਚ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਸ਼ਰਾਈਨ ਨੇ, ਸੂਫੀ ਸ਼ਰਾਈਨ ਦੇ ਵਿੱਚ
ਇੱਕ ਗੁਰੂ ਗ੍ਰੰਥ ਸਾਹਿਬ ਰੱਖਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਇੱਕ ਗ੍ਰੰਥੀ ਵੀ ਨਾਲ ਰੱਖਿਆ, ਇਨ ਕੋਟ ਸਿੱਖ ਗ੍ਰੰਥੀ ਵੀ ਨਾਲ ਰੱਖਿਆ ਤੇ ਇੱਕ ਹੋਰ ਨਾਲ ਦੇ ਕਮਰੇ ਦੇ ਵਿੱਚ ਉਹਨਾਂ ਨੇ ਇੱਕ ਰਮਾਇਣ ਵੀ ਰੱਖੀ ਤੇ ਰਮਾਇਣ ਦੇ ਨਾਲ ਇੱਕ ਪੁਜਾਰੀ ਵੀ ਅਪਾਇੰਟ ਕਰ ਦਿੱਤਾ ਤੇ SGPC ਤੋਂ ਇਹਦੇ ਉੱਤੇ ਆਬਜੈਕਸ਼ਨ ਆਇਆ ਕਿ ਨਹੀਂ ਜੀ ਤੁਸੀਂ ਗੁਰੂ ਗ੍ਰੰਥ ਨੂੰ ਇਸ ਤਰ੍ਹਾਂ ਦਰਗਾਹ ਦੇ ਵਿੱਚ ਨਹੀਂ ਰੱਖ ਸਕਦੇ ਤੇ ਨਿਪਟਾਰਾ ਇਸ ਕਰਕੇ ਹੁਣ ਦੇਖੋ ਇੱਕ ਬੜਾ ਕੰਟੈਂਸ਼ੀਅਸ ਕੁਐਸਚਨ ਹੈ ਕਿਉਂਕਿ ਇੱਕ ਜਿਹਨੂੰ ਲਿਵਡ ਹਿਸਟਰੀ ਕਹਿੰਦੇ ਨੇ ਜਿਹੜੀ ਕਿ ਐਮਬੈਡਡ ਹਿਸਟਰੀ ਮੈਂ ਅੰਗਰੇਜ਼ੀ ਸ਼ਬਦ ਜਿਹੜਾ ਇਸਤੇਮਾਲ ਕਰਾਂ ਜਾਂ ਜਿਹਨੂੰ ਕਨੈਕਟਡ ਹਿਸਟਰੀ ਵੀ ਕਹਿੰਦੇ ਆ ਉਹ ਐਗਜ਼ਿਸਟ ਕਰਦੀ ਹੈ ਡੋਮੀਨੈਂਟ ਡਿਸਕੋਰਸ ਦੇ ਵਿੱਚ ਐਗਜ਼ਿਸਟ ਕਰਦੀ ਹੈ ਉਹ ਸਿੱਖ ਟ੍ਰੈਡੀਸ਼ਨ ਅਤੇ ਚਿਸ਼ਤੀ ਸਾਹਿਬ ਦੀ ਟ੍ਰੈਡੀਸ਼ਨ ਜਿਹੜਾ ਭਿਕਮ ਸ਼ਾਹ ਦਾ ਉਹਨੂੰ ਜੋੜਦੀ ਹੈ ਪਰ ਕੰਟੈਂਪਰੇਰੀ ਪੋਲਿਟਿਕਸ ਉਹ ਜਿਹੜੀ ਹੈ ਉਹ ਅਲਾਉ ਨਹੀਂ ਕਰਦੀ ਤੇ ਉਹਦਾ ਉਪਾਅ ਕੱਢਿਆ ਕਿ SGPC ਨੇ ਕਿਹਾ ਦੇਖੋ ਇਸ ਤਰ੍ਹਾਂ ਕਰੋ ਤੁਸੀਂ ਗ੍ਰੰਥ ਇੱਥੇ ਰੱਖੋ ਪਰ ਗ੍ਰੰਥ ਜਿਸ ਕਮਰੇ ਜਿਹੜੇ ਕਮਰੇ 'ਚ ਪਿਆ ਹੈ ਉਹਦਾ ਦਰਵਾਜ਼ਾ ਜਿਹੜਾ ਹੈ ਉਹ ਬਾਹਰ ਸੜਕ ਵਾਲੇ ਪਾਸੇ ਖੋਲ ਦਿਓ ਤੇ ਇਹ ਰਾਜੀਨਾਮਾ ਹੋਇਆ ਕਿ ਚਲੋ ਦਰਵਾਜ਼ਾ ਜਿਹੜਾ ਹੈ ਸੜਕ ਪਾਸੇ ਖੋਲ ਦਿੰਦੇ ਆ ਪਰ ਗ੍ਰੰਥ ਤੁਸੀਂ ਇੱਥੋਂ ਨਾ ਹਟਾਓ ਤੇ ਇਸ ਤਰ੍ਹਾਂ ਦੇ ਕੰਪਰੋਮਾਈਜ਼ ਇਸ ਤਰ੍ਹਾਂ ਦੇ ਗਿਵ ਐਂਡ ਟੇਕ ਜ਼ਰੂਰ ਹੁੰਦੇ ਨੇ ਬਟ ਯੈਸ ਇਹ ਚੈਲੰਜ ਰਹਿੰਦਾ ਹੈ ਬਿਟਵੀਨ ਲਿਵਿੰਗ ਗੁਰੂ ਐਂਡ the ਗ੍ਰੰਥ being the ਗੁਰੂ ਜੀ ਸਾਡੇ ਕੋਲ ਦੋ ਕੁਐਸਚਨ ਨੇ ਇੱਕ ਤੇ ਕੰਵਲ ਧਾਲੀਵਾਲ ਹੋਰਾਂ ਦਾ ਕੁਐਸਚਨ ਹੈ ਕਿ ਨਾਥ ਪੰਥੀ ਜਿਹੜੇ ਨੇ ਉਹਨਾਂ ਦੀ ਕੋ ਐਗਜ਼ਿਸਟੈਂਸ ਦੇ ਹਵਾਲੇ ਨਾਲ ਆਪਣੇ ਸਿਮਿਲਰ ਪ੍ਰੈਕਟੀਸ਼ਨਰਸ ਦੇ ਨਾਲ ਜਿਸ ਤਰ੍ਹਾਂ ਵਿਰਾਗੀਜ਼ ਨੇ ਉਦਾਸੀਜ਼ ਨੇ ਨਾਗਾਜ਼ ਨੇ ਇਹਨਾਂ ਦੇ ਨਾਲ ਕਿਸ ਤਰ੍ਹਾਂ ਹੈ ਤੇ ਦੂਸਰਾ ਕੁਐਸਚਨ ਜਸਪ੍ਰੀਤ ਕੌਰ ਹੋਣਾ ਦਾ ਮੈਂ ਦੋਵੇਂ ਕੁਐਸਚਨ ਇਸ ਤੋਂ ਕੀਤੇ ਕਿ ਇਹ ਨਾਲ ਕੀਤੇ ਜਾ ਸਕਦੇ ਨੇ ਜਸਪ੍ਰੀਤ ਕੌਰ ਹੋਰਾਂ ਦਾ ਹੈ ਕਿ ਵਾਟ ਵਾਸ ਦਾ ਰੋਲ ਆਫ ਵਿਮਨ ਇਹ ਦੋ ਕੁਐਸਚਨ ਸਨ ਜੇ ਅਸੀਂ ਸਲਤਨਤ ਸਮੇਂ ਦੀ ਗੱਲ ਕਰੀਏ ਯਾਨੀ अर्ਲੀ ਸਮੇਂ ਕਿਉਂਕਿ ਬਹੁਤ ਸਾਰਾ ਚੇਂਜ ਜਿਹੜਾ ਹੈ ਮੁਗਲ ਕਾਲ ਦੇ ਦੌਰਾਨ ਸਾਨੂੰ ਇਮਰਜ ਹੁੰਦਾ ਉਹ ਦਿਸਦਾ ਹੈ ਜਿਹਦੇ ਵਿੱਚ ਬਹੁਤ ਸਾਰੇ ਨਿਊ ਰਿਲੀਜੀਅਸ ਟ੍ਰੈਡੀਸ਼ਨਸ ਇਮਰਜ ਕਰਦੇ ਨੇ ਸਿੱਖ ਧਰਮ ਆਪਣੇ ਆਪ ਦੇ ਵਿੱਚ ਇੱਕ ਨਿਊ ਰਿਲੀਜੀਅਸ ਟ੍ਰੈਡੀਸ਼ਨ ਦੇ ਤੌਰ ਤੇ ਇਮਰਜ ਕਰਦਾ ਹੀ ਹੈ ਪਰ ਉਹਦੇ ਨਾਲ ਬਹੁਤ ਸਾਰੇ ਹੋਰ ਪੈਰਲਲ ਟ੍ਰੈਡੀਸ਼ਨਸ ਵੀ ਇਮਰਜ ਕਰਦੇ ਨੇ ਇਹ ਸਾਰੇ ਜੁੜੇ ਹੋਏ ਨੇ ਪੈਟਰਨੇਜ ਦੇ ਸਵਾਲ ਤੋਂ ਤੁਸੀਂ ਦੇਖੋਗੇ ਉਸ ਸਮੇਂ ਦੇ ਵਿੱਚ ਜਿਸ ਵਿੱਚ ਸਿੱਖਾਂ ਤੇ ਮੁਗਲਾਂ ਦੇ ਵਿੱਚ ਕਨਫਲਿਕਟ ਚੱਲ ਰਿਹਾ ਸੀ ਉਸ ਸਮੇਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਤਲਬ ਕੁਆਂਟਮ ਨਹੀਂ ਕਹਿ ਰਿਹਾ ਮੈਂ ਅੰਦਾਜ਼ਨ ਦੇ ਤੌਰ ਤੇ ਕਹਿ ਰਿਹਾ ਇੱਕ ਇੰਪੋਰਟੈਂਟ ਪੈਟਰਨੇਜ ਜਿਹੜੀ ਹੈ ਉਹਨੂੰ ਅਸੀਂ ਨਾਥਪੰਥੀਆਂ ਤੇ ਵੱਲ ਡਾਇਰੈਕਟ ਹੁੰਦੇ ਹੋਏ ਦੇਖਦੇ ਹਾਂ ਤੇ ਨਾ ਸਿਰਫ ਨਾਥਪੰਥੀ ਨਹੀਂ ਪਰ ਵੈਸ਼ਨਵਾ ਪਿੰਡੋਰੀ ਦੇ ਵਿੱਚ ਸਾਨੂੰ ਇੱਕ ਧਾਮ ਹੈ ਜਿਹੜਾ ਕਿ ਵਨਸ ਅਗੇਨ ਮੁਗਲ ਪੈਟਰਨੇਜ ਜਿਹੜਾ ਬਟਾਲੇ ਦੇ ਨੇੜੇ ਹੈ ਉਹਨੂੰ ਪੈਟਰਨੇਜ ਮਿਲਦਾ ਹੈ ਤੇ ਮੁਗਲ ਪੈਟਰਨੇਜ ਦੇ ਵਿੱਚ ਇੱਕ ਸ਼ਿਫਟ ਸਾਨੂੰ ਹੁੰਦਾ ਦਿਸਦਾ ਹੈ ਤੇ ਜਦੋਂ ਇੱਕ ਵੱਡਾ ਪੈਟਰਨੇਜ ਇਮਰਜ ਕਰਦਾ ਹੈ ਤੇ ਰਿਲੀਜੀਅਸ ਟ੍ਰੈਡੀਸ਼ਨਸ ਵੀ ਆਪਣੀ ਬਾਉਂਡਰੀਜ਼ ਡਿਫਾਈਨ ਕਰਨਾ ਸ਼ੁਰੂ ਕਰ ਦਿੰਦਾ ਤੇ ਇਹਨਾਂ ਬਾਉਂਡਰੀਜ਼ ਦੀ ਡੈਫੀਨੇਸ਼ਨ ਦੇ ਵਿੱਚ ਕਦੇ ਵਿਤਕਰੇ ਡਿਫਰੈਂਸਸ ਡਿਸਕੋਰਸਸ ਦੇ ਵਿੱਚ ਸਾਨੂੰ ਇਮਰਜ ਕਰਦਾ ਦਿਸਦਾ ਹੈ ਤੇ ਇਸੇ ਕਰਕੇ ਹੀ ਕਨਫਲਿਕਟ ਤੇ ਕੰਟਰਡਿਕਸ਼ਨ ਜਿਹੜਾ ਹੈ ਉਹ ਇਮਰਜ ਹੋਣਾ ਬਲਕਿ ਨੈਚੁਰਲ ਇੱਕ ਪ੍ਰੋਸੈਸ ਦਾ ਹਿੱਸਾ ਮੈਂ ਐਗਜ਼ਾਮਪਲ ਦੇ ਦੇਣਾ ਇਹ ਮਹੇਸ਼ ਸ਼ਰਮਾ ਆਪਣੀ ਕਿਤਾਬ ਦੇ ਵਿੱਚ ਕਹਿੰਦੇ ਚਰਪਟਨਾਥ ਜਿਹੜੇ ਕਿ ਚੰਬਾ ਦੇ ਵਿੱਚ ਇੰਪੋਰਟੈਂਟ ਇਨਹੈਰੀਟੈਂਸ ਹੈ ਉਹਨਾਂ ਦੀ ਤੇ ਉਹ ਉਸੇ ਵੇਲੇ ਹੁਣ ਇਹ ਕਹਾਣੀ ਵੀ ਹੈ ਕਿ ਗੁਰੂ ਨਾਨਕ ਜਦੋਂ ਅਚਲ ਬਟਾਲਾ ਦੇ ਵਿੱਚ ਜੋਗੀਆਂ ਨਾਲ ਗੋਸ਼ਟੀ ਕਰਦੇ ਨੇ ਤੇ ਉਹਨਾਂ ਵਿੱਚ ਇੱਕ ਜਿਹੜਾ ਨਾਥ ਪੰਥ ਹੈ ਉਹ ਚਰਪਟਨਾਥ ਹੈ ਤੇ ਚਰਪਟਨਾਥ ਜਿਹੜਾ ਚੰਬਾ ਦੇ ਵਿੱਚ ਇੱਕ ਇੰਪੋਰਟੈਂਟ ਨਾਥ ਜੋਗੀ ਹੋਏ ਨੇ ਉਹਨਾਂ ਦੇ ਨਾਲ ਮਿਲ ਜੁਲਿਆ ਤੇ ਬੜੀ ਮਜ਼ੇਦਾਰ ਗੱਲ ਹੈ ਜਿਸ ਵੇਲੇ ਗੁਰੂ ਨਾਨਕ ਇਹ ਡਿਸਕੋਰਸ ਕਰ ਰਹੇ ਨੇ ਕਿ ਨਾਥ ਪੰਥੀ ਘਰ ਤਿਆਗਦੇ ਨੇ ਉਹ ਮੰਗਦੇ ਨੇ ਉਹਦੇ ਨਾਲ ਇੱਕ ਪੈਰਲਲ ਇੰਪੋਰਟੈਂਟ ਡਿਸਕੋਰਸ ਹਾਊਸ ਹੋਲਡਰ ਦਾ ਦੇ ਰਹੇ ਨੇ ਕਿਰਤ ਦਾ ਦੇ ਰਹੇ ਨੇ ਉਸੇ ਵੇਲੇ ਹੀ ਉਸੇ ਦੌਰਾਨ ਹੀ ਚਰਪਟਨਾਥ ਵੀ ਉਹਨਾਂ ਦੀ ਬਾਣੀਆਂ ਦੇ ਵਿੱਚ ਵੀ ਨਾਥ ਪੰਥੀਆਂ ਦਾ ਕ੍ਰਿਟਿਕ ਦਿਸ ਰਿਹਾ ਉਹ ਆਪ ਵੀ ਨਾਥ ਪੰਥੀ ਨੇ ਪਰ ਆਪ ਨਾਥ ਪੰਥੀ ਹੁੰਦਿਆਂ ਹੋਇਆਂ ਵੀ ਉਹ ਨਾਥ ਪੰਥ ਦੀ ਜਿਹੜੀ ਪ੍ਰੈਕਟਿਸਿਸ ਨੇ ਕੁਝ ਜਿਹੜੀ ਕਿ ਮਾੜੀਆਂ ਹੋ ਗਈਆਂ ਨੇ ਉਹਨਾਂ ਦਾ ਕ੍ਰਿਟਿਕ ਦੇ ਰਹੇ ਨੇ ਹੁਣ ਇਹ ਕ੍ਰਿਟਿਕ ਜਿਹੜਾ ਹੈ ਵਿਦਿਨ ਦ ਨਾਥ ਪੰਥ ਆ ਰਿਹਾ ਇਹ ਕ੍ਰਿਟਿਕ ਜਿਹੜਾ ਹੈ ਨਾਥ ਪੰਥ ਦੇ ਡਿਫਰੈਂਟ ਜਿਹੜੇ ਸੈਕਟਸ ਜਿਹੜੇ ਨੇ ਬਣ ਗਏ ਨੇ ਡਿਫਰੈਂਟ ਜਿਹਨੂੰ ਤੁਸੀਂ ਕਹੋਗੇ ਮੱਠ ਬਣ ਗਏ ਨੇ ਕਿਉਂਕਿ ਗੋਰਖ ਮੱਠ ਹੈ ਤੇ ਹੋਰ ਮੱਠ ਨੇ ਕਈ ਮੱਠ ਬਣ ਗਏ ਨੇ
ਤੇ ਉਹਨਾਂ ਮਠਾਂ ਦੇ ਵਿੱਚ ਵੀ ਕੰਟੈਸਟੇਸ਼ਨਸ ਜਾਂ ਕ੍ਰਿਟਿਕ ਇਹ ਇੱਕ ਹੈਲਦੀ ਕ੍ਰਿਟਿਕ ਵੀ ਕਹਿ ਸਕਦੇ ਹੋ, ਹੈਲਦੀ ਕ੍ਰਿਟਿਕ ਵੀ ਇਮਰਜ ਹੁੰਦਾ ਹੋਇਆ ਦਿਸਦਾ ਹੈ। ਤੇ ਇਹ ਮਿਊਚੁਅਲ ਤੌਰ ਤੇ ਜਿਸ ਤਰ੍ਹਾਂ ਮੈਂ ਕਹਿ ਰਿਹਾ ਪੈਟਰਨੇਜ ਤੇ ਹੋਰ ਕਈ ਇੰਪੋਰਟੈਂਟ ਸਵਾਲਾਂ ਨਾਲ ਇੰਟਰਟਵਾਈਨ ਮਿਲੇ ਜੁੜੇ ਨੇ, ਇਹ ਕੰਪਲੈਕਸ ਸਵਾਲ ਨੇ। ਜਿੱਧਰ ਤੱਕ ਵਿਮਨ ਦਾ ਰੋਲ ਹੈ ਨਾਥ ਪੰਥ ਦੇ ਵਿੱਚ, ਇਹ ਇੱਕ ਬਹੁਤ ਕੰਪਲੈਕਸ ਸਵਾਲ ਹੈ। ਕੰਪਲੈਕਸ ਇਸ ਲਈ ਹੈ ਕਿਉਂਕਿ ਸਾਨੂੰ ਬਹੁਤ ਵੱਡਾ ਇਨਹੈਰੀਟੈਂਸ ਨਾਥਾਂ ਦੇ ਵਿੱਚ ਵਿਮਨ ਓਰੀਐਂਟੇਸ਼ਨ ਦਾ ਨਹੀਂ ਦਿਸਦਾ, ਕਿਉਂਕਿ ਬਹੁਤ ਸਾਰਾ ਤੁਸੀਂ ਦੇਖੋ ਨਾਥਪੰਥੀ ਔਰਤਾਂ ਬਹੁਤ ਘੱਟ ਹੋਈਆਂ ਨੇ। ਰਿਨੰਸੀਏਸ਼ਨ ਵਿਮਨ ਦੇ ਵਿੱਚ ਬਹੁਤਾ ਸਾਨੂੰ ਐਟਲੀਸਟ ਨਾਰਥ ਇੰਡੀਆ ਦੇ ਵਿੱਚ ਨਹੀਂ ਦਿਸਦਾ, ਪਰ ਸ਼ੈਵਿਜ਼ਮ ਦੇ ਵਿੱਚ, ਸ਼ੈਵਾਈਟ ਟ੍ਰੈਡੀਸ਼ਨ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਇਸੇ ਤਰ੍ਹਾਂ ਐਗਜ਼ਾਮਪਲ ਦੇ ਨੇ, ਜਿਵੇਂ ਕਸ਼ਮੀਰ ਦੇ ਵਿੱਚ ਲਲੇਸ਼ਵਰੀ ਹੈ, ਜਾਂ ਤੁਸੀਂ ਸਾਊਥ ਇੰਡੀਆ ਦੇ ਵਿੱਚ ਚਲੇ ਜਾਓ ਤਾਂ ਮਹਾਦੇਵੀ ਅੱਕਾ ਇੱਕ ਐਗਜ਼ਾਮਪਲ ਦੇ ਤੌਰ ਤੇ, ਜਿਹੜੀ ਕਿ ਸ਼ੈਵਿਜ਼ਮ ਜਿਹੜਾ ਟ੍ਰੈਡੀਸ਼ਨ ਹੈ, ਉਹਦੀ ਸ਼ੈਵਿਜ਼ਮ ਉਹੀ ਟ੍ਰੈਡੀਸ਼ਨ ਹੈ, ਮੋਨੋਥੀਇਸਟਿਕ ਟ੍ਰੈਡੀਸ਼ਨ ਹੈ। ਉਹਨਾਂ ਦੀ ਤੁਹਾਨੂੰ ਇੰਪੋਰਟੈਂਟ ਸੰਤ ਇਮਰਜ ਹੁੰਦੇ ਹੋਏ ਦਿਸਦੇ ਨੇ ਵਿਦਿਨ ਦੇ ਵਿਮਨ ਆਲਸੋ। ਤੇ ਜਿਹੜੇ ਦੁਰਗਿਆਣਾ ਮੰਦਿਰ ਦੀ ਮੈਂ ਗੱਲ ਕਰ ਰਿਹਾ ਸੀ, ਤੇ ਜੋਗੀ ਸ਼ਿਵਨਾਥ ਜਦੋਂ ਇਹ ਡਿਮੋਲਿਸ਼ਨਸ ਚੱਲ ਰਹੀਆਂ ਸੀਗੀਆਂ ਦੁਰਗਿਆਣਾ ਮੰਦਿਰ ਦੇ ਆਲੇ ਦੁਆਲੇ ਗਰਿਆਲੇ ਪ੍ਰੋਜੈਕਟ, ਉਹ ਹੈਡ ਹੋਇਆ ਕਰਦੇ ਸੀਗੇ, ਗੱਦੀ ਨਸ਼ੀਨ ਹੋਇਆ ਕਰਦੇ ਸੀਗੇ। ਉਹਨਾਂ ਦੇ ਮਰਨ ਤੋਂ ਬਾਅਦ ਪਹਿਲੀ ਵਾਰੀ ਉਸ ਛੋਟੇ ਜਿਹੇ ਮੰਦਿਰ ਤੇ ਉਹਦੇ ਕੰਪਲੈਕਸ ਦੇ ਵਿੱਚ ਜਿਹੜੀ ਗੱਦੀ ਨਸ਼ੀਨ ਬਣੀ ਹੈ, ਜਿਹਨੂੰ ਅਸੀਂ ਕੇਅਰ ਟੇਕਰ ਕਹਿ ਦਿੰਦੇ ਹਾਂ, ਜਾਂ ਉਹ ਵੂਮਨ ਹੈ। ਪਹਿਲੀ ਵਾਰੀ ਹੋਇਆ ਕਿ ਔਰਤ ਜਿਹੜੀ ਹੈ ਉਹ ਗੱਦੀ ਨਸ਼ੀਨ ਬਣੀ ਹੈ ਉਸ ਡੇਰੇ ਦੀ। ਤੇ ਇਹ ਵੀ ਇੱਕ ਇੰਪੋਰਟੈਂਟ ਟ੍ਰਾਂਸਫਰਮੇਸ਼ਨ ਹੈ ਪੰਜਾਬੀ ਲੈਂਡਸਕੇਪ ਦੇ ਵਿੱਚ। ਹਾਲਾਂਕਿ ਸਾਨੂੰ ਆਮ ਤੌਰ ਤੇ ਨਹੀਂ ਦਿਸਦਾ ਹੈ ਕਿ ਔਰਤਾਂ ਜਿਹੜੀ ਕਿ ਤੁਸੀਂ ਕਹੋਗੇ ਲੀਡਰਸ਼ਿਪ ਪੋਜੀਸ਼ਨ ਜਿਹੜੀਆਂ ਨੇ, ਇੰਪੋਰਟੈਂਟ ਇਨਹੈਰੀਟੈਂਸ ਜਿਹੜੀ ਹੈ ਉਹਦੇ ਉੱਤੇ ਸਾਹਮਣੇ। ਗੁਰੂ ਸਿੱਖ ਟ੍ਰੈਡੀਸ਼ਨ ਵੀ ਦੇਖੋ, ਕੋਈ ਗੁਰੂ ਔਰਤ ਨਹੀਂ ਹੈ, ਨਾ ਹੀ ਤੁਸੀਂ ਸੂਫੀ ਮਤ ਦੇ ਵਿੱਚ ਬਹੁਤ ਸਾਰੇ ਔਰਤਾਂ ਨੂੰ ਇੰਪੋਰਟੈਂਟ ਲੀਡਰਸ਼ਿਪ ਪੋਜੀਸ਼ਨ ਵਿੱਚ ਦੇਖਦੇ ਹੋ, ਨਹੀਂ। ਕੋਈ ਸੰਤ ਤੁਹਾਨੂੰ ਇਹ ਜਾਓ, ਖਾਸ ਤੌਰ ਤੇ ਬੰਗਾ ਦੇ ਆਲੇ ਦੁਆਲੇ ਜਿਹੜੀ ਸੂਫੀ ਸ਼ਰਾਈਨਸ ਨੇ ਜਲੰਧਰ ਦੁਆਬ ਦੇ ਵਿੱਚ, ਫਵਾੜੇ ਬੰਗਾ ਦੇ ਕੋਲ, ਉਹਦੇ ਵਿੱਚ ਮੈਂ ਘੱਟ ਤੋਂ ਘੱਟ ਨਹੀਂ ਤਾਂ 2 ਇਹੋ ਜਿਹੀ ਸ਼ਰਾਈਨ ਦੇਖੀਆਂ ਜਿਹੜੀ ਕਿ ਮੰਡਾਲੀ ਸ਼ਰੀਫ ਨਾਲ ਜੁੜੀ ਹੋਈਆਂ ਸੀਗੀਆਂ, ਜਿਹਦੀ ਗੱਦੀ ਨਸ਼ੀਨ ਜਿਹੜੀਆਂ ਨੇ ਔਰਤਾਂ ਨੇ। ਤੇ ਉਹ ਵਹੀ ਗੱਲ ਉਹੀ ਹੈ ਕਿ ਜਦੋਂ ਇਹ ਇੱਕ ਕਲਚਰਲ ਮਿਲਿਊ ਹੈ, ਇੱਕ ਚੇਂਜਿੰਗ ਕਲਚਰਲ ਮਿਲਿਊ ਹੈ, ਇੱਕ ਚੇਂਜਿੰਗ ਪੋਲੀਟੀਕਲ ਮਿਲਿਊ ਹੈ, ਉਸ ਚੇਂਜ ਬਦਲਦੇ ਸਮਾਜ ਦੇ ਵਿੱਚ, ਬਦਲਦੇ ਹਾਲਾਤ ਦੇ ਵਿੱਚ ਕਿਸ ਤਰ੍ਹਾਂ ਸ਼ਰਾਈਨਸ ਅਤੇ ਪ੍ਰੈਕਟਿਸਿਸ ਜਿਹੜੀਆਂ ਨੇ ਉਹ ਨੁਆਂਸ ਹੁੰਦੀਆਂ, ਉਹ ਬਦਲਦੀਆਂ ਨੇ। ਉਹਦਾ ਕਿਉਂਕਿ ਰਿਲੀਜੀਅਸ ਟ੍ਰੈਡੀਸ਼ਨ ਦੀ ਸਮਾਜ ਦਾ ਦਾਇਰਾ ਹੀ ਹੁੰਦੇ ਨੇ ਨਾ, ਉਹ ਤੋਂ ਵੱਖਰੇ ਨਹੀਂ ਹੁੰਦੇ। ਤੇ ਜੇ ਸਮਾਜ ਬਦਲਦਾ ਹੈ ਤਾਂ ਰਿਲੀਜੀਅਸ ਟ੍ਰੈਡੀਸ਼ਨਸ ਵੀ ਉਸੇ ਤਰ੍ਹਾਂ ਹੀ ਬਦਲਦੇ। ਤੇ ਮੈਂ ਤੁਹਾਨੂੰ 2 ਐਗਜ਼ਾਮਪਲ ਦਿੱਤੇ ਨੇ ਇਸ ਲਿੰਕ ਦੇ ਵਿੱਚ। I hope I answered your questions. ਜੀ ਸਰ। ਸਰ ਇੱਕ ਕੁਐਸਚਨ ਸੀ ਕਿ ਜਿਹੜਾ ਜੋਗੀਆਂ ਦੇ ਨਾਲ ਮੈਡੀਕਲ ਦਾ ਜਿਹੜਾ ਇੱਕ ਜਿਸ ਤਰ੍ਹਾਂ ਉਹ ਠੀਕ ਕਰ ਦਿੰਦੇ ਸੀ, ਉਹਨਾਂ ਕੋਲ ਦਵਾਈਆਂ ਹੁੰਦੀਆਂ ਸਨ, ਉਹਦੇ ਹਵਾਲੇ ਨਾਲ ਸਰ ਥੋੜਾ ਜਿਹਾ ਇੱਥੇ ਕੁਐਸਚਨ ਵੀ ਆ ਰਹੇ ਨੇ, ਤੇ ਉਹਦੇ ਹਵਾਲੇ ਨਾਲ ਕਿੰਨੇ ਕੁ ਥੋੜਾ ਜਿਹਾ ਦੱਸੋ। ਇਹ ਮੇਰੇ ਕੋਲ ਸ਼ਾਇਦ ਇਹਦਾ ਜਵਾਬ ਨਾ ਹੋਵੇ, ਪਰ ਮੈਂ ਫਿਰ ਵੀ ਕੋਸ਼ਿਸ਼ ਕਰ ਲੈਂਦਾ। ਦੇਖੋ, ਮੈਂ ਇਹਦੇ ਨੂੰ ਹੀਲਿੰਗ ਦੇ ਨਾਲ ਜੋੜ ਕੇ ਦੇਖਦਾ ਕਿ ਹੀਲਿੰਗ ਪ੍ਰੈਕਟਿਸਿਸ ਜਿਹੜੀਆਂ ਨੇ ਉਹ ਕਿਹਦੇ ਨਾਲ, ਕਿਸ ਤਰ੍ਹਾਂ ਨਾਲ ਜੁੜੀ ਹੋਈਆਂ। ਹਾਲਾਂਕਿ ਨਾਥ ਜੋਗੀ ਟ੍ਰੈਡੀਸ਼ਨ ਦੇ ਵਿੱਚ ਹੀਲਿੰਗ ਪ੍ਰੈਕਟਿਸਿਸ ਉਹੀ ਪ੍ਰਾਣ, ਨੋਸ਼ਨ ਆਫ ਬੋਡੀ ਤੇ ਕੰਟਰੋਲ ਓਵਰ ਬੋਡੀ, ਉਹਦੀ ਇਨਹੈਰੀਟੈਂਸ, ਉਹਦੀ ਡਾਇਟ, ਡਾਇਟ ਦੇ ਉੱਤੇ ਬਹੁਤ ਫੋਕਸ ਕਰਦੇ ਨੇ, ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਉਹਦੇ ਤੇ ਮੇਜਰ ਫੋਕਸ ਰਹਿੰਦਾ। ਪਰ ਤੇ ਫਿਰ ਮਿਰਾਕਲਸ ਪਾਵਰ ਜਿਹੜੀਆਂ ਨੇ ਉਹਦੇ ਤੇ ਹੁੰਦਾ ਕਿ ਹੀਲਿੰਗ ਪਾਵਰ ਜਿਹੜੀਆਂ ਨੇ, ਖਾਸ ਤੌਰ ਤੇ ਜਿਹੜੀ ਕਿ ਸੰਤ ਹੋਏ ਨੇ ਜਾਂ ਇੰਪੋਰਟੈਂਟ ਇਹਨਾਂ ਦੇ ਗੁਰੂ ਹੋਏ ਨੇ, ਉਹਨਾਂ ਦੇ ਹਵਾਲੇ ਦਿਸਦੀਆਂ। ਪਰ ਜਿਹੜਾ ਸਵਾਲ ਸ਼ਾਇਦ ਤੁਸੀਂ ਪੁੱਛ ਰਹੇ ਹੋ, ਉਹਦਾ ਜਵਾਬ ਸ਼ਾਇਦ ਮੇਰੇ ਕੋਲ ਨਾ ਹੋਵੇ। ਆਈ ਡੋਂਟ ਥਿੰਕ, ਮੈਂ ਕਿਉਂਕਿ ਉਹਦੇ ਵਾਲੇ ਧਿਆਨ ਕਦੇ ਦਿੱਤਾ ਨਹੀਂ ਹੈ। ਬਟ ਆਈ ਥਿੰਕ ਇਹ ਇੰਪੋਰਟੈਂਟ ਸਵਾਲ ਹੈ, ਮੇਰੇ ਕੋਲ ਇਹਦਾ ਹਲੇ ਇਸ ਵੇਲੇ ਜਵਾਬ ਨਹੀਂ ਹੈ। ਜਿਹੜੀ ਹੀਲਿੰਗ, ਜਿਹੜੀ ਮੈਡੀਸਿਨਲ ਪ੍ਰੈਕਟਿਸਿਸ ਨੇ ਉਹ ਐਗਜ਼ਿਸਟ ਕਰਦੀਆਂ, ਤੁਸੀਂ ਸਹੀ ਕਹਿ ਰਹੇ ਹੋ, ਐਗਜ਼ਿਸਟ ਕਰਦੀਆਂ ਨੇ। ਕਈਆਂ ਦਵਾਈਆਂ ਦੇ ਤੌਰ ਤੇ ਉਹ ਦਿੱਤੀਆਂ ਜਾਂਦੀਆਂ ਨੇ, ਅੱਜ ਵੀ ਦਿੱਤੀਆਂ ਜਾਂਦੀਆਂ, ਪਰ ਮੇਰਾ ਕੰਮ ਤੇ ਮੇਰਾ ਧਿਆਨ ਉਸ ਵਾਲੇ ਪਾਸੇ ਨਹੀਂ ਪਿਆ। ਜੀ ਸਰ। ਸਰ ਅਸੀਂ ਜਦੋਂ ਹੜੱਪਾ ਦੀਆਂ ਸੀਲਸ ਵੇਖਨੇ, ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਸੀਲਸ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਆਸਨ ਨਜ਼ਰ ਆਉਂਦੇ ਨੇ, ਜਾਂ ਉਸ ਤਰ੍ਹਾਂ ਜਿਸ ਤਰ੍ਹਾਂ ਕੋਈ ਯੋਗਾ ਕਰ ਰਿਹਾ ਹੈ,
ਤੇ ਜੋਗੀਆਂ ਦੀ ਜਿਹੜੀ ਜਿੱਥੇ ਨੈਣ ਸੁਖ ਸਾਹਿਬ ਵੀ ਕਹਿੰਦੇ ਸਨ ਕਿ 10th ਸੈਂਚੁਰੀ ਚ ਆ ਕੇ ਫਿਰ ਉਹ ਹਿੰਦੂ ਮਤ ਦੇ ਨਾਲ ਜੁੜਦੇ ਨੇ। ਕੋਈ ਇਹਨਾਂ ਦੀ ਐਂਸ਼ੀਅੰਟ ਸਾਨੂੰ ਕੋਈ ਲਾਈਨੇਜ ਮਿਲਦੀ ਹੈ, ਕੋਈ ਇਹਨਾਂ ਦਾ ਤਲਕ ਮਿਲਦਾ ਹੈ ਜਿਹੜੀਆਂ ਸਾਡੀ ਸਿਵਲਾਈਜੇਸ਼ਨ, ਜਿੱਦਾਂ ਤੁਸੀਂ ਜੱਟਾਂ ਦੇ ਹਵਾਲੇ ਨਾਲ ਗੱਲ ਕੀਤੀ ਕਿ ਉਹ ਬੁੱਧਿਸਟ ਸਨ ਤੇ ਉਹ ਸਿੰਧ ਦੇ ਦਰਿਆ ਦੀ ਨਦੀ ਦੇ ਨਾਲ ਰਹਿੰਦੇ ਸਨ ਤੇ ਉੱਥੇ ਜਿਹੜੀ ਇੰਡਸ ਜਾਂ ਮੋਹਨਜੋਦੜੋ ਦਾ ਜਿਹੜਾ ਇਲਾਕਾ ਹੈ ਸਾਰਾ ਦਾ ਸਾਰਾ, ਉੱਥੋਂ ਜਿਹੜੇ ਕਿੰਗ ਐਂਡ ਪ੍ਰੀਸ ਦਾ ਇੱਕ ਜਿਹੜਾ ਉਹ ਮੁਜੱਸਮਾ ਮਿਲਦਾ ਹੈ ਜਾਂ ਕੋ ਮੂਰਤੀ ਜਾਂ ਬੁੱਤ ਮਿਲਦਾ ਹੈ ਉਹਦੇ ਤੇ ਵੀ, ਔਰ ਉੱਥੇ ਜਿਹੜਾ ਦਰਮਿਆਨ ਚ ਬਣਿਆ ਹੋਇਆ ਸਟੂਪ ਹੈ ਉਹਨੂੰ ਵੀ ਉਹ ਕੋਈ ਐਂਸ਼ੀਅੰਟ ਜਿਹੜੀ ਹੈ ਨਾ ਬੁੱਧਿਜ਼ਮ ਦੇ ਨਾਲ ਜੋੜਦੇ ਨੇ। ਇੱਥੇ ਡਾਕਟਰ ਪਰਮਿੰਦਰ ਕੌਰ ਹੋਰਾਂ ਨੇ ਵੀ ਕੁਐਸਚਨ ਕੀਤਾ ਸੀ ਕਿ ਜਿਹੜੀ ਤੁਸੀਂ ਗੱਲ ਕੀਤੀ ਕਿ ਇਹ ਬੁੱਧਿਸਟ ਨੇ, ਵੈਸੇ ਤੇ ਤੁਸੀਂ ਰੈਫਰੈਂਸ ਦੇ ਦਿੱਤਾ ਸੀ ਕਿਤਾਬ ਦਾ, ਲੇਕਿਨ ਉਹਨਾਂ ਨੇ ਰੈਫਰੈਂਸ ਵੀ ਪੁੱਛਿਆ ਸੀ। ਸਰ ਇਹਦੀ ਕੋਈ ਐਂਸ਼ੀਅੰਟ ਦੇ ਨਾਲ ਕੋਈ ਲਾਈਨ ਇਹਨਾਂ ਦੀ ਮਿਲਦੀ ਹੈ, ਕੋਈ ਇਹਨਾਂ ਦੇ ਵਿੱਚ ਕੋਈ ਚੀਜ਼ ਨਜ਼ਰ ਆਈ ਤੁਹਾਨੂੰ? ਨਾਥਪੰਥੀਆਂ ਦੀ ਜਾਂ ਤੁਸੀਂ ਜੱਟਾਂ ਦੀ ਪੁੱਛ ਰਹੇ ਹੋ? ਨਹੀਂ ਸਰ, ਨਾਥਪੰਥੀਆਂ ਦੀ। ਜੱਟਾਂ ਦਾ ਬਸ ਇੱਕ ਕੁਐਸਚਨ ਕੀਤਾ ਸੀ ਪਰਮਿੰਦਰ ਕੌਰ ਹੋਰਾਂ ਨੇ, ਉਹਨਾਂ ਨੇ ਪੁੱਛਿਆ ਸੀ ਕਿ ਜਿੱਥੇ ਇਹਨਾਂ ਨੂੰ ਤੁਸੀਂ ਬੁੱਧਿਸਟ ਕਿਹਾ ਉਹਦਾ ਕੋਈ ਰੈਫਰੈਂਸ ਦੇ ਦਿਓ। ਉਹ ਮੈਂ ਚਸ਼ਨਾਮਾ ਦਾ ਰੈਫਰੈਂਸ ਦਿੱਤਾ ਹੀ ਹੈ, ਉਹਦੇ ਵਿੱਚ ਤੁਹਾਨੂੰ ਰੈਫਰੈਂਸ ਮਿਲਦੇ ਨੇ, ਉਹਨਾਂ ਨੂੰ ਬੁੱਧਿਸਟ ਦੇ ਤੌਰ ਤੇ ਪੇਸ਼ ਕੀਤਾ ਗਿਆ। ਤੇ ਹੋਰ ਵੀ ਜਦੋਂ ਤੱਕ ਜੱਟ ਪੰਜਾਬ ਦੇ ਵਿੱਚ ਨਹੀਂ ਆ ਜਾਂਦੇ ਉਹਨਾਂ ਦੀ ਬੁੱਧਿਸਟ ਇਨਹੈਰੀਟੈਂਸ, ਇਨਫੈਕਟ ਹਿਊਨ ਸਾਂਗ ਜਦੋਂ ਇੰਡੀਆ ਆਇਆ ਸੀ, ਉਹ ਚਾਈਨੀਜ਼ ਪਿਲਗ੍ਰਿਮ, ਉਹ ਵੀ ਜੱਟਾਂ ਦੇ ਜੱਟ ਨਾਂ ਨਹੀਂ ਲੈਂਦਾ ਉਹ, ਪਰ ਉਹ ਵੀ ਜੱਟਾਂ ਤੋਂ ਰੈਫਰ ਕਰਦਿਆਂ ਹੋਏ ਕਹਿੰਦਾ ਹੈ ਬਿਨਾਂ ਨਾਂ ਲਏ। ਤੇ ਹਿਸਟੋਰੀਅਨ ਇਹੀ ਕਹਿੰਦੇ ਨੇ ਕਿ ਜਦੋਂ ਉਹ ਇਸੇ ਇਲਾਕੇ ਦੇ ਵਿੱਚ ਆਇਆ ਸੀ ਅਪਰ ਸਿੰਧ ਦੇ ਵਿੱਚ, ਸ਼ਾਇਦ ਨਹੀਂ ਅਪਰ ਸਿੰਧ ਲੋਅਰ ਸਿੰਧ ਵਿੱਚ, ਤੇ ਉਹ ਉਹਨਾਂ ਨੂੰ ਬੁੱਧਿਸਟ ਹੀ ਕਹਿ ਰਿਹਾ ਨਾ, ਤੇ ਚਾਈਨੀਜ਼ ਸੋਰਸਿਸ ਦੇ ਵਿੱਚ ਵੀ ਸਾਨੂੰ ਇਸ ਦਾ ਰੈਫਰੈਂਸ ਮਿਲਦਾ। ਤੁਸੀਂ ਅਲ ਹਿੰਦ ਜਿਹੜੀ ਕਿਤਾਬ ਹੈ ਐਂਡਰੇ ਵਿੰਕ ਦੀ, ਉਹਦੇ ਵਿੱਚ ਦੇਖੋ ਇੰਟਰਸਟਿੰਗ ਡਿਸਕਸ਼ਨ ਹੈ, ਲੰਬੀ ਡਿਸਕਸ਼ਨ ਜੱਟਾਂ ਦੇ ਉੱਤੇ ਤੁਹਾਨੂੰ ਮਿਲੇਗੀ ਵੋਲਿਊਮ ਦਾ 1 ਦੇ ਵਿੱਚ, ਉਹ ਤੁਸੀਂ ਰੈਫਰ ਕਰੋ। ਬਾਕੀ ਨਾਥਪੰਥ ਦੇ ਵਿੱਚ ਜਿਹੜੀ ਬੈਕਗਰਾਉਂਡ ਮੈਂ ਕਹਿ ਰਿਹਾ ਤੁਹਾਨੂੰ, ਉਹ ਬੁੱਧਿਸਟ ਹੈਗੀ ਹੈ, ਕਿਉਂਕਿ ਬੁੱਧਿਜ਼ਮ ਦੇ ਵਿੱਚ ਵੀ ਇੱਕ ਇੰਪੋਰਟੈਂਟ, ਮੇਰਾ ਬਹੁਤਾ ਵੱਡਾ ਕੰਮ ਇਹਦੇ ਤੇ ਉੱਤੇ ਨਹੀਂ ਹੈ, ਇਹਦੇ ਮਹੇਸ਼ ਸ਼ਰਮਾ ਸਰ ਨਾਲ ਕਿਸੇ ਨੂੰ ਤੁਸੀਂ ਇਨਵਾਈਟ ਕਰੋ, ਉਹ ਇਹਦੇ ਬਾਰੇ ਦੱਸਣਗੇ। ਉਹਨਾਂ ਦਾ ਇੱਕ ਇੰਟਰਸਟਿੰਗ ਆਰਟੀਕਲ ਹੈ, ਜੇ ਤੁਸੀਂ ਚਾਹੋ ਤਾਂ ਮੈਂ ਸ਼ੇਅਰ ਕਰ ਦਿਆਂਗਾ। ਇੱਕ ਪ੍ਰੋਫੈਸਰ ਹੈਗੇ ਆ ਵਿਜੇ ਰਾਮਾਸਵਾਮੀ JNU ਤੋਂ, JNU ਦੇ ਵਿੱਚ ਪ੍ਰੋਫੈਸਰ, ਰੀਸੈਂਟਲੀ ਉਹਨਾਂ ਦੀ ਡੈਥ ਹੋਈ ਹੈ। ਉਹਨਾਂ ਦੀ ਕਿਤਾਬ ਦੇ ਵਿੱਚ ਮਹੇਸ਼ ਸ਼ਰਮਾ ਸਰ ਨੇ ਇੱਕ ਇੰਟਰਸਟਿੰਗ ਆਰਟੀਕਲ ਲਿਖਿਆ ਸੀ, ਉਹ ਬੁੱਧਿਸਟ ਜਿਹੜੀ ਇਨਹੈਰੀਟੈਂਸ ਹੈ ਨਾਥਪੰਥੀ, ਕਿਉਂਕਿ ਯੋਗ ਪਰਸੇ ਹੈ ਨਾ, ਯੋਗ ਜਿਹਨੂੰ ਅਸੀਂ ਯੋਗ ਕਹਿ ਦਿੰਦੇ ਜਾਂ ਹਠ ਯੋਗ ਕਹਿ ਦਿੰਦੇ ਹਾਂ, ਯੋਗ ਪਰਸੇ ਹਿੰਦੂ ਟ੍ਰੈਡੀਸ਼ਨ ਨਹੀਂ ਹੈ ਇਕੱਲਾ, ਇਹਦੀ ਓਵਰਲੈਪਿੰਗ ਇਨਹੈਰੀਟੈਂਸ ਨੇ। ਉਹ ਉਹਨਾਂ ਹੀ ਬੁੱਧਿਸਟ ਹੈ, ਉਹਨਾਂ ਹੀ ਜੈਨ ਹੈ ਜਿੰਨਾ ਕਿ ਉਹ ਹਿੰਦੂ ਜਾਂ ਸੂਫੀ ਹੈ, ਤੇ ਜਿੰਨਾ ਹੀ ਸਿੱਖ ਹੈ। ਕਿਉਂਕਿ ਤੁਸੀਂ ਜਾਣਦੇ ਹਰਭਜਨ ਸਿੰਘ ਜੋਗੀ ਜਦੋਂ US ਦੇ ਵਿੱਚ ਜਾ ਕੇ ਸੈਟਲ ਹੁੰਦੇ ਨੇ, ਸ਼ੁਰੂ ਦੇ ਵਿੱਚ ਬੜਾ ਕੰਟਰੋਵਰਸ਼ੀਅਲ ਉਹਨਾਂ ਨੂੰ ਮੰਨਿਆ ਜਾਂਦਾ ਹੈ ਕਿ ਇਹ ਕੀ ਕਰਦੇ ਨੇ, ਉਹਨਾਂ ਨੇ ਕੁੰਡਲਿਨੀ ਯੋਗਾ ਨਾਲ ਦਾ ਇੱਕ ਕਾਈਂਡ ਆਫ ਸੈਕਟ ਜਿਹੜਾ ਹੈ ਸ਼ੁਰੂ ਕੀਤਾ ਹੈ। ਬਟ ਇਹ ਡਿਨਾਈ ਨਹੀਂ ਕੀਤਾ ਜਾ ਸਕਦਾ ਕਿ ਇਹ ਕਾਮਨ ਰਿਲੀਜੀਅਸ ਟ੍ਰੈਡੀਸ਼ਨਸ ਕਨੈਕਟ ਨੇ, ਕਾਮਨ ਕਨੈਕਟ ਨੇ ਵਿਦਿਨ ਡਿਫਰੈਂਟ ਰਿਲੀਜੀਅਸ ਟ੍ਰੈਡੀਸ਼ਨ ਔਨ ਦ ਕੁਐਸਚਨ ਆਫ ਹਠ ਯੋਗਾ। ਤੇ ਇਹ ਰੈਕਗਨਾਈਜ਼ ਕਰਨ ਦੀ ਲੋੜ ਹੈ, ਤਾਂ ਹੀ ਸ਼ਾਇਦ ਸਾਨੂੰ ਇਹਦੇ ਜਵਾਬ ਜਿਹੜੇ ਨੇ ਮਿਲ ਸਕਣਗੇ। ਜੀ ਸਰ ਲਾਸਟ ਕੁਐਸਚਨ ਹੈ ਆਕਾਸ਼ ਜੋਤਸ਼ੀ ਨੇ ਸਾਡੇ ਨਾਲ, ਉਹਨਾਂ ਨੇ ਕੁਐਸਚਨ ਕੀਤਾ, ਵਾਈ ਨਾਥਪੰਥੀ succeeded to develop only in the Punjab and northwestern India while it also had a long history in the eastern India like Bengal and Assam? ਨਹੀਂ, ਇਹ ਗੱਲ ਗਲਤ ਹੈ ਕਿ ਉਹ ਉੱਥੇ ਨਹੀਂ ਡਿਵੈਲਪ ਹੁੰਦਾ, ਉਹ ਉੱਥੇ ਵੀ ਐਗਜ਼ਿਸਟ ਕਰਦਾ। ਇੱਕ ਇੰਟਰਸਟਿੰਗ ਡਾਕੂਮੈਂਟਰੀ ਹੈ, ਤੁਸੀਂ ਦੇਖੋ, ਇੱਕ ਮੇਰੇ ਦੋਸਤ ਨੇ ਬਟਾਲਾ ਦੇ ਵਿੱਚ ਪੜ੍ਹਾਉਂਦੇ ਨੇ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਦੇ ਵਿੱਚ, ਉਹਨਾਂ ਦੇ ਉੱਤੇ, ਉਹਨਾਂ ਦੇ ਸਫ਼ਰ ਦੇ ਉੱਤੇ ਇੱਕ ਯੂਰੋਪੀਅਨ ਫਿਲਮ ਮੇਕਰ, ਉਹਨਾਂ ਦਾ ਨਾਮ ਸੀ ਕੋਈ ਲਾਰੈਂਸ ਸੀਗਾ, ਮੈਂ ਇਸੇ ਚੈਟ ਬਾਕਸ ਦੇ ਉੱਤੇ ਉਹਦਾ ਰੈਫਰੈਂਸ ਦੇ ਦਿਆਂਗਾ, ਉਹ YouTube ਤੇ ਸ਼ਾਇਦ ਅਵੇਲੇਬਲ ਹੈ। ਤੇ ਉਹਦੇ ਵਿੱਚ ਕੀ ਹੈ, ਉਸ ਡਾਕੂਮੈਂਟਰੀ ਦੇ ਵਿੱਚ ਰਾਜੀਵ ਜਿਹੜਾ ਹੈ, ਰਾਜੀਵ ਮੈਕੁਲਨ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਦੋਸਤੀ, ਉਹ ਪੰਜਾਬ ਤੋਂ ਲੈ ਕੇ ਅੱਗੇ ਤੱਕ ਬੰਗਾਲ ਤੱਕ ਨਾਥਪੰਥੀ ਜਿਹੜੀ ਟ੍ਰੈਡੀਸ਼ਨ ਹੈ, ਬਹੁਤ ਹਾਊਸ ਹੋਲਡਰ ਅਸੈਟਿਕ ਟ੍ਰੈਡੀਸ਼ਨ, ਅਗੋਰੀ, ਇਹਦੇ ਕਈ ਵੇਰੀਐਂਟਸ ਨੇ, ਖਾਲੀ ਇੱਕ ਤਰ੍ਹਾਂ ਦੀ ਟ੍ਰੈਡੀਸ਼ਨ ਨਹੀਂ, ਤੇ ਕਈ ਵੇਰੀਐਂਟਸ ਨੇ। ਪੰਜਾਬ ਦੇ ਵਿੱਚ ਆਮ ਤੌਰ ਤੇ ਹਠਯੋਗ ਟ੍ਰੈਡੀਸ਼ਨ ਬਹੁਤ ਇੰਪੋਰਟੈਂਟ ਰਿਹਾ ਹੈ, ਪਰ ਤੁਸੀਂ ਜੇ ਬੰਗਾਲ ਦੀ ਤਰਫ ਜਾਓ ਤਾਂਤਰਿਕ ਟ੍ਰੈਡੀਸ਼ਨਸ ਦੇ ਨਾਲ ਉਹਦੇ ਇੰਪੋਰਟੈਂਟ ਲਿੰਕਸ ਤੁਹਾਨੂੰ ਦਿਸਦੇ ਨੇ। ਜੇ ਤੁਸੀਂ ਉੱਪਰ ਵਾਲੇ ਪਾਸੇ ਜਾਓ ਤੇ ਉੱਥੇ ਵੀ ਜਿਵੇਂ
ਬੁੱਧੀਜ਼ਮ ਵੀ ਜਿਹੜਾ ਹੈ ਉਹ ਮੇਨਲੈਂਡ ਬੁੱਧੀਜ਼ਮ ਤੋਂ ਵੱਖਰਾ ਹੋਣ ਲੱਗ ਪੈਂਦਾ, ਉਹ ਤੰਤਰਾਇਜ਼ਮ ਦੇ ਤੋਂ ਨੇੜੇ ਜਾਣ ਲੱਗ ਪੈਂਦਾ। ਇਸੇ ਕਰਕੇ ਜਿਹੜਾ ਟਿਬੇਟੀਅਨ ਬੁੱਧਿਸਟ ਟ੍ਰੈਡੀਸ਼ਨ ਉਸ ਵੀ ਅਸੀਂ ਤੰਤਰਾ ਦੇ ਨੇੜੇ ਜਾਂਦਾ ਹੋਇਆ ਦਿਸਦੇ ਹਾਂ। ਇਸ ਤਰ੍ਹਾਂ ਜਦੋਂ ਤੁਸੀਂ ਈਸਟਵਰਡ ਜਾਂਦੇ ਹੋ ਤੇ ਨਾਥਪੰਥ ਜਿਹੜਾ ਉਹ ਤੰਤਰ ਦੇ ਨੇੜੇ ਜਾਂਦਾ ਹੋਇਆ ਸਾਨੂੰ ਦਿਸਦਾ। ਤੇ ਇਹ ਵੇਰੀਏਸ਼ਨਸ ਨੇ, ਪਰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਉੱਥੇ ਐਗਜ਼ਿਸਟ ਨਹੀਂ ਕਰਦਾ। ਦੇਖੋ ਮੇਜਰ ਇਨਹੈਰੀਟੈਂਸ ਤਾਂ ਸ਼ੈਵਿਜ਼ਮ ਦੀ ਹੈ ਨਾ, ਮੋਨੋਥੀਸਟਿਕ ਟ੍ਰੈਡੀਸ਼ਨਸ ਦੀ ਹੈ। ਇਹਦੇ ਡਿਫਰੈਂਟ ਵੇਰੀਐਂਟਸ ਜਿਹੜੇ ਨੇ ਉਹ ਸਾਊਥ ਇੰਡੀਆ ਦੇ ਵਿੱਚ ਵੀ ਐਗਜ਼ਿਸਟ ਕਰਦੇ ਨੇ, ਉਹ ਕਸ਼ਮੀਰ ਦੇ ਵਿੱਚ ਵੀ ਐਗਜ਼ਿਸਟ ਕਰਦੇ ਨੇ। ਕਸ਼ਮੀਰ ਦੇ ਵਿੱਚ ਤਾਂ ਸ਼ੈਵਿਜ਼ਮ ਦੀ ਬਹੁਤ ਲੰਬੀ ਪਰੰਪਰਾ। ਇਨਫੈਕਟ ਅਭਿਨਵ ਗੁਪਤਾ ਜਿਹੜੇ ਇੰਪੋਰਟੈਂਟ ਕਸ਼ਮੀਰੀ ਸ਼ੈਵਾਈਟ ਹੋਏ ਨੇ, ਉਹ ਰੈਕਗਨਾਈਜ਼ ਕਰਦੇ ਨੇ ਕਿ ਉਹਨਾਂ ਨੇ ਬਹੁਤ ਕੁਝ ਪੰਜਾਬ ਦੇ ਨਾਥਪੰਥ ਤੋਂ ਸਿੱਖਿਆ ਤੇ ਉਸੇ ਦੇ ਬੇਸਿਸ ਦੇ ਉੱਤੇ ਕਸ਼ਮੀਰੀ ਸ਼ੈਵਿਜ਼ਮ ਨੂੰ ਜਨਮ ਦਿੱਤਾ। ਇਹ ਕਾਮਨ ਕਲਚਰਲ ਕੀ ਕਹੋਗੇ ਤੁਸੀਂ ਪੈਟਰਨਸ ਨੇ, ਕਨੈਕਟਸ ਨੇ ਜਿਹੜੇ ਕਿ ਵਾਈਡ ਸਪਰੈਡ ਏਰੀਆ ਦੇ ਵਿੱਚ ਐਗਜ਼ਿਸਟ ਕਰਦੇ ਨੇ। ਓਬਵੀਅਸਲੀ ਉਹ ਡਿਫਰੈਂਟ ਫਾਰਮਸ ਲੈ ਲੈਂਦੇ ਨੇ, ਇਸ ਤਰ੍ਹਾਂ ਦੀ ਫਾਰਮ ਵੀ ਲੈ ਲੈਂਦੇ ਨੇ ਕਿ ਉਹ ਡਿਸਟਿੰਕਟਿਵ ਹੀ ਦਿਸਦੇ ਨੇ। ਕਿਉਂਕਿ ਕਸ਼ਮੀਰੀ ਸ਼ੈਵਿਜ਼ਮ, ਹਾਲਾਂਕਿ ਮੇਰਾ ਬਹੁਤ ਵੱਡਾ ਕੰਮ ਨਹੀਂ ਹੈ, ਬਟ ਵਾਰਾਣਸੀ ਦੇ ਵਿੱਚ ਇੱਕ ਬਹੁਤ ਵੱਡਾ ਇੰਸਟੀਚਿਊਟ ਹੈ, ਇੰਪੋਰਟੈਂਟ ਇੰਸਟੀਚਿਊਟ ਹੈ ਅਭਿਨਵ ਗੁਪਤਾ ਦੇ ਉੱਤੇ। ਉੱਥੇ ਇੱਕ ਪੋਲਿਸ਼ ਸਕਾਲਰ ਨੇ, ਉਹਦੀ ਡਾਇਰੈਕਟਰ ਨੇ ਬੈਟੀਨਾ ਬੋਮਰ। ਉਹ ਪੋਲਿਸ਼ ਸਕਾਲਰ ਦਾ ਬਹੁਤ ਸਾਰਾ ਕੰਮ ਕਸ਼ਮੀਰੀ ਸ਼ੈਵਿਜ਼ਮ ਤੇ ਹੋਇਆ। ਪਰ ਉਹ ਸਾਰੇ ਮੈਂ ਜਿਸ ਤਰ੍ਹਾਂ ਕਹਿ ਰਿਹਾ, ਇਨਹੈਰੀਟੈਂਸ ਜਿਹੜੀ ਹੈ ਉਹ ਸ਼ੈਵਾਈਟ ਦੇ ਖਾਸ ਮਿਡੀਵਲ ਟ੍ਰੈਡੀਸ਼ਨ ਤੋਂ ਹੀ ਆਉਂਦੀ ਹੈ ਤੇ ਉਹਦੇ ਓਵਰਲੈਪਿੰਗ ਕਨੈਕਟਸ ਜਿਹੜੇ ਨੇ ਤੰਤਰਾਇਕ ਬੁੱਧਿਜ਼ਮ ਦੇ ਨਾਲ ਵੀ ਹੈਗੇ। ਜੀ ਸਰ, ਬਹੁਤ ਸ਼ੁਕਰੀਆ ਅੱਜ ਤੁਸੀਂ ਸਾਨੂੰ ਟਾਈਮ ਦਿੱਤਾ ਔਰ ਇੰਨੀ ਜ਼ਬਰਦਸਤ ਗੱਲਬਾਤ ਹੋਈ। ਟਾਈਮ ਵੀ ਥੋੜਾ ਜਿਹਾ ਜ਼ਿਆਦਾ ਅਸੀਂ ਲਿਆ ਤੁਹਾਡਾ ਲੈਕਚਰ ਦਾ। ਸੋ ਅਸੀਂ ਅੱਜ ਸਮਝਦੇ ਕਿ ਜੋਗੀਆਂ ਨਾਥ ਪੰਥੀਆਂ ਦੇ ਉੱਪਰ ਇੱਕ ਬਹੁਤ ਹੀ ਖੂਬਸੂਰਤ ਜਿਹੜੀ ਅੱਜ ਦੀ ਗੱਲਬਾਤ ਰਹੀ। ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ ਜੀ। ਸਾਰੇ ਦੋਸਤਾਂ ਦਾ ਵੀ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਸਨ YouTube ਤੇ ਔਰ Facebook ਤੇ ਦੋਵਾਂ ਤੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਭ ਦੇ ਕੁਐਸਚਨ ਜਿਹੜੇ ਇਹਨਾਂ ਨੂੰ ਲਏ ਜਾਣ, ਬਟ ਇੰਨੇ ਟਾਈਮ ਦੇ ਵਿੱਚ ਰਹਿ ਉਹ ਸਾਡੇ ਕੋਲ ਪੋਸੀਬਲ ਨਹੀਂ ਹੁੰਦਾ। ਲੇਕਿਨ ਮੈਕਸਿਮਮ ਕੋਸ਼ਿਸ਼ ਕਰਦੇ ਹੋਇਆ ਅੱਜ ਵੀ ਤਕਰੀਬਨ ਜਿਹੜਾ ਹੈ ਉਹ ਅੱਧਾ ਘੰਟਾ ਉੱਪਰ ਅਸੀਂ ਗੱਲਬਾਤ ਕੀਤੀ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਤੁਹਾਡੇ ਸਾਰੇ ਸਵਾਲ ਨੇ ਉਹਨਾਂ ਦੇ ਜਵਾਬ ਦਿੱਤੇ ਜਾਣ। ਮੋਸਟਲੀ Facebook ਤੇ ਸਾਰੇ ਉਹਨੂੰ ਵੇਖ ਲੈਣਗੇ ਔਰ YouTube ਤੇ ਵੀ ਸਰ ਜਿਹੜੇ ਸਾਡੇ ਦੋਸਤ YouTube ਤੇ ਨੇ ਉਹਨਾਂ ਨੂੰ ਵੀ ਆਨਸਰ ਜਿਹੜੇ ਨੇ ਉਹ ਕਰ ਦੇਣਗੇ। ਸੋ ਤੁਹਾਡਾ ਬਹੁਤ ਸ਼ੁਕਰੀਆ ਜਿਹੜੇ ਅੱਜ ਸਾਡੇ ਨਾਲ ਦੋਸਤ ਸਨ ਜੁੜੇ ਹੋਏ ਔਰ ਸਾਡੇ ਨਾਲ ਗੱਲਬਾਤ ਕਰਦੇ ਰਹੇ। ਮੈਂ ਜਾਂਦਿਆਂ ਹੋਇਆ ਦੱਸਦਾ ਕਿ ਕੱਲ 25 ਤਰੀਕ ਨੂੰ ਕੱਲ ਸਾਡੇ ਨਾਲ ਸੁਭਾਸ਼ ਪਰਿਹਾੜ ਜੀ ਹੋਣਗੇ ਔਰ ਮੁਸਲਿਮ ਆਰਕੀਟੈਕਚਰ ਇਨ ਈਸਟਰਨ ਪੰਜਾਬ ਦੇ ਉੱਪਰ ਗੱਲਬਾਤ ਹੋਏਗੀ। ਚੜ੍ਹਦੇ ਪੰਜਾਬ ਦੇ ਵਿੱਚ ਜਿਹੜੀਆਂ ਮੁਸਲਿਮ ਜਿਹੜੇ ਆਰਕੀਟੈਕਚਰ ਹੈ ਉਹਦੇ ਉੱਪਰ ਅਸੀਂ ਗੱਲਬਾਤ ਕਰਾਂਗੇ। तो कल एक बहुत ही खूबसूरत और इंटरेस्टिंग लैक्चर खास करके साडे वाले पंजाब विच वालियां लोकां वास्ते बहुत अहम होएगा क्योंकि साडे वाल ते बिल्कुल जिहड़ा है वो इहदे हवाले नाल कोई काम नहीं होया और साडे बहुत सारे लोग इहदे च इंटरेस्ट भी लैणगे। थोड़ी देर तक असीं पोस्टर भी जिहड़ा है अपना पब्लिश कर देंगे ते तुसीं प्लीज़ उहनूं शेयर कर देना और आउण दी कोशिश करना। मिलने कल 25 तरीक नूं। रब रखा।